ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ ਗੁਰਦੀਪ ਸਿੰਘ ਬਿਰਦੀ, ਕਲੋਬਸ ਇਸ਼ਾਨਜੀਤ ਸਿੰਘ ਕਲੋਟੀ, ਯੂਬਾ ਸਿਟੀ, ਸਤਨਾਮ ਸਿੰਘ ਸ਼ੇਰਗਿਰ ਸਲਮਾ ਤੋਂ, ਜਸਵੀਰ ਸਿੰਘ ਜੀ ਜੋਸਨ ਮਾਊਂਟਨ ਹਾਊਸ, ਪੰਜਾਬੀ ਅਮਰੀਕਨ ਸੀਨੀਅਰ ਸੈਂਟਰ ਬੇਕਰਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ। ਆਪਾਂ ਕੱਲ੍ਹ ਗੱਲ ਕੀਤੀ ਸੀ ਕਿ ਤਖ਼ਤਾਂ ਦੇ ਜਥੇਦਾਰ ਆ, ਉਹਨਾਂ ਨੇ ਤਨਖਾਹ ਲਾਉਣੀ ਸੀਗੀ ਜਾਂ ਕੋਈ ਵੀ ਫੈਸਲਾ ਸੁਣਾਉਣਾ ਸੀ ਜਿਹੜੇ ਸਿਰਸੇ ਵਾਲੇ ਦੇ ਗਏ ਸੀ ਡੇਰੇ ਵਿੱਚ, ਤੇ ਹੁਣ ਇਹ ਤਨਖਾਹ ਲਾਉਣ ਤੋਂ ਪਹਿਲਾਂ ਜਥੇਦਾਰਾਂ ਦੀ ਆਪਸ ਵਿੱਚ ਹੀ ਖੜਕ ਤਾਂ ਵੈਸੇ ਕਈ ਦਿਨਾਂ ਦੀ ਰਹੀ ਆ। ਜਿਹੜੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਗੁਰਮੁਖ ਸਿੰਘ ਹੋਰੀ, ਉਹਨਾਂ ਦੀਆਂ ਬਾਗੀ ਸੁਰਾਂ ਜਿਹੜੀਆਂ ਉਹ ਜਾਰੀ ਸੀਗੀਆਂ। ਵੈਸੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਿਹੜੇ ਜਥੇਦਾਰ ਨੇ, ਉਹਨਾਂ ਦੀਆਂ ਬਾਗੀ ਸੁਰਾਂ ਵੀ ਜਿਹੜੀਆਂ ਉਹ ਜਾਰੀ ਨੇ। ਹਾਲਾਂਕਿ ਜਿਹੜੀ ਇਹ 5 ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ ਆ, ਇਹਦੇ ਵਿੱਚੋਂ ਸ਼ਾਮਲ ਹੋਏ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਿਹੜੇ ਜਥੇਦਾਰ ਨੇ, ਉਹਨਾਂ ਨੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਉੱਤੇ ਕੁਝ ਗੰਭੀਰ ਇਲਜ਼ਾਮ ਲਾਏ ਨੇ। ਉਹਨਾਂ ਨੇ ਕਿਹਾ ਸੀਗਾ ਕਿ 100 ਕਰੋੜ ਰੁਪਈਆ ਦੇਣਾ 350 ਸਾਲਾ ਸ਼ਤਾਬਦੀ ਦੇ ਵਾਸਤੇ, ਤੇ ਮੁੜ ਕੇ ਉਹ ਮੁੱਕਰ ਗਏ। ਇਸ ਤਰ੍ਹਾਂ ਦੇ ਜਿਹੜੇ ਦੋਸ਼ ਨੇ ਉਹਨਾਂ ਨੇ ਲਾਏ ਨੇ। ਖੈਰ, ਇਹ ਜਿਹੜੀ ਇਕੱਤਰਤਾ ਕੀਤੀ ਗਈ ਸੀਗੀ ਜੀ, ਇਹ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਜਿਹੜੇ ਗਏ ਸੀਗੇ ਡੇਰਾ ਸਰਸਾ ਦੇ ਉੱਤੇ, ਉਹਨਾਂ ਨੂੰ ਲੈ ਕੇ ਸੀਗੀ। ਜਿਹੜੇ ਗੁਰਮੁਖ ਸਿੰਘ ਹੋਰੀ ਸੀਗੇ, ਉਹ ਪਹੁੰਚ ਤਾਂ ਗਏ ਸਮੇਂ ਸਿਰ, ਪਰ ਉਹ ਬੈਠੇ ਜਿਹੜਾ ਜੀ ਪਾਠ ਕਰਦੇ ਰਹੇ ਅਕਾਲ ਤਖ਼ਤ ਦੇ ਉੱਤੇ। ਉਹ ਕਹਿੰਦੇ ਜੀ ਅਕਾਲ ਤਖ਼ਤ ਸਕੱਤਰੇਤ ਦੇ ਉੱਤੇ ਨਹੀਂ, ਬਲਕਿ ਅਕਾਲ ਤਖ਼ਤ ਦੇ ਉੱਤੇ ਇਹ ਮੀਟਿੰਗ ਜਿਹੜੀ ਹੋਣੀ ਚਾਹੀਦੀ ਆ। ਇੱਕ ਉਹਨਾਂ ਨੇ ਗੱਲ ਕਹੀ ਕਿ ਬੰਦ ਕਮਰਾ ਮੀਟਿੰਗ ਦੇ ਵਿੱਚ ਉਹ ਹਿੱਸਾ ਜਿਹੜਾ ਉਹ ਨਹੀਂ ਲੈਣਗੇ। ਉਹਨਾਂ ਦੀ ਜਗ੍ਹਾ ਦੇ ਉੱਤੇ ਫਿਰ ਜਿਹੜਾ ਸੀਗਾ ਜੀ ਇੱਕ ਜਥੇਦਾਰ ਹੋਰ ਖੜਾ ਕਰ ਲਿਆ ਗਿਆ, ਔਰ 39 ਦੇ ਕਰੀਬ ਜਿਹੜੇ ਆਗੂ ਸੀਗੇ, ਉਹਨਾਂ ਨੂੰ ਇੱਥੋਂ ਜਿਹੜੀ ਹੈ ਜੀ ਉਹ ਤਨਖਾਹ ਲਾਈ ਗਈ। ਇਹਦੇ ਵਿੱਚ ਜਿਹੜੇ 27 ਅਕਾਲੀ ਦਲ ਦੇ, 11 ਕਾਂਗਰਸ ਦੇ ਤੇ 1 ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਜੀ ਉਹ ਸੰਬੰਧਿਤ ਹੈ। ਮਨਪ੍ਰੀਤ ਸਿੰਘ ਇਆਲੀ ਨੂੰ ਇਹਦੇ ਵਿੱਚ ਬਰੀ ਕਰ ਦਿੱਤਾ ਗਿਆ ਕਿ ਉਹਦਾ ਜਿਹੜਾ ਸਪਸ਼ਟੀਕਰਨ ਸੀਗਾ ਉਹ ਠੀਕ ਸੀਗਾ। ਇਹ ਜਿਹੜੇ ਆਗੂ ਨੇ ਜੀ, ਇਹਨਾਂ ਨੂੰ ਇਹ ਕਿਹਾ ਗਿਆ ਕਿ ਆਪੋ ਆਪਣੇ ਇਹ ਹਲਕਿਆਂ ਦੇ ਅੰਦਰ ਜਿਹੜਾ ਜੀ ਉਹ ਸੇਵਾ ਇਹ ਕਰਨਗੇ, ਤੇ ਜਿਹੜਾ ਜੀ ਕੁਝ ਘੰਟੇ ਦੇ ਵਾਸਤੇ ਜੋੜਾ ਘਰ ਦੇ ਵਿੱਚ ਪਾਲਿਸ਼ ਕਰਨ ਦੀ ਸੇਵਾ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਔਰ ਉਦੋਂ ਬਾਅਦ ਫਿਰ ਜਿਹੜਾ ਜੀ 501 ਰੁਪਈਏ ਦਾ ਕੜਾਹ ਪ੍ਰਸ਼ਾਦ ਕਰਾਉਣਗੇ ਤੇ 5100 ਰੁਪਈਏ ਜਿਹੜਾ ਜੀ ਉਹ ਗੋਲਕ ਦੇ ਵਿੱਚ ਪਾਉਣਗੇ। ਜਿਹੜੇ 18 ਪਤਿਤ ਸਿੱਖ ਨੇ, ਉਹਨਾਂ ਨੂੰ ਆਪੋ ਆਪਣੇ ਹਲਕੇ ਦੇ ਵਿੱਚ ਜਿਹੜਾ ਜੀ ਸੇਵਾ ਕਰਨ ਦੀ ਗੱਲ ਆਖੀ ਗਈ ਆ। ਔਰ ਜਿਵੇਂ ਉਮੀਦ ਸੀਗੀ ਕਿ ਇਹਦੇ ਵਿੱਚ ਜਿਨ੍ਹਾਂ ਦਾ ਅਕਾਲੀ ਦਲ ਹੈ, ਉਹਨਾਂ ਨੂੰ ਜਿਹੜਾ ਜੀ ਉਹ ਪਾਸੇ ਕਰ ਦਿੱਤਾ ਗਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਕਿ ਉਹਨਾਂ ਤੋਂ ਪੁੱਛੇ ਤੋਂ ਬਿਨਾਂ ਇਹ ਅਕਾਲੀ ਆਗੂ ਜਿਹੜੇ ਆ ਉਹ ਸਰਸੇ ਕਿਵੇਂ ਜਾ ਸਕਦੇ ਸੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਬਿਆਨ ਵੀ ਸੀਗਾ, ਸੁਖਬੀਰ ਸਿੰਘ ਬਾਦਲ ਹੋਰਾਂ ਦਾ ਬਿਆਨ ਵੀ ਉਦੋਂ ਸੀਗਾ ਕਿ ਜਿਹੜਾ ਜੀ ਸਰਸੇ ਵਾਲੇ ਦੇ ਡੇਰੇ ਦੇ ਵੱਲੋਂ ਜਿਹੜੀ ਹਮਾਇਤ ਦਿੱਤੀ ਗਈ ਆ, ਅਸੀਂ ਉਹਦਾ ਜਿਹੜਾ ਜੀ ਉਹ ਸਵਾਗਤ ਕਰਦੇ ਹਾਂ। ਸੋ ਇਹ ਆਗੂ ਤਾਂ ਜਿਹੜੇ ਸੀਗੇ ਜੀ ਉਹ ਸੱਦ ਲਏ ਗਏ, ਪਰ ਜਿਹੜੇ ਪਰਦੇ ਪਿੱਛੇ ਸੀਗੇ ਜੀ ਉਹਨਾਂ ਨੂੰ ਸਾਫ਼ ਤੌਰ ਦੇ ਉੱਤੇ ਜਿਹੜਾ ਬਰੀ ਕਰ ਦਿੱਤਾ ਗਿਆ। ਵੇਖਣਾ ਇਹ ਹੋਊਗਾ ਜੀ ਕਿ ਇਹ ਜਿਹੜੇ ਸਰਸੇ ਵਾਲੇ ਦੇ ਡੇਰੇ ਜਾਣ ਵਾਲੇ ਸੀਗੇ, ਇਹਨਾਂ ਨੂੰ ਜਿਵੇਂ ਸੱਦਿਆ ਗਿਆ, ਇਹਦਾ ਪੰਜਾਬ ਦੀ ਰਾਜਨੀਤੀ ਦੇ ਉੱਤੇ ਅੱਗੋਂ ਜਿਹੜਾ ਜੀ ਉਹ ਕੀ ਪ੍ਰਭਾਵ ਪੈਂਦਾ। ਇਹ ਐਕਚੁਅਲੀ ਤੱਤ ਭੜੱਥੀ ਜਿਹੜਾ ਜੀ ਉਹ ਫੈਸਲਾ ਤਾਂ ਕੀਤਾ ਗਿਆ ਕਿ ਜਿਹੜੇ ਮੁਤਵਾਜ਼ੀ ਜਥੇਦਾਰ ਨੇ, ਜਿਹੜੇ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਹੋਏ, ਉਹਨਾਂ ਨੇ 20 ਤਰੀਕ ਨੂੰ ਇਹਨਾਂ ਆਗੂਆਂ ਨੂੰ ਸੱਦਿਆ, ਤੇ ਇਹਨਾਂ ਦੇ ਆਗੂਆਂ ਦੇ ਆਉਣ ਦੇ ਚਾਂਸਸ ਜਿਹੜੇ ਆ ਜੀ ਉਹ ਬੜੇ ਘੱਟ ਹੈ। ਵੈਸੇ ਜਿਵੇਂ ਉਹਨਾਂ ਨੇ ਇੱਕ ਮਾਮਲੇ ਦੇ ਵਿੱਚ, ਅਰਦਾਸ ਵਾਲੇ ਮਾਮਲੇ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਨੂੰ ਪੰਥ ਚੋਂ ਛੇਕਿਆ, ਸੋ ਸ਼ਾਇਦ ਬਾਕੀ ਜਿਹੜੇ ਨਹੀਂ ਜਾਣਗੇ ਉਸ ਦਿਨ ਉਹ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਛੇਕ ਸਕਦੇ ਆ। ਬਿਲਕੁਲ ਜੀ, ਉਹਨਾਂ ਤੋਂ ਪਹਿਲਾਂ ਆਪਣਾ ਮੌਕਾ ਸਾਂਭਿਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਥਾਣਿਆਂ ਦੀ ਕੱਲ੍ਹ ਵੀ ਗੱਲ ਕੀਤੀ ਸੀਗੀ ਕਿ ਉਹਨਾਂ ਦੇ ਵਿੱਚ ਧੜੇਬੰਦੀ ਬਹੁਤ ਆ, ਪਰ ਹੁਣ ਕਿਹਾ ਜਾਂਦਾ ਕਿ ਇੱਕ ਕਮੇਟੀ ਬਣਾਈ ਆ ਤੇ ਪੰਜਾਬ ਦੇ ਥਾਣੇ ਆ ਉਹ ਸਿਆਸੀ ਸ਼ਿਕੰਜੇ ਤੋਂ ਮੁਕਤ ਹੋਣਗੇ। ਦੇਖੋ ਜੀ, ਇਹ ਪੋਸੀਬਲ ਹੋ ਸਕੇ, ਇਹ ਬੜੀ ਵੱਡੀ ਗੱਲ ਜਿਹੜੀ ਹੈ ਜੀ ਉਹ ਹੋਊਗੀ, ਕਿਉਂਕਿ ਪਿਛਲੇ ਸਮੇਂ ਦੇ ਦੌਰਾਨ, ਪਿਛਲੇ 10 ਸਾਲਾਂ ਦੇ ਦੌਰਾਨ ਜੋ ਸਿਆਸੀਕਰਨ ਇਹਨਾਂ ਥਾਣਿਆਂ ਦਾ ਜਿਹੜਾ ਜੀ ਉਹ ਕਰ ਦਿੱਤਾ ਗਿਆ, ਇਹ ਥਾਣੇ ਘੱਟ ਲੁੱਟ ਦਾ ਅੱਡਾ ਜਿਹੜਾ ਜੀ ਉਹ ਜ਼ਿਆਦਾ ਬਣੇ ਹੋਏ ਨੇ। ਹੁਣ ਥਾਣਿਆਂ ਦੀ ਮੁੜ ਤੋਂ ਜਿਹੜੀ ਹੈ ਜੀ ਉਹ ਹੱਦਬੰਦੀ ਕੀਤੀ ਜਾਊਗੀ।
ਇਹਦੇ ਵਾਸਤੇ ਇਹਦੀ ਸਮੀਖਿਆ ਕਰਨ ਦੇ ਵਾਸਤੇ ਜਿਹੜੇ ਨੇ ਐਡੀਸ਼ਨਲ DGP VK ਭਾਵੜਾ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜੇ ਇਹਦੀ ਕੁਝ ਅਧਿਕਾਰੀ ਜਿਹੜੇ ਲਾਏ ਗਏ ਆ, ਜਿਹੜੇ ਕਿ ਇਹਨਾਂ ਥਾਣਿਆਂ ਨੂੰ ਮੁੜ ਕੇ ਉਸੇ ਜਿਹੜਾ ਦੀ ਰੌ ਦੇ ਵਿੱਚ ਲੈ ਕੇ ਆਉਣਗੇ ਜਿੱਥੇ ਪਹਿਲਾਂ ਇਹ ਜਿਹੜੇ ਹੁੰਦੇ ਸੀਗੇ। 10 ਦੇ ਵਿੱਚ ਜਿਹੜਾ ਦੀ 290 ਦੇ ਕਰੀਬ ਪੁਲਿਸ ਥਾਣੇ ਸੀਗੇ, ਜਿਨ੍ਹਾਂ ਨੂੰ ਸਾਬਕਾ ਸਰਕਾਰ ਨੇ ਆਪਣੀਆਂ ਸਿਆਸੀ ਖਾਹਿਸ਼ਾਂ ਜਿਹੜੀਆਂ ਦੀ ਪੂਰੀਆਂ ਕਰਨ ਦੇ ਉੱਤੇ ਇਹਨਾਂ ਦੀ ਗਿਣਤੀ ਵਧਾ ਕੇ 356 ਕਰਤੀ ਤੇ ਜਿਹੜੇ ਹਲਕਾ ਜਥੇਦਾਰ ਸੀਗੇ ਜੀ ਉਹਨਾਂ ਨੂੰ ਇਹਨਾਂ ਦੇ ਉੱਤੇ ਜਿਹੜਾ ਦੀ ਉਹ ਲਾ ਦਿੱਤਾ, ਕਿਉਂਕਿ ਜਿਹੜੇ ਇਹ ਥਾਣਿਆਂ ਦੀ ਹੱਦਬੰਦੀ ਸੀ ਵਿਧਾਨ ਸਭਾ ਹਲਕਾ ਵਾਈਜ਼ ਜਿਹੜੀ ਉਹ ਕਰ ਦਿੱਤੀ ਗਈ। ਲੋਕ ਕਹਿੰਦੇ ਸੀਗੇ 35 ਤੋਂ 40 ਕਿਲੋਮੀਟਰ ਤੱਕ ਉਹਨਾਂ ਨੂੰ ਜਿਹੜਾ ਦੀ ਉਹ ਦੂਰ ਜਾਣਾ ਪੈਂਦਾ। ਲੋਕਾਂ ਦਾ ਸ਼ੋਸ਼ਣ ਜਿਹੜਾ ਸੀਗਾ ਜੀ ਇਹਨਾਂ ਥਾਣਿਆਂ ਦੇ ਵਿੱਚ ਵਧਿਆ। ਥਾਣਿਆਂ ਦੇ ਉੱਤੇ ਜਿਹੜਾ ਦੀ ਮੁਨਸ਼ੀ ਤੱਕ ਜਿਹੜਾ ਸੀਗਾ ਜੀ, ਮੁਨਸ਼ੀ ਤੋਂ ਲੈ ਕੇ ਉੱਪਰ ਤੱਕ ਸਾਰੇ ਦੇ ਸਾਰੇ ਹਲਕਾ ਜਥੇਦਾਰ ਜਿਹੜੇ ਸੀਗੇ ਜੀ ਉਹਨਾਂ ਦੇ ਕਹਿਣ ਦੇ ਉੱਤੇ ਅਫਸਰ ਜਿਹੜੇ ਸੀ ਲਾਏ ਜਾਂਦੇ। ਇੱਕ ਕਿਸਮ ਦੇ ਨਾਲ ਹਲਕਾ ਜਥੇਦਾਰਾਂ ਨੂੰ ਇਹ ਠੇਕੇ ਤੇ ਦੇ ਦਿੱਤੇ ਗਏ ਸੀਗੇ ਜੀ ਥਾਣੇ। ਸੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਜਿਹੜੀ ਹੈ ਜੀ ਉਹਨੇ ਕੋਸ਼ਿਸ਼ ਕੀਤੀ ਆ ਕਿ ਇੱਥੋਂ ਜਿਹੜੇ ਉਹ ਕੱਢੇ ਜਾਣ, ਇਹਨਾਂ ਦੇ ਜੂੜੇ ਹੇਠੋਂ ਜਿਹੜੇ ਆ ਇਹ ਕੱਢੇ ਜਾ ਸਕਦੇ ਨੇ ਜਾਂ ਨਹੀਂ ਇਹਦਾ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਕਮੇਟੀ ਜਿਹੜੀ ਬਣੀ ਆ ਹੁਣ, ਜਿਹੜੇ ਨਵੇਂ DSPs ਰੈਂਕ ਦੇ ਤਬਾਦਲੇ ਕੀਤੇ ਗਏ ਨੇ ਉਹਨਾਂ ਨੂੰ ਪੁਰਾਣੇ ਥਾਣਿਆਂ ਦੇ ਅਨੁਸਾਰ ਜਿਹੜਾ ਜੀ ਉਹ ਕੀਤਾ ਗਿਆ, ਜਿਹੜੇ ਨਵੇਂ ਜੋੜ ਦਿੱਤੇ ਗਏ ਸੀ ਉਹਨਾਂ ਦੇ ਅਨੁਸਾਰ ਨਹੀਂ ਕੀਤਾ ਗਿਆ। ਇਹ ਕਿਹਾ ਜਾ ਰਿਹਾ ਜੀ ਕਿ ਸ਼ਾਇਦ ਇਹ ਸ਼ੁਰੂਆਤ ਜਿਹੜੀ ਆ ਉਹ ਕੀਤੀ ਗਈ ਆ ਕਿ ਇਹ ਥਾਣੇ ਜਿਹੜੇ ਨੇ ਪਹਿਲਾਂ ਜਿਵੇਂ ਕੰਮ ਕਰਦੇ ਸੀ ਉਸੇ ਤਰੀਕੇ ਦੇ ਨਾਲ ਹੀ ਇਹ ਕਰਨਗੇ ਜੀ। ਜੇ ਹੋ ਜਾਏ ਇਸ ਤਰ੍ਹਾਂ ਤਾਂ ਬੜਾ ਵਧੀਆ ਹੈ। ਤੇ ਅੱਗੇ ਆਪਾਂ ਗੱਲ ਕਰਦੇ ਆ ਕਿ ਜਿਹੜੀ ਸਰਕਾਰ ਆ ਉਹ ਬਦਲ ਗਈ ਆ ਪਰ ਕੰਮ ਉਸੇ ਤਰ੍ਹਾਂ ਦੇ ਆ। ਇੱਕ ਹੋਰ ਕੰਮ ਨੂੰ ਲੈ ਲਈਏ ਕਿ ਜਿਹੜੇ ਹਾਰੇ ਹੋਏ ਕਾਂਗਰਸੀ ਆ ਉਹ ਹੁਣ ਸੇਵਾਦਾਰ ਬਣਨਗੇ। ਬਿਲਕੁਲ ਜੀ, ਪਹਿਲਾਂ ਜਿਹੜੇ ਹਲਕਾ ਜਥੇਦਾਰ ਸੀਗੇ ਹੁਣ ਇਹ ਹਲਕਾ ਸੇਵਾਦਾਰ ਜਿਹੜਾ ਦੀ ਉਹ ਲਫ਼ਜ਼ ਆ ਗਿਆ ਨਵਾਂ। ਸੋ ਨਵੀਂ ਬਣੀ ਸਰਕਾਰ ਜਿਹੜੀ ਹੈ ਜੀ ਉਹਦੇ ਵਿੱਚ ਹਲਕਾ ਸੇਵਾਦਾਰ ਪ੍ਰਗਟ ਹੋ ਗਏ ਨੇ। ਹਲਕਾ ਇੰਚਾਰਜ ਜਾਂ ਹਲਕਾ ਜਥੇਦਾਰ ਜਿਹੜੇ ਸੀਗੇ ਜੀ ਉਹ ਗਾਇਬ ਹੋ ਗਏ ਕਿਉਂਕਿ ਸਰਕਾਰ ਜਿਹੜੀ ਸੀ ਉਹ ਚਲੇਗੀ। ਔਰ ਹਾਲਾਂਕਿ ਮੁੱਖ ਮੰਤਰੀ ਹੋਰਾਂ ਨੇ ਕਿਹਾ ਕਿ ਹਲਕਾ ਇੰਚਾਰਜ ਦੀ ਪ੍ਰਥਾ ਜਿਹੜੀ ਹੈ ਜੀ ਉਹ ਖਤਮ ਕੀਤੀ ਜਾਊਗੀ, ਸ਼ਾਇਦ ਨਾਮ ਖਤਮ ਕੀਤਾ ਜਾਊਗਾ, ਨਾਮ ਨਵਾਂ ਹੋਊਗਾ। ਇਸ ਕਰਕੇ ਹੈ ਜੀ ਕਾਂਗਰਸ ਦੀ ਸਰਕਾਰ ਨੇ ਥਾਣਿਆਂ ਦੀ ਪੁਰਾਣੀ ਹੱਦਬੰਦੀ ਬਹਾਲ ਕਰਨ ਦਾ ਫੈਸਲਾ ਜਿਹੜਾ ਜੀ ਉਹ ਕੀਤਾ। ਹੁਣ ਬਠਿੰਡਾ, ਮਾਨਸਾ, ਫਰੀਦਕੋਟ, ਬਰਨਾਲੇ ਦੇ ਵਿੱਚ ਹਾਰੇ ਹੋਏ ਜਿਹੜੇ ਕਾਂਗਰਸੀ ਉਮੀਦਵਾਰ ਨੇ ਉਹ ਲੋਕ ਇਕੱਠਾਂ ਦੇ ਵਿੱਚ ਆਪਣੇ ਆਪ ਨੂੰ ਹਲਕਾ ਸੇਵਾਦਾਰ ਦੇ ਵਜੋਂ ਜਿਹੜਾ ਜੀ ਉਹ ਪੇਸ਼ ਕਰ ਰਹੇ ਨੇ ਔਰ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਜੀ ਉਹ ਝੰਡੀਆਂ ਵੀ ਲਹਿਰਾਉਂਦੇ ਫਿਰਦੇ ਨੇ। ਸ਼ਾਇਦ ਇਹ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਇਸ ਕਰਕੇ ਆ ਕਿ ਜਿਹੜਾ ਰਾਜ ਨਹੀਂ ਸੇਵਾ ਵਾਲਾ ਜਿਹੜਾ ਕਨਸੈਪਟ ਸੀਗਾ ਉਹ ਨਵੇਂ ਤਰੀਕੇ ਦੇ ਨਾਲ ਜਿਹੜਾ ਜੀ ਉਹ ਸਾਹਮਣੇ ਆਉਣ ਲੱਗਿਆ। ਜਿਹੜੇ ਖਰੀਦ ਕੇਂਦਰਾਂ ਦੇ ਵਿੱਚ ਜਿਹੜੀ ਕਣਕ ਪਹੁੰਚੀ ਆ ਤਾਂ ਇੱਥੇ ਵੀ ਕਾਂਗਰਸ ਦੇ ਜਿਹੜੇ ਹਾਰੇ ਹੋਏ ਉਮੀਦਵਾਰ ਨੇ ਉਹ ਖਰੀਦ ਏਜੰਸੀਆਂ ਦੀ ਅਫਸਰਾਂ ਦੀ ਹਾਜ਼ਰੀ ਦੇ ਵਿੱਚ ਕਣਕ ਦੀ ਖਰੀਦ ਜਿਹੜੀ ਆ ਉਹ ਸ਼ੁਰੂ ਕਰਵਾਉਂਦੇ ਫਿਰਦੇ ਨੇ। 5 ਜ਼ਿਲ੍ਹਿਆਂ ਦੇ 7-8 ਹਾਰੇ ਹੋਏ ਜਿਹੜੇ ਕਾਂਗਰਸੀ ਉਮੀਦਵਾਰ ਨੇ ਉਹਨਾਂ ਨੇ ਖਰੀਦ ਅਫਸਰਾਂ ਨੂੰ ਜ਼ਬਾਨੀ ਹਦਾਇਤਾਂ ਵੀ ਜਿਹੜੀਆਂ ਦਿੱਤੀਆਂ ਨੇ। ਪੁਲਿਸ ਅਫਸਰ ਵੀ ਇਹਨਾਂ ਦੇ ਜਿਹੜੇ ਹਲਕਾ ਸੇਵਾਦਾਰ ਨੇ ਉਹਨਾਂ ਦੇ ਫੋਨ ਉਡੀਕ ਰਹੇ ਨੇ। ਸਰਕਾਰੀ ਅਫਸਰ ਹਲਕੇ ਵਿਚਲੇ ਕਿਸੇ ਵੀ ਖਾਸ ਕੰਮ ਨੂੰ ਹਲਕਾ ਸੇਵਾਦਾਰਾਂ ਤੋਂ ਪੁੱਛੇ ਤੋਂ ਬਿਨਾਂ ਜਿਹੜਾ ਉਹ ਨਹੀਂ ਕਰਦੇ। ਪੁਲਿਸ ਦੇ ਇੱਕ ਅਧਿਕਾਰੀ ਜਿਹੜਾ ਜੀ ਉਹ ਕਹਿੰਦਾ ਕਿ ਹਾਰੇ ਹੋਏ ਉਮੀਦਵਾਰ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਹਦਾਇਤਾਂ ਜਿਹੜੀਆਂ ਜੀ ਉਹ ਦਿੰਦੇ ਨੇ ਜਾਂ ਉਹਨਾਂ ਨੇ ਦੇਣੀਆਂ ਸ਼ੁਰੂ ਜਿਹੜੀਆਂ ਉਹ ਕਰ ਦਿੱਤੀਆਂ ਨੇ ਜੀ। ਹਾਲਾਂਕਿ ਇਹ ਪੇਂਡੂ ਵਿਕਾਸ ਮਹਿਕਮੇ ਦੇ ਅਫਸਰ ਜਿਹੜੇ ਨੇ ਜੀ ਉਹ ਕਾਂਗਰਸ ਦੇ ਹਾਰੇ ਉਮੀਦਵਾਰਾਂ ਨੂੰ ਹਦਾਇਤਾਂ ਜਾਰੀ ਕਰ ਰਹੇ ਨੇ। ਥਾਣੇਦਾਰ ਉਹਨਾਂ ਨੂੰ ਪੁੱਛ ਕੇ ਫੈਸਲਾ ਜਿਹੜਾ ਜੀ ਉਹ ਲੈਂਦੇ ਨੇ। ਭਾਵ ਕਿ ਜੋ ਕੁਝ ਪਹਿਲਾਂ ਜਿਹੜਾ ਚੱਲਦਾ ਸੀਗਾ ਉਹ ਤਕਰੀਬਨ ਉਹੋ ਜਿਹਾ ਚੱਲਣਾ ਜਿਹੜਾ ਜੀ ਉਹ ਸ਼ੁਰੂ ਹੋ ਗਿਆ। ਮਾਨਸਾ ਦੇ ਵਿੱਚ ਕਾਂਗਰਸ ਦੀ ਹਾਰੀ ਹੋਈ ਉਮੀਦਵਾਰ ਮੰਜੂ ਬਾਂਸਲ ਜਿਹੜੀ ਹੈ ਜੀ ਨਵੀਂ ਫਾਇਰ ਬ੍ਰਿਗੇਡ ਮਿਲੀ ਆ ਉਹਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰ ਰਹੇ ਨੇ। ਜਿਹੜਾ ਉੱਥੇ ਸਮਾਗਮ ਹੋਇਆ ਉਹਦੇ ਵਿੱਚ ਵੀ ਬਾਰ-ਬਾਰ ਹਲਕਾ ਸੇਵਾਦਾਰ ਜਿਹੜਾ ਜੀ ਉਹ ਕਿਹਾ ਗਿਆ। ਔਰ ਜਿਹੜੇ ਹੁਣ ਭਦੌੜ ਤੋਂ ਜਿੱਤੇ ਹੋਏ MLA ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਇਹ ਕਿਹਾ ਜੀ ਕਿ ਇੱਥੋਂ ਜਿਹੜੇ ਹਾਰੇ ਹੋਏ ਕਾਂਗਰਸ ਦੇ ਉਮੀਦਵਾਰ ਨੇ ਜੀ ਉਹ ਥਾਂ ਦੇ ਉੱਤੇ ਹਲਕਾ ਸੇਵਾਦਾਰ ਦੇ ਵਜੋਂ ਜਿਹੜਾ ਉਹ ਵਿਚਰ ਰਹੇ ਨੇ। ਇਸੇ ਤਰੀਕੇ ਦੇ ਨਾਲ ਤਲਵੰਡੀ ਸਾਬੋ ਤੋਂ ਜਿਹੜੀ ਜਿੱਤੀ ਹੋਈ MLA ਹੈ ਬਲਜਿੰਦਰ ਕੌਰ ਉਹਨੇ ਵੀ ਕਿਹਾ ਕਿ ਇੱਥੋਂ ਹਾਰੇ ਹੋਏ ਜਿਹੜੇ ਕਾਂਗਰਸੀ ਨੇ ਉਹ ਹਲਕਾ ਸੇਵਾਦਾਰ ਵਜੋਂ ਝੰਡੀਆਂ ਜਿਹੜੀਆਂ ਜੀ ਵੱਖ-ਵੱਖ ਸਮਾਗਮਾਂ ਨੂੰ ਦਿਖਾ ਰਹੇ ਨੇ ਔਰ ਉਹ ਵਿਚਰ ਰਹੇ ਨੇ ਹਲਕਿਆਂ ਦੇ ਵਿੱਚ ਇਸ ਤਰ੍ਹਾਂ ਜਿਵੇਂ ਉਹ MLA ਹੀ ਹੋਣ ਜੀ। ਬਿਲਕੁਲ ਜੀ, ਰਾਜ ਨਹੀਂ ਸੇਵਾ ਦਾ ਇਹ ਦੂਜਾ ਪੱਖ ਹੈ ਜੀ। ਤੇ ਅੱਗੇ ਆਪਾਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸਾਜਨ ਦੀ ਜੇ ਗੱਲ ਕਰੀਏ ਤਾਂ ਉਹ ਭਾਰਤ ਪਹੁੰਚ ਗਏ ਜੀ। ਬਿਲਕੁਲ ਜੀ, ਉਹ ਇੱਥੇ ਪਹੁੰਚ ਗਏ ਨੇ ਜੀ ਭਾਰਤ ਦੇ ਵਿੱਚ ਔਰ ਕੱਲ ਨੂੰ ਉਹ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਆਉਣਗੇ। ਜਿਹੜਾ ਇਹ ਉਹਨਾਂ ਦਾ 7 ਦਿਨਾਂ ਭਾਰਤ ਦੌਰਾ ਹੈ ਜੀ। ਦੋਵਾਂ ਮੁਲਕਾਂ ਦੇ ਵਿਚਾਲੇ
ਰੱਖਿਆ ਤੇ ਸੁਰੱਖਿਆ ਸਹਿਯੋਗ ਨੂੰ ਜਿਹੜਾ ਜੀ ਕਰਨ ਦੇ ਰਾਹ ਲੱਭੇ ਜਾਣਗੇ। ਹਰਜੀਤ ਸਿੰਘ ਸੱਜਣ ਹੋਰੀ, ਭਾਰਤ ਦੇ ਰੱਖਿਆ ਮੰਤਰੀ ਅਰੁਣ ਜੇਤਲੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਹੋਰਾਂ ਦੇ ਨਾਲ ਇਸ ਮਸਲਿਆਂ ਦੇ ਉੱਤੇ ਉਹਨਾਂ ਦੀਆਂ ਅੱਜ ਜਿਹੜੀਆਂ ਜੀ ਉਹ ਮੀਟਿੰਗਸ ਹੋਣਗੀਆਂ। ਰੱਖਿਆ ਤੇ ਸੁਰੱਖਿਆ ਸੰਬੰਧਾਂ ਦੇ ਉੱਤੇ ਧਿਆਨ ਜਿਹੜਾ ਜੀ ਉਹ ਕੇਂਦਰਿਤ ਰਹੂਗਾ। ਰਾਇਸਨਾ ਹਿਲਸ ਦੇ ਵਿੱਚ ਅੱਜ ਜਿਹੜੇ ਦੱਖਣੀ ਬਲਾਕ ਦੇ ਵਿੱਚ ਤਿੰਨੇ ਜਿਹੜੀਆਂ ਸੈਨਾਵਾਂ ਨੇ ਭਾਰਤ ਦੀਆਂ, ਉਹਨਾਂ ਦੇ ਵੱਲੋਂ ਗਾਰਡ ਆਫ ਆਨਰ ਜਿਹੜਾ ਜੀ ਉਹ ਦਿੱਤਾ ਜਾ ਰਿਹਾ। ਔਰ ਪਹਿਲੇ ਤੈਅ ਪ੍ਰੋਗਰਾਮ ਦੇ ਅਨੁਸਾਰ ਉਹਨਾਂ ਨੂੰ ਗਾਰਡ ਆਫ ਆਨਰ ਨਹੀਂ ਦਿੱਤਾ ਜਾ ਰਿਹਾ ਸੀਗਾ, ਪਰ ਮੁੜ ਕੇ ਜਿਹੜਾ ਜੀ ਇਹਨੂੰ ਦੁਰਸਤ ਕੀਤਾ ਗਿਆ ਤੇ ਅੱਜ ਬਕਾਇਦਾ ਤੌਰ ਦੇ ਉੱਤੇ ਗਾਰਡ ਆਫ ਆਨਰ ਜਿਹੜਾ ਜੀ ਉਹਨਾਂ ਨੂੰ ਪੇਸ਼ ਕੀਤਾ ਜਾਊਗਾ। ਅੱਜ ਜਿਹੜਾ ਉਹ ਦਿੱਲੀ ਰੁੱਝੇ ਰਹਿਣਗੇ, ਭਲਕੇ ਸ਼ਾਮੀ ਜਿਹੜਾ ਜੀ ਉਹ ਇੱਥੇ ਅੰਮ੍ਰਿਤਸਰ ਦੇ ਵਿੱਚ ਆ ਜਾਣਗੇ। ਔਰ ਪਰਸੋਂ ਨੂੰ ਜਿਹੜਾ ਜੀ ਉਹ ਇੱਥੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣਗੇ। ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਰੁਝੇਵੇਂ ਨੇ ਉਹ ਹੈਗੇ ਨੇ ਚੰਡੀਗੜ੍ਹ ਦੇ ਵਿੱਚ ਜਿਹੜੀ ਇੱਕ ਖੁੱਲ ਰਹੀ ਹੈ, ਜਿਹੜੀ ਹੈਗੀ ਆ ਐਮਬੈਸੀ ਆਲਰੇਡੀ, ਉਹ ਨਵੀਂ ਬਿਲਡਿੰਗ ਦੇ ਵਿੱਚ ਜਿਹੜਾ ਜੀ ਉਹ ਸ਼ਿਫਟ ਹੋ ਰਹੇ ਨੇ, ਜਿੱਥੇ ਕਿ ਉਹ ਇਸ ਬਿਲਡਿੰਗ ਦਾ ਉਦਘਾਟਨ ਕਰਨਗੇ। ਅੰਮ੍ਰਿਤਸਰ ਤੋਂ ਇਲਾਵਾ ਚੰਡੀਗੜ੍ਹ ਤੇ ਮੁੰਬਈ ਦੇ ਵਿੱਚ ਵੀ ਉਹ ਜਾਣਗੇ। ਔਰ ਮੁੰਬਈ ਦੇ ਵਿੱਚ ਉਹਨਾਂ ਦੀਆਂ ਕੁਝ ਜਿਹੜੀਆਂ ਜੀ ਮੀਟਿੰਗਸ ਦੱਸੀਆਂ ਗਈਆਂ ਨੇ। ਇੱਕ ਹਫ਼ਤੇ ਦਾ ਉਹਨਾਂ ਦਾ ਜਿਹੜਾ ਦੌਰਾ ਜੀ ਇਹ ਰੁਝੇਵਿਆਂ ਭਰਿਆ ਹੋਊਗਾ। ਜਿਹੜੇ ਇੱਥੇ ਅੰਮ੍ਰਿਤਸਰ ਦੇ ਵਿੱਚ ਨੇ, ਅਜੇ ਤੱਕ ਜਿੰਨੀ ਕਿ ਆ ਰਹੀ ਹੈ ਖਬਰ ਕਿ ਕਿਸੇ ਮੰਤਰੀ ਨੂੰ ਵੀ ਜਿਹੜੀ ਇਹਦੀ ਡਿਊਟੀ ਨਹੀਂ ਲਾਈ ਗਈ, ਉਹਨਾਂ ਨੂੰ ਅਗਲਵਾਂਢੀ ਲੈਣ ਦੇ ਵਾਸਤੇ। ਜਿਹੜਾ ਏਅਰਪੋਰਟ ਹੈ ਅੰਮ੍ਰਿਤਸਰ ਵਾਲਾ, ਉੱਥੋਂ ਡਿਪਟੀ ਕਮਿਸ਼ਨਰ ਤੇ SSP ਜਿਹੜੇ ਨੇ ਉਹੀ ਉਹਨਾਂ ਦਾ ਸਵਾਗਤ ਕਰਨ ਦੇ ਵਾਸਤੇ ਹਾਜ਼ਰ ਹੋਣਗੇ। ਦੱਸੀਏ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਨੂੰ ਨਹੀਂ ਮਿਲਣਗੇ, ਜਿਹਦੇ ਕਰਕੇ ਜਿਹੜਾ ਜੀ ਕਿਸੇ ਵੀ ਮੰਤਰੀ ਦੀ ਵੀ ਡਿਊਟੀ ਜਿਹੜੀ ਹੈ ਜੀ ਉਹ ਨਹੀਂ ਲਾਈ ਗਈ। ਵੈਸੇ ਪ੍ਰੋਟੋਕਾਲ ਦੇ ਮੁਤਾਬਕ ਇਹ ਪਹਿਲੀ ਵਾਰੀ ਇਸ ਤਰ੍ਹਾਂ ਦਾ ਹੋ ਰਿਹਾ ਜੀ। ਬਿਲਕੁਲ ਜੀ, ਜੋ ਕੁਛ ਕਰ ਰਹੇ ਆ ਭੁਗਤਣਾ ਜ਼ਰੂਰ ਪਊਗਾ। ਤਾਂ ਅੱਗੇ ਆਪਾਂ ਪੰਜਾਬ ਦੇ ਵਿੱਚ ਜੇ ਬਿਜਲੀ ਦੀ ਗੱਲ ਕਰੀਏ ਤੇ ਪਹਿਲੀ ਸਰਕਾਰ ਸੀ ਉਹ ਬੜਾ ਰੌਲਾ ਪਾਉਂਦੀ ਰਹੀ ਵੀ ਇਹ ਸਸਤੀ ਕੀਤੀ ਜਾਊਗੀ, ਕੀ ਹੁਣ ਸੱਚਮੁੱਚ ਹੀ ਸਸਤੀ ਹੋ ਰਹੀ ਹੈ? ਐਕਚੁਅਲੀ ਜਦੋਂ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਹੋਰੀ ਆਪਣੀ ਟੀਮ ਦੇ ਨਾਲ ਗਏ ਨੇ ਮੁੰਬਈ ਦੇ ਵਿੱਚ, ਜਿਹੜੇ ਬਿਜ਼ਨਸਮੈਨ ਨੇ ਉਹਨਾਂ ਨੂੰ ਜਿਹੜਾ ਜੀ ਅਟਰੈਕਟ ਕਰਨ ਦੇ ਵਾਸਤੇ ਕਿ ਪੰਜਾਬ ਦੇ ਵਿੱਚ ਤੁਸੀਂ ਬਿਜ਼ਨਸ ਜਿਹੜਾ ਜੀ ਉਹ ਲੈ ਕੇ ਆਓ। ਕਿੰਨੇ ਕੁ ਆਉਣਗੇ ਬਿਜ਼ਨਸ ਵਾਲੇ, ਕੀ ਹੋਊਗਾ, ਇਹ ਤਾਂ ਕੱਲ੍ਹ ਦੀਆਂ ਅਜੇ ਜਿਹੜੀਆਂ ਜੀ ਉਹ ਗੱਲਾਂ ਨੇ। ਅਜੇ ਉਹਦੇ ਵਿੱਚੋਂ ਕੁਝ ਬਹੁਤ ਜ਼ਿਆਦਾ ਕੁਝ ਤਾਂ ਨਹੀਂ ਨਿਕਲਿਆ, ਪਰ ਇੱਕ ਗੱਲ ਬੜੀ ਅਜੀਬ ਉੱਥੇ ਹੋਈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਰਿਲਾਇੰਸ ਇੰਡਸਟਰੀ ਵਾਲਿਆਂ ਨੂੰ ਇਹ ਕਿਹਾ ਕਿ ਤੁਸੀਂ ਪ੍ਰੋਜੈਕਟ ਲਿਆਓ ਪੰਜਾਬ ਦੇ ਵਿੱਚ, ਅਸੀਂ ਤੁਹਾਨੂੰ ਸਸਤੀ ਬਿਜਲੀ ਜਿਹੜੀ ਹੈ ਜੀ ਉਹ ਦੇਵਾਂਗੇ 5 ਰੁਪਏ ਪਰ ਯੂਨਿਟ। ਅੱਗੋਂ ਜਿਹੜਾ ਜਵਾਬ ਸੀਗਾ ਜੀ ਮੁਕੇਸ਼ ਅੰਬਾਨੀ ਹੋਰਾਂ ਦਾ ਕਿ ਤੁਸੀਂ ਇੱਦਾਂ ਕਰੋ, ਪੰਜਾਬ ਦੇ ਵਾਸਤੇ ਬਿਜਲੀ ਸਾਡੇ ਕੋਲੋਂ ਲਓ 1 ਰੁਪਈਆ ਤੇ 75 ਪੈਸੇ ਨੂੰ ਪਰ ਯੂਨਿਟ। ਤੁਸੀਂ 5 ਰੁਪਏ ਸਾਨੂੰ ਜੋ ਦੇ ਰਹੇ ਹੋ, ਸਾਡੇ ਤੋਂ ਪਹਿਲਾਂ ਬਿਜਲੀ ਜਿਹੜੀ ਹੈ ਜੀ ਉਹ ਲਓ। ਤੋ ਇਹ ਜਿਹੜੀ ਸੀਗੀ ਨਾ ਜੀ, ਉਦੋਂ ਤੋਂ ਫਿਰ ਗੱਲ ਜਿਹੜੀ ਚੱਲਣੀ ਸ਼ੁਰੂ ਹੋਈ ਕਿ ਇੱਥੇ ਪੰਜਾਬ ਦੇ ਵਿੱਚ ਐਕਚੁਅਲੀ ਆਪਾਂ ਬਹੁਤ ਵਾਰੀ ਇਹ ਗੱਲ ਕੀਤੀ ਆ, ਨਵੇਂ ਬਣੇ ਜਿਹੜੇ ਥਰਮਲ ਪਲਾਂਟ ਨੇ ਉਹਨਾਂ ਤੋਂ ਬਹੁਤ ਮਹਿੰਗੇ ਭਾਅ ਦੀ ਬਿਜਲੀ ਜਿਹੜੀ ਹੈ ਜੀ ਉਹ ਖਰੀਦੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ, ਪਿਛਲੀ ਸਰਕਾਰ ਦੇ ਵੱਲੋਂ। ਔਰ ਹੁਣ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਦੋ ਕੰਪਨੀਆਂ ਨੇ ਉਹਨਾਂ ਦੇ ਨਾਲ ਸਮਝੌਤਾ ਜਿਹੜਾ ਜੀ ਉਹ ਸਾਈਨ ਹੋ ਰਿਹਾ। ਇਹਦੇ ਵਿੱਚ ਮਹਿੰਦਰਾ ਸ਼ਾਮਲ ਹੈ ਤੇ ਰਿਲਾਇੰਸ ਪਾਵਰ ਸ਼ਾਮਲ ਹੈ ਜੀ। ਇਹਨਾਂ ਤੋਂ ਮਹਿੰਦਰਾ ਤੋਂ ਜਿਹੜੀ ਹੈ ਜੀ 1.5 ਰੁਪਏ ਪਰ ਯੂਨਿਟ ਤੇ ਰਿਲਾਇੰਸ ਤੋਂ 1.25 ਰੁਪਏ ਪਰ ਯੂਨਿਟ ਜਿਹੜੀ ਹੈ ਜੀ ਉਹ ਬਿਜਲੀ ਖਰੀਦੀ ਜਾਊਗੀ। ਇਹਦਾ ਫਾਇਦਾ ਜਿਹੜਾ ਜੀ ਉਹ ਪੰਜਾਬ ਵਾਲਿਆਂ ਨੂੰ ਹੋਊਗਾ। ਪੰਜਾਬ ਦੇ ਵਿੱਚ ਜਿਹੜੇ ਖਪਤਕਾਰ ਨੇ ਜੀ ਉਹਨਾਂ ਨੂੰ 5 ਰੁਪਏ ਯੂਨਿਟ ਜਿਹੜੀ ਹੈ ਜੀ ਇਹ ਬਿਜਲੀ ਮਿਲੂਗੀ। ਇਸ ਵੇਲੇ 7.25 ਰੁਪਏ ਤੋਂ ਉੱਪਰ ਦਾ ਰੇਟ ਜਿਹੜਾ ਜੀ ਉਹ ਪਰ ਯੂਨਿਟ ਦਾ ਪੰਜਾਬ ਦੇ ਵਿੱਚ ਬਿਜਲੀ ਦਾ ਦੇਣਾ ਪੈ ਰਿਹਾ। ਜੇ ਇਹ ਜਿਹੜਾ ਜੀ ਸਮਝੌਤਾ, ਜਿਵੇਂ ਇਹ ਕਿਹਾ ਗਿਆ, ਸਨਅਤੀ, ਘਰੇਲੂ ਤੇ ਵਪਾਰਕ ਖਪਤਕਾਰ ਜਿਹੜੇ ਨੇ ਜੀ ਇਹਨਾਂ ਸਾਰਿਆਂ ਨੂੰ ਬਿਜਲੀ ਸਸਤੀ ਮਿਲੂਗੀ। ਇਹ ਜਿਹੜਾ ਜੀ ਸਮਝੌਤਾ ਜਦੋਂ ਹੋ ਜਾਂਦਾ ਤੇ ਪਾਵਰ ਜਿਹੜਾ ਜੀ ਇਹ ਸਸਤੀ ਹੋਊਗੀ। ਔਰ ਹਰਿਆਣੇ ਤੋਂ ਬਾਅਦ ਇਹ ਦੂਜਾ ਸੂਬਾ ਹੋਊਗਾ ਜਿਹਦੇ ਵਿੱਚ ਇਹ ਰੇਟ ਜਿਹੜੇ ਨੇ ਉਹ ਸਹੀ ਹੋਣਗੇ, ਘੱਟ ਜਿਹੜੇ ਆ ਜੀ ਉਹ ਹੋਣਗੇ। ਨਹੀਂ ਤਾਂ ਇੱਥੇ ਜਿਹੜਾ ਜੀ ਕਚੂਮਰ ਕੱਢਿਆ ਪਿਆ ਆਮ ਬੰਦੇ ਦਾ ਬਿਜਲੀ ਦੇ ਰੇਟਾਂ ਨੇ। ਇਹ ਕਿਹਾ ਜਾਂਦਾ ਸੀਗਾ ਬਿਜਲੀ ਜਿਹੜੀ ਆ ਜੀ ਲਓ ਦੇਖੋ ਸਰਪਲਸ ਇੱਥੇ ਹੋ ਗਈ ਆ, ਜਿਹੜੇ ਪੰਜਾਬ ਦੇ ਥਰਮਲ ਪਲਾਂਟ ਨੇ ਸਰਕਾਰੀ ਉਹ ਬੰਦ ਕਰਕੇ ਉਹਨਾਂ ਨੂੰ ਜਿਹੜਾ ਜੀ ਜਿੰਦੇ ਕੁੰਡੇ ਲਾ ਕੇ ਪ੍ਰਾਈਵੇਟ ਜਿਹੜੇ ਖੁੱਲੇ ਥਰਮਲ ਪਲਾਂਟ ਨੇ ਉਹਨਾਂ ਤੋਂ ਮਹਿੰਗੀ ਬਿਜਲੀ ਖਰੀਦੀ ਜਾ ਰਹੀ ਆ। ਸਾਈਨ ਉਹਨਾਂ ਦੇ ਨਾਲ ਉਹ ਕੀਤੇ ਹੋਏ ਨੇ ਕਿ ਇੰਨੀ ਬਿਜਲੀ ਇੰਨੇ 'ਚ ਖਰੀਦਾਂਗੇ, ਨਹੀਂ ਖਰੀਦਾਂਗੇ ਤੇ ਇੰਨੇ ਤੁਹਾਨੂੰ ਪੈਸੇ ਜਿਹੜੇ ਜੀ ਉਹ ਦਿੱਤੇ ਜਾਣਗੇ। ਹੁਣ ਜਿਹੜਾ ਜੀ ਇਹ ਕਿਹਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਤੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਕਿ ਸਰਕਾਰ ਦੇ ਕੋਲੇ ਇੰਨੇ ਪੈਸੇ ਹੈ ਨਹੀਂ ਗੇ ਕਿ ਉਹ ਸਬਸਿਡੀ ਜਿਹੜੀ ਹੈ ਜੀ ਉਹ ਦੇ ਸਕੇ ਬਿਜਲੀ ਦੀ ਲੋੜ ਨੂੰ ਪੂਰਾ ਜਿਹੜਾ ਜੀ ਉਹ ਕਰਨ ਦੇ ਵਾਸਤੇ। ਇਹ ਅਸਿੱਧੇ ਰੂਪ ਦੇ ਵਿੱਚ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਨੇ
ਇਹ ਉਹਨਾਂ ਨੂੰ ਜਿਹੜਾ ਜੀ ਉਹ ਮੈਸੇਜ ਹੈ ਇੱਕ ਕਿਸਮ ਦੇ ਨਾਲ, ਕਿਉਂਕਿ ਉਹਨਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ ਤੇ ਸਬਸਿਡੀ ਉਹਨਾਂ ਨੂੰ ਜਿਹੜੀ ਜੀ ਉਹ ਦਿੱਤੀ ਨਹੀਂ ਜਾਊਗੀ ਜੇ ਇਹ ਸਰਕਾਰ ਸਮਝੌਤੇ ਰੱਦ ਕਰਦੀ ਆ। ਤੇ ਇਹ ਜਿਹੜੇ ਥਰਮਲ ਪਲਾਂਟ ਨੇ, ਇੱਕ ਰਾਜਪੁਰੇ ਦੇ ਵਿੱਚ ਲੱਗਿਆ, ਇੱਕ ਗੋਇੰਦਵਾਲ ਸਾਹਿਬ 'ਚ ਲੱਗਿਆ, ਇਹਨਾਂ ਦਾ ਭਵਿੱਖ ਜਿਹੜਾ ਜੀ ਉਹ ਕੀ ਹੋਊਗਾ, ਇਹ ਵੇਖਣ ਵਾਲੀ ਗੱਲ ਹੋਊਗੀ। ਵੈਸੇ ਇਹ ਦੁਰਸਤ ਫੈਸਲਾ ਆ ਕਿ ਜਿਹੜੀ ਚੀਜ਼ ਤੁਹਾਨੂੰ ਇੰਨੀ ਸਸਤੀ ਬਾਹਰੋਂ ਮਿਲ ਰਹੀ ਆ 1.5 ਰੁਪਏ ਨੂੰ ਤੇ ਪੌਣੇ 2 ਰੁਪਏ ਨੂੰ, ਤੁਸੀਂ ਇਹਨਾਂ ਥਰਮਲ ਪਲਾਂਟਾਂ ਤੋਂ 5.5 ਰੁਪਏ 6 ਰੁਪਏ ਨੂੰ ਜਿਹੜੀ ਆ ਜੀ ਉਹ ਕਿਉਂ ਖਰੀਦ ਰਹੇ ਆ ਜੀ। ਦੇਖਦੇ ਹਾਂ ਜੀ ਹੁੰਦਾ ਕੀ ਅੱਗੇ। ਤਾਂ ਅੱਗੇ ਆਪਾਂ ਪੰਥਕ ਜਥੇਬੰਦੀਆਂ ਦੀ ਗੱਲ ਕਰੀਏ। ਉਹਨਾਂ ਨੇ ਹਰਜੀਤ ਸਿੰਘ ਸੱਜਣ ਦੇ ਮਾਮਲੇ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਘੇਰਿਆ। ਬਿਲਕੁਲ ਜੀ, ਇਹ ਜਿਹੜੀਆਂ ਹੈ ਜੀ ਸਿੱਖ ਜਥੇਬੰਦੀਆਂ, ਇਹਨਾਂ ਨੇ ਕੱਲ ਇੱਕ ਮੀਟਿੰਗ ਕਰਕੇ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਉਹ ਚੰਡੀਗੜ੍ਹ ਦੇ ਵਿੱਚ ਲਾਈ ਆ, ਜਿਹਦੇ ਵਿੱਚ ਜਿਹੜਾ ਵਰਲਡ ਸਿੱਖ ਸੰਗਠਨ ਆ ਜੀ ਉਹਦੇ KS ਗਿੱਲ, ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ, ਮਨੁੱਖੀ ਅਧਿਕਾਰਾਂ ਦੇ ਵਕੀਲ ਅਮਰ ਸਿੰਘ ਚਾਹਲ, ਹਰਪਾਲ ਸਿੰਘ ਚੀਮਾ, ਕਰਮਜੀਤ ਸਿੰਘ ਜਿਹੜੇ ਜੀ ਇਹ ਸ਼ਾਮਲ ਨੇ। ਇਹਨਾਂ ਸਾਰਿਆਂ ਨੇ ਜਿਹੜੀ ਹੈ ਜੀ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਆਖੀ ਆ ਕਿ ਆਪਣੀ ਮਿਹਨਤ, ਹਲੀਮੀ ਤੇ ਲਿਆਕਤ ਦੇ ਨਾਲ ਹਰਜੀਤ ਸਿੰਘ ਸੱਜਣ ਹੋਰੀ ਕੈਨੇਡਾ ਦੇ ਰੱਖਿਆ ਮੰਤਰੀ ਜਿਹੜੇ ਆ ਜੀ ਉਹ ਬਣੇ ਆ, ਔਰ ਉਹਨਾਂ ਦੇ ਵਿਰੁੱਧ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਦੇ ਵੱਲੋਂ ਬਿਨਾਂ ਕਿਸੇ ਆਧਾਰ ਤੇ ਖਾਲਿਸਤਾਨੀ ਹੋਣ ਦੇ ਦੋਸ਼ ਲਾ ਕੇ ਸਮੁੱਚੀ ਸਿੱਖ ਕੌਮ ਨੂੰ ਠੇਸ ਜਿਹੜੀ ਆ ਉਹ ਪਹੁੰਚਾਈ ਗਈ ਆ। ਇਹ ਆਖਿਆ ਗਿਆ ਜੀ ਕਿ ਇਹਦੇ ਨਾਲ ਕੈਨੇਡਾ ਦੇ ਗਲਤ ਅਨਸਰਾਂ ਨੂੰ ਨਸਲੀ ਹਿੰਸਾ ਕਰਨ ਦਾ ਹੋਰ ਬਲ ਜਿਹੜਾ ਜੀ ਉਹ ਮਿਲ ਸਕਦਾ, ਔਰ ਵਿਦੇਸ਼ਾਂ ਦੇ ਵਿੱਚ ਵਸਦੇ ਸਿੱਖ ਜਿਹੜੇ ਆ ਉਹ ਮੁਸੀਬਤ ਦੇ ਵਿੱਚ ਫਸ ਸਕਦੇ ਨੇ। ਇਹਨਾਂ ਪ੍ਰੈਸ ਕਾਨਫਰੰਸ ਦੇ ਵਿੱਚ ਦੋਸ਼ ਇਹ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਪੰਜਾਬ ਦਾ ਹਿੰਦੂ ਵੋਟ ਬੈਂਕ ਹੈ ਉਹਨੂੰ ਖੁਸ਼ ਕਰਨ ਦੇ ਵਾਸਤੇ ਹਰਜੀਤ ਸਿੰਘ ਸੱਜਣ ਹੋਰਾਂ ਦੇ ਉੱਤੇ ਖਾਲਿਸਤਾਨੀਆਂ ਦੇ ਹਮਦਰਦ ਹੋਣ ਦੇ ਜਿਹੜੇ ਆ ਜੀ ਉਹ ਦੋਸ਼ ਲਾਏ ਨੇ। ਇਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਗੰਭੀਰ ਦੋਸ਼ ਕੁਛ ਲਾਏ ਨੇ ਕਿ ਪੁਰਾਣਾ ਇਤਿਹਾਸ ਵੀ ਜਿਹੜਾ ਜੀ ਇਹ ਦੱਸਦਾ ਹੈ ਕਿ ਉਹਨਾਂ ਤੋਂ ਕਿਸੇ ਇਨਸਾਫ ਦੀ ਆਸ ਜਿਹੜੀ ਆ ਉਹ ਨਹੀਂ ਆ। ਇਹਨਾਂ ਆਗੂਆਂ ਨੇ, ਪੰਥਕ ਆਗੂਆਂ ਨੇ ਇਹ ਵੀ ਕਿਹਾ ਕਿ ਅਸਲ ਦੇ ਵਿੱਚ ਓਨਟਾਰੀਓ ਦੀ ਵਿਧਾਨ ਸਭਾ ਦੇ ਵਿੱਚ 1984 ਨੂੰ ਜਿਹੜਾ ਜੀ ਕਤਲੇਆਮ ਕਰਾਰ ਦੇਣ ਤੋਂ ਬਾਅਦ ਕਾਂਗਰਸ ਜਿਹੜੀ ਹੈ ਜੀ ਉਹ ਘਬਰਾਈ ਹੋਈ ਹੈ, ਜਿਹਦੇ ਤਹਿਤ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਨੇ ਸੱਜਣ ਹੋਰਾਂ ਨੂੰ ਜਿਹੜਾ ਜੀ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ। ਦੂਜੇ ਪਾਸੇ ਜਿਹੜੇ ਕਾਂਗਰਸੀ ਨੇ, ਜਿਹਦੇ ਵਿੱਚ ਬੇਅੰਤ ਸਿੰਘ ਹੋਰਾਂ ਦੇ ਪੁੱਤਰੇ ਰਵਨੀਤ ਸਿੰਘ ਬਿੱਟੂ ਤੇ ਇੱਕ ਗੁਰਜੀਤ ਸਿੰਘ ਔਜਲਾ ਨੇ, ਉਹਨਾਂ ਨੇ ਇਹ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਆਲੋਚਨਾ ਕਰਨ ਵਾਲੇ ਭਾਰਤ ਵਿਰੋਧੀ ਤਾਕਤਾਂ ਦੇ ਹੱਥਾਂ ਦੇ ਵਿੱਚ ਜਿਹੜਾ ਜੀ ਉਹ ਖੇਡ ਰਹੇ ਨੇ, ਔਰ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਜੀ ਹਰਜੀਤ ਸਿੰਘ ਸੱਜਣ ਹੋਰੀ ਨੇ ਉਹ ਖਾਲਿਸਤਾਨੀ ਨੇ, ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਹੀ ਸਟੈਂਡ ਉਹਦੇ ਉੱਤੇ ਜਿਹੜਾ ਜੀ ਉਹ ਲਿਆ। ਬਿਲਕੁਲ ਜੀ, ਕਈ ਚਮਚੇ ਚਾਟੜੇ ਇਸ ਤਰ੍ਹਾਂ ਹੀ ਬੋਲ ਰਹੇ ਆ। ਤੇ ਅੱਗੇ ਆਪਾਂ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਇੱਕ ਆਗੂ ਤੇ ਕਾਂਗਰਸੀਆਂ ਨੇ ਹਮਲਾ ਕੀਤਾ। ਇਹ ਹਮਲੇ ਜਿਹੜੇ ਆ ਜੀ ਉਹ ਜਾਰੀ ਆ, ਕਿਸੇ ਨਾ ਕਿਸੇ ਰੂਪ ਦੇ ਵਿੱਚ ਪਹਿਲਾਂ ਅਕਾਲੀਆਂ ਤੇ ਜਾਂ ਪੱਤਰਕਾਰਾਂ ਤੇ ਜਿਹੜੇ ਹੋ ਰਹੇ ਨੇ। ਹੁਣ ਇਹ ਲੰਬੀ ਦੇ ਵਿੱਚ ਪਿੰਡ ਮਿੱਡਾ ਦੇ ਫੋਕਲ ਪੁਆਇੰਟ ਦੇ ਉੱਤੇ ਜਿਹੜਾ ਜੀ ਇਹ ਲੜਾਈ ਹੋਈ ਆ, ਜਿਹਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਆਗੂ ਆ ਕਾਰਜ ਸਿੰਘ ਸੰਧੂ, ਉਹਨੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਜਗਪਾਲ ਸਿੰਘ ਅਬਲ ਖੁਰਾਣਾ ਦੇ ਬੰਦਿਆਂ ਦੇ ਵੱਲੋਂ ਉਹਦੇ ਉੱਤੇ ਜਿਹੜਾ ਜੀ ਹਮਲਾ ਕਰਨ ਦਾ ਦੋਸ਼ ਜਿਹੜਾ ਲਾਇਆ। ਇਹਦੇ ਵਿੱਚ 63 ਸਾਲਾ ਇੱਕ ਕਿਸਾਨ ਅਮਰੀਕ ਸਿੰਘ ਵੀ ਜਿਹੜਾ ਜੀ ਉਹ ਜ਼ਖਮੀ ਹੋਇਆ। ਦੋਵੇਂ ਆਲਮਵਾਲਾ ਹਸਪੀਟਲ ਦੇ ਵਿੱਚ ਜੇਰੇ ਇਲਾਜ ਨੇ। ਜਿਹੜਾ ਇਹ ਆਮ ਆਦਮੀ ਪਾਰਟੀ ਦਾ ਆਗੂ ਹੈ ਜੀ ਕਾਰਜ ਸਿੰਘ, ਉਹਦੇ ਸਿਰ ਦੇ ਉੱਤੇ 3 ਟਾਂਕੇ ਲੱਗੇ ਨੇ, ਜਦੋਂ ਕਿ ਅਮਰੀਕ ਸਿੰਘ ਦੇ ਹੱਥ ਦੇ ਉੱਤੇ 9 ਟਾਂਕੇ ਜਿਹੜੇ ਆ ਜੀ ਉਹ ਲੱਗੇ ਦੱਸੇ ਜਾ ਰਹੇ ਨੇ। ਜਿਹੜਾ ਇਹ ਬਜ਼ੁਰਗ ਜ਼ਖਮੀ ਹੋਇਆ ਉਹਦੇ ਮੁੰਡੇ ਨੇ ਕਿਹਾ ਜੀ ਕਿਸੇ ਪਾਰਟੀ ਦੇ ਨਾਲ ਉਹਦਾ ਕੋਈ ਸਬੰਧ ਜਿਹੜਾ ਉਹ ਹੈ ਨੀ ਗਾ। ਐਕਚੁਅਲੀ ਇਹਨਾਂ ਦੋਵਾਂ ਦੇ ਵਿਚਾਲੇ ਜਿਹੜਾ ਜੀ ਉਹ ਪਹਿਲਾਂ ਝਗੜਾ ਹੋਇਆ ਦੱਸਿਆ ਜਾਂਦਾ, ਕਾਰਜ ਸਿੰਘ ਤੇ ਜਿਹੜਾ ਕਾਂਗਰਸੀ ਆਗੂ ਆ, ਔਰ ਇਹਦੇ ਵਿੱਚ ਜਿਹੜਾ ਜੀ ਇਸ ਰਾਜੀਨਾਮੇ ਦੀ ਚੌਂਕੀ ਦੇ ਵਿੱਚ ਉਹਨੇ ਵੀਡੀਓ ਬਣਾ ਕੇ ਜਿਹੜੀ ਸੀਗੀ ਉਹ ਇੰਟਰਨੈਟ ਦੇ ਉੱਤੇ ਪਾ ਦਿੱਤੀ ਸੀ, ਜਿਹਦੇ ਕਰਕੇ ਜਿਹੜਾ ਜੀ ਇਹ ਅਮਰੀਕ ਸਿੰਘ ਆ ਉਹ ਉਹਦੇ ਉੱਤੇ ਔਖਾ ਸੀਗਾ। ਸੋ ਇਹ ਲੜਾਈ ਜਿਹੜੀ ਹੈ ਜੀ ਪਹਿਲਾਂ ਫੇਸਬੁੱਕ ਦੇ ਉੱਤੇ ਚੱਲਦੀ ਰਹੀ ਹੈ, ਔਰ ਉਹਨੇ ਇਹ ਵੀ ਲਿਖਿਆ ਸੀਗਾ ਕਿ ਜਿਹੜੇ ਕਾਂਗਰਸੀ ਵਰਕਰ ਨੇ ਉਹ ਸਾਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਨੇ, ਔਰ ਤਿਆਰੀ ਉਹਨਾਂ ਨੇ ਜਿਹੜੀ ਹੈ ਜੀ ਉਹ ਕਰ ਲਈ ਆ। ਇਹ ਲੜਾਈ ਉਦੋਂ ਬਾਅਦ ਜਿਹੜੀ ਹੈ ਜੀ ਉਹ ਹੋਈ ਦੱਸੀ ਦੀ ਆ। ਜਿਹੜੇ ਕੁੱਟਮਾਰ ਕਰਨ ਵਾਲੇ ਨੇ ਉਹ ਕਹਿੰਦੇ ਨੇ ਕਿ ਉਹਨਾਂ ਦੀਆਂ ਫੋਟੋਆਂ ਵੀ ਨਾਲ ਜਿਹੜੀਆਂ ਪਾਈਆਂ ਗਈਆਂ ਸੀ, ਜਿਹਦੇ ਤੋਂ ਉਹ ਔਖੇ ਜਿਹੜੇ ਆ ਉਹ ਦੱਸੇ ਜਾ ਰਹੇ ਨੇ। ਪੁਲਿਸ ਜਿਹੜੀ ਕਹਿੰਦੀ ਹੈ ਜੀ ਕਿ ਅਜੇ
ਜਾਂਚ ਇਹਦੀ ਜਾਰੀ ਆ, ਉਦੋਂ ਬਾਅਦ ਕੋਈ ਕਾਰਵਾਈ ਜਿਹੜੀ ਆ ਉਹ ਕਰੀ ਜਾਊਗੀ। ਵੈਸੇ ਕਾਂਗਰਸੀ ਵਰਕਰਾਂ ਦਾ ਇਹ ਸਾਰਾ ਕੁਝ ਜਿਹੜਾ ਜੀ ਸਾਰੇ ਪੰਜਾਬ ਦੇ ਵਿੱਚ ਹੀ ਜਿਹੜਾ ਜਾਰੀ ਹੈ। ਜਦੋਂ ਸ਼ਹਿ ਜਿਹੜੀ ਹੈ ਜੀ ਉਹ ਨੇਤਾ ਦੇ ਰਹੇ ਹੋਣ ਸਟੇਜਾਂ ਦੇ ਉੱਤੇ ਵੀ ਲੰਮੇ ਪਾ ਲਓ ਪੁਲਿਸ ਵਾਲਿਆਂ ਨੂੰ, ਤੇ ਫਿਰ ਇਹੋ ਜਿਹੀ ਸ਼ਹਿ ਦੇ ਇਹੋ ਜਿਹੇ ਨਤੀਜੇ ਹੀ ਨਿਕਲਦੇ ਨੇ। ਬਿਲਕੁਲ ਜੀ, ਕਹਿੰਦੇ ਵੀ ਕੁਰਸੀਆਂ ਬਦਲੀਆਂ, ਕੰਮ ਉਹੀ ਆ। ਤੇ ਅੱਗੇ ਅਖੀਰ ਦੇ ਵਿੱਚ ਮੈਂ ਇਹ ਸਵਾਲ ਹੈ ਕਿ ਜਿਹੜੇ ਵਕੀਲ ਆ ਉਹਨਾਂ ਨੂੰ ਸੁਪਰੀਮ ਕੋਰਟ ਨੇ ਲੰਬੇ ਹੱਥੀਂ ਲਿਆ। ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਨੇ ਜੀ ਖੇਰ ਸਾਹਿਬ, ਉਹਨਾਂ ਨੇ ਜਿਹੜੀ ਆ ਜੀ ਇਹ ਗੱਲ ਜਿਹੜੀ ਕਹੀ ਆ ਕਿ JS ਖੇਰ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਵਕੀਲ ਨੇ ਉਹ ਜ਼ਬਰਦਸਤੀ ਬਹੁਤ ਜਿਹੜੀ ਆ ਜੀ ਉਹ ਕਰਦੇ ਨੇ। ਉਹਨਾਂ ਨੇ ਕਿਹਾ ਕਿ ਕੋਈ ਵੀ ਵਕੀਲ ਜੇ ਕੋਈ ਗਲਤੀ ਕਰਦਾ ਤਾਂ ਪੂਰੀ ਜਿਹੜੀ ਵਕੀਲ ਜਮਾਤ ਹੈ ਉਹਦੇ ਨਾਲ ਆ ਕੇ ਖੜੀ ਹੋ ਜਾਂਦੀ ਹੈ ਤੇ ਜੱਜਾਂ ਨੂੰ ਧਮਕਾਉਣ ਜਿਹੜਾ ਜੀ ਉਹ ਲੱਗਦੀ ਹੈ। ਉਹਨਾਂ ਨੇ ਕਿਹਾ ਕਿ ਇਹ ਬਿਹਤਰ ਇਹ ਹੋਊਗਾ ਕਿ ਸੁਪਰੀਮ ਕੋਰਟ ਕਰਤੀ ਜਾਵੇ ਤੇ ਵਕੀਲ ਆਪ ਹੀ ਫੈਸਲੇ ਜਿਹੜੇ ਨੇ ਉਹ ਕਰਨ, ਫਿਰ ਜੱਜਾਂ ਦੀ ਤਾਂ ਕੋਈ ਲੋੜ ਹੀ ਨਹੀਂ ਹੈ। ਕੁਝ ਦਿਨ ਪਹਿਲਾਂ ਇੱਕ ਵਕੀਲ ਜਿਹੜਾ ਮੋਹਿਤ ਚੌਧਰੀ ਸੀਗਾ, ਉਹਨੇ ਕੋਰਟ ਦੇ ਰਜਿਸਟਰੀ ਆਫਿਸ ਦੇ ਵਿੱਚ ਹੇਰਾਫੇਰੀ ਦਾ ਦੋਸ਼ ਲਾਇਆ ਸੀਗਾ। ਚੀਫ ਜਸਟਿਸ ਨੇ ਉਹਨਾਂ ਨੂੰ ਮਾਨਹਾਨੀ ਦਾ ਨੋਟਿਸ ਜਿਹੜਾ ਉਹ ਭੇਜਿਆ ਸੀਗਾ। ਜਿਹੜੀ ਸੁਣਵਾਈ ਹੋ ਰਹੀ ਸੀ ਇਹਦੇ ਦੌਰਾਨ ਜਿਹੜਾ ਇਹ ਸੀਗਾ ਜੀ ਵਕੀਲ ਮੋਹਿਤ ਚੌਧਰੀ, ਉਹਦੇ ਵੱਲੋਂ ਸੀਨੀਅਰ ਵਕੀਲ ਜਿਹੜੇ ਸੀਗੇ ਜੀ ਉਹਨਾਂ ਸਾਰੇ ਜਿਹੜੇ ਪੇਸ਼ ਹੋਏ ਔਰ ਉਹਨਾਂ ਨੇ ਅਟਾਰਨੀ ਜਨਰਲ ਜਿਹੜੇ ਉਹ ਵੀ ਪੇਸ਼ ਹੋਏ ਔਰ ਇਹ ਕਿਹਾ ਜੀ ਕਿ ਅਦਾਲਤ ਜਿਹੜੀ ਹੈ ਜੀ ਉਹ ਗਲਤ ਹੈ ਔਰ ਜਿਹੜੀ ਕੋਰਟ ਹੈ ਉਹਨਾਂ ਨੂੰ ਮਾਫ ਕਰ ਦੇਵੇ। ਇਹਦੇ ਉੱਤੇ ਜਸਟਿਸ ਖੇਰ ਜਿਹੜੇ ਸੀਗੇ ਜੀ ਉਹਨਾਂ ਨੇ ਇਹ ਕਿਹਾ ਕਿ ਵਕੀਲ ਜਿਹੜੇ ਨੇ ਉਹ ਦਬਾਅ ਬਣਾਉਂਦੇ ਨੇ ਅਦਾਲਤਾਂ ਦੇ ਉੱਤੇ, ਜਿਹਦੇ ਨਾਲ ਅਦਾਲਤਾਂ ਦਾ ਜਿਹੜਾ ਜੀ ਉਹਨਾਂ ਦੀ ਰਿਸਪੈਕਟ ਜਿਹੜੀ ਆ ਉਹ ਘਟਦੀ ਆ। ਔਰ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਵਕੀਲ ਨੇ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਔਰ ਅਦਾਲਤਾਂ ਨੂੰ ਤੇ ਜੱਜਾਂ ਨੂੰ ਰਲ ਕੇ ਇਕੱਠੇ ਹੋ ਕੇ ਡਰਾਉਣ ਧਮਕਾਉਣ ਨਾ। ਸੋ ਇਹ ਇਸ ਮਾਮਲੇ ਦੇ ਵਿੱਚ ਉਹ ਆਪਣੀਆਂ ਇਹ ਟਿੱਪਣੀਆਂ ਜਿਹੜੀਆਂ ਕਰ ਰਹੇ ਸੀ। ਜਿਹੜੀ ਕਿ ਵਕੀਲ ਨੇ ਪਿਛਲੇ ਦਿਨੀ ਕੁਝ ਦੋਸ਼ ਲਾਏ ਸੀ ਔਰ ਉਹਨੂੰ ਮਾਨਹਾਨੀ ਦਾ ਨੋਟਿਸ ਜਾਰੀ ਕੀਤਾ ਸੀ ਸੁਪਰੀਮ ਕੋਰਟ ਨੇ ਜੀ। ਤੇ ਅਖੀਰ ਵਿੱਚ ਆਜ਼ਨਾਮਾ ਕਿ ਦਿੱਲੀ ਜਾਂਦੀ ਅਬਦੁੱਲਾ ਨੇ ਟਿਕਟ ਜਿੱਤੀ, ਸ੍ਰੀਨਗਰ ਦੀ ਸੀਟ ਗਿਆ ਜਿੱਤ ਮੁੜ ਕੇ। ਦਿੱਲੀ ਜਾਂਦੀ ਅਬਦੁੱਲਾ ਨੇ ਟਿਕਟ ਜਿੱਤੀ, ਸ੍ਰੀਨਗਰ ਦੀ ਸੀਟ ਗਿਆ ਜਿੱਤ ਮੁੜ ਕੇ। ਕਹਿੰਦਾ ਮੁਫਤੀ ਦੀ ਤੋੜ ਸਰਕਾਰ ਦੇਵੋ, ਰੱਟ ਲਾਊਗਾ ਇਹੀ ਉਹ ਨਿੱਤ ਮੁੜ ਕੇ। ਵੱਡੀ ਕੁਰਸੀ ਤੇ ਵੇਖਣ ਨੂੰ ਪੁੱਤ ਬੈਠਾ, ਕਰੀ ਜਾਂਦਾ ਹੈ ਬਾਪ ਦਾ ਚਿੱਤ ਮੁੜ ਕੇ। ਕਰਦਾ ਰਾਜ ਦੇ ਹਿੱਤਾਂ ਦੀ ਗੱਲ, ਬੇਸ਼ੱਕ ਸੋਚੀ ਜਾਂਦਾ ਪਰਿਵਾਰ ਦਾ ਹਿੱਤ ਮੁੜ ਕੇ। ਸੀਟ ਜਿੱਤਣ ਨੂੰ ਕੀਤੇ ਸੀ ਕਈ ਖੇਖਣ, ਪੱਥਰਬਾਜ਼ਾਂ ਦਾ ਪੱਖ ਉਸ ਪੂਰਿਆ ਸੀ। ਸੀਟ ਜਿੱਤਣ ਨੂੰ ਕੀਤੇ ਸੀ ਕਈ ਖੇਖਣ, ਪੱਥਰਬਾਜ਼ਾਂ ਦਾ ਪੱਖ ਉਸ ਪੂਰਿਆ ਸੀ। ਜਿਸ ਦਿੱਲੀ ਨੇ ਬਹੁਤ ਸੀ ਮਾਣ ਦਿੱਤਾ, ਇੱਕੋ ਸੀਟ ਲਈ ਉਸ ਨੂੰ ਘੂਰਿਆ ਸੀ। ਜੀ ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਕਿ ਉੱਥੇ ਕੀ ਕੁਝ ਹੋ ਰਿਹਾ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ। ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰੋਗੇ, ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਆ ਉਹ ਤੁਸੀਂ ਪੁੱਛ ਸਕਦੇ ਆ ਜੀ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਪੰਜਾਬੀ ਰੇਡੀਓ USA ਨੂੰ ਤੁਸੀਂ ਵੱਖ-ਵੱਖ ਤਰ੍ਹਾਂ ਨਾਲ ਸੁਣਦੇ, ਰੇਡੀਓ ਸੈੱਟ ਤੇ ਨੈੱਟ ਤੇ ਫੋਨ ਤੇ ਸੁਣ ਰਹੇ ਹੋ ਜਾਂ ਗੱਡੀਆਂ ਦੇ ਵਿੱਚ ਸੁਣ ਰਹੇ ਹੋ। ਆਪ ਸਭ ਦਾ ਹੀ ਨਿੱਘਾ ਸਵਾਗਤ ਕਰਦੇ ਹਾਂ ਜੀ। ਤੇ ਹੁਣ ਅਸੀਂ ਤੁਹਾਡੇ ਕਾਲਾਂ ਲੈਂਦੇ ਹਾਂ ਜੀ। ਬਲਤੇਜ ਪੰਨੂ ਜੀ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਜੀ। ਮਿਹਰਬਾਨੀ ਜੀ, ਧੰਨਵਾਦ। ਤੇ ਸਾਡੇ ਨਾਲ ਜੁੜੇ ਹੋਏ ਨੇ ਰਾਜ ਮੰਟਿਕਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਇੱਕ ਗੱਲ ਸਾਡੀ ਮਾਤਾ ਕਹਿੰਦੀ ਹੁੰਦੀ ਵੀ ਦੋਸਤ ਤੇ ਦੁਸ਼ਮਣ 'ਚ ਫਰਕ ਹੁੰਦਾ, ਤੇ ਦੂਸਰਾ ਜਦੋਂ ਵੀ ਬੈਠੀ ਦਾ ਹੁੰਦਾ ਮੱਤ 'ਚ ਜਾਂ ਉਮਰ 'ਚ ਸਿਆਣੇ ਬੰਦੇ ਕੋਲ ਬੈਠੀ ਦਾ ਹੁੰਦਾ ਤੇ ਮੱਤ ਚੰਗੀ ਦਿੰਦਾ ਹੁੰਦਾ ਨਾ। ਹੁਣ ਇਹ ਕੈਪਟਨ ਸਾਹਿਬ ਹੁਣ ਜਿਹੜਾ ਹਰਜੀਤ ਸਿੰਘ ਸੱਜਣ ਹੋਣਾ ਨਾਲ ਖਲਾਰਾ ਪਾਇਆ, ਤੇ ਜੇ ਇਹ ਖਲਾਰਾ ਨਾ ਪਾਉਂਦੇ, ਇਹ ਡਰੱਗ ਦੇ ਲਈ ਇਹ ਵੀ ਵਰਕ ਕਰ ਰਹੇ ਆ, ਕੰਮ ਕਰ ਰਹੇ ਆ, ਤੇ ਡਰੱਗ ਦੇ ਉੱਤੇ ਉਹਨੇ ਵੀ ਆਪਣੇ 10-11 ਸਾਲ ਜ਼ਿੰਦਗੀ ਦੇ ਦਿੱਤੇ ਆ, ਤੇ ਕਿਵੇਂ ਉੱਥੇ ਉਹ ਕ੍ਰਾਈਮ ਤੇ ਉਹਨੇ ਕੰਟਰੋਲ ਕੀਤਾ ਜਾਂ ਕਿੱਦਾਂ ਉਹਨੇ ਇਹ ਕੰਮ ਆਲਰੇਡੀ ਕੀਤਾ ਆ। ਤੇ ਦੂਸਰਾ ਦੋਸਤ ਕੰਟਰੀ ਸੀ, ਇਹ ਚੀਜ਼ਾਂ ਦੇ ਉੱਤੇ ਇੰਨਾ ਇਹਨਾਂ ਨੂੰ ਮੂੰਹ ਖੋਲਣ ਦੀ ਜ਼ਰੂਰਤ ਤਾਂ ਹੈ ਨਹੀਂ ਸੀ, ਉਹਨਾਂ ਤੋਂ ਕੁਛ ਸਿੱਖਣ ਦੀ ਜ਼ਰੂਰਤ ਸੀ। ਇਹਨੇ ਕਿਹੜਾ ਖਲਾਰਾ ਜਾਂ ਬਿਨਾਂ ਗੱਲੋਂ ਪਾ ਲਿਆ। ਇਹਦੇ ਨਾਲ ਆਮ ਲੋਕਾਂ ਨੂੰ ਕਿੰਨਾ ਕੁ, ਜਿਹੜੇ ਆਪਣੇ ਕੈਨੇਡੀਅਨ ਜਾਂ ਪੰਜਾਬ ਤੋਂ ਕੈਨੇਡਾ ਨੂੰ ਜਾ ਰਹੇ, ਉਹਨਾਂ ਨੂੰ ਕਿੰਨਾ ਕੁ ਅਸਰ ਹੋ ਸਕਦਾ ਜੀ। ਇਸ ਚੀਜ਼ ਨਾਲ ਕੋਈ ਫਰਕ ਤਾਂ ਨਹੀਂ ਪਊਗਾ ਜੀ? ਥੈਂਕ ਯੂ ਜੀ। ਇਹ ਦੇਖੋ, ਫਰਕ ਤਾਂ ਇਹ ਵੀ ਨਹੀਂ ਕਿਹਾ ਜਾ ਸਕਦਾ ਤੇ ਬਿਲਕੁਲ ਨਹੀਂ ਪੈਣਾ। ਫਰਕ ਤਾਂ ਜਿਹੜਾ ਜੀ ਕੁਝ ਗੱਲਾਂ ਦਾ ਪੈਂਦਾ। ਹੁਣ ਦੇਖੋ, ਜਿਹੜੇ ਨਗਰ ਕੀਰਤਨ ਏਡੇ ਏਡੇ ਵੱਡੇ ਬਾਹਰਲੇ ਮੁਲਕਾਂ ਦੇ ਵਿੱਚ ਹੁੰਦੇ ਨੇ, ਕੈਨੇਡਾ ਦੇ ਵਿੱਚ
ਵੈਨਕੂਵਰ 'ਚ ਬਹੁਤ ਵੱਡਾ ਹੁੰਦਾ, ontario 'ਚ ਬਹੁਤ ਵੱਡਾ ਹੁੰਦਾ, USA ਦੇ ਵਿੱਚ ਤਾਂ ਲਗਾਤਾਰ ਜਿਹੜੇ ਆ ਜੀ ਉਹ ਚੱਲਦੇ ਕਈ ਦਿਨਾਂ ਤੱਕ। ਹੁਣ ਉਹਦੇ ਵਿੱਚ ਜੇ ਇਹ ਕਿਹਾ ਜਾਵੇ ਕਿ ਹਰ ਪੀਲੀ ਪੱਗ ਬੰਨ੍ਹ ਕੇ ਜਾਂ ਪੀਲੀ ਚੁੰਨੀ ਲੈ ਕੇ ਉਹ ਖਾਲਿਸਤਾਨੀ ਆ ਤੇ ਸਾਰੇ ਹੀ ਜਿਹੜੇ ਬਾਹਰੋਂ ਆਉਣ ਵਾਲੇ ਖਾਲਿਸਤਾਨੀ ਨੇ, ਉਹ ਤਾਂ ਗੱਲ ਜਿਹੜੀ ਉਹ ਗਲਤ ਹੋਊਗੀ ਨਾ। ਜੇ ਕੋਈ ਵਿਚਾਰਧਾਰਾ ਰੱਖਦਾ ਵੀ ਆ ਉਹ ਰੱਖੀ ਜਾਵੇ, ਉਹਦੇ ਨਾਲ ਕੀ ਜਿਹੜਾ ਜੀ ਉਹ ਗਲਤ ਪੈਂਦਾ। ਮੈਂ ਇੱਥੇ ਇੱਕ ਪੱਤਰਕਾਰਾਂ ਦੇ ਜਿਹੜਾ ਗਰੁੱਪ ਹੈ ਉਹਦੇ ਵਿੱਚ ਬਹਿਸ ਕਿਸੇ ਦੀ ਜਿਹੜੀ ਜੀ ਉਹ ਸੁਣ ਰਿਹਾ ਸੀਗਾ, ਹੋਰ ਤਾਂ ਉਹਨੂੰ ਲੱਭਿਆ ਨਹੀਂ ਕੋਈ ਬੰਦੇ ਨੂੰ। ਉਹ ਕਹਿੰਦਾ ਲੈ ਛੋਟਾ ਜਿਹਾ ਮੁਲਕ ਆ, ਉੱਥੇ ਉਹਨਾਂ ਨੂੰ ਕਿਹੜਾ ਡਿਫੈਂਸ ਦੀ ਲੋੜ ਆ, ਜਿੱਥੇ ਉਹ ਡਿਫੈਂਸ ਮਿਨਿਸਟਰ ਬਣੇ ਹੋਏ ਨੇ, ਏਡੀ ਵੀ ਕੋਈ ਗੱਲ ਨਹੀਂ ਹੈਗੀ। ਉਹਨੂੰ ਇਹ ਨਹੀਂ ਪਤਾ ਜੀ ਕਿ ਪਰ ਕੈਪੀਟਾ ਵਾਈਜ਼ ਜਿਹੜਾ ਜੀ ਸਭ ਤੋਂ ਵੱਡਾ ਮੁਲਕ ਹੈ ਕੈਨੇਡਾ। ਹਾਂ ਇਹ ਠੀਕ ਹੈ, ਲੈਂਡ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਹੈ ਜੀ ਉਹ ਰਸ਼ੀਆ ਦੀ ਹੈ, ਪਰ ਉੱਥੇ ਪਾਪੂਲੇਸ਼ਨ ਜ਼ਿਆਦਾ ਹੈ, ਇੱਥੇ ਪਾਪੂਲੇਸ਼ਨ ਜਿਹੜੀ ਹੈ ਜੀ ਘੱਟ ਹੈ। ਕੋਈ ਇਹ ਕਹਿ ਰਿਹਾ ਕਿ ਜਿੰਨੀ ਕੈਨੇਡਾ ਦੀ ਆਬਾਦੀ ਨੂੰ ਰੀਪ੍ਰਜੈਂਟ ਜਿਹੜਾ ਉਹ ਕਰਦੇ ਨੇ, ਉਨੀ ਆਬਾਦੀ ਇਕੱਲੇ ਪੰਜਾਬ ਦੀ ਆ, ਉਹਨੂੰ ਰੀਪ੍ਰਜੈਂਟ ਕੈਪਟਨ ਅਮਰਿੰਦਰ ਸਿੰਘ ਹੋਰੀ ਕਰਦੇ। ਕੰਪੈਰੀਜ਼ਨ ਤਾਂ ਕੋਈ ਹੈ ਨਹੀਂਗਾ। ਕੋਈ ਇਹ ਕਹਿੰਦਾ ਜੀ ਕਿ ਜਿਹੜੇ ਉਹ ਜਸਟਿਨ ਟਰੂਡੋ ਨੇ, ਉਹਨਾਂ ਨੇ ਨੋਮੀਨੇਸ਼ਨ ਨਹੀਂ ਸੀ ਉੱਥੇ ਹੋਣ ਦਿੱਤੀ ਤੇ ਉਹਨਾਂ ਨੂੰ ਉੱਤੋਂ ਜਿਹੜਾ ਜੀ ਉਹ ਲਿਆ ਕੇ ਲਾਇਆ ਗਿਆ। ਪਾਰਟੀਆਂ ਦੀ ਪਾਲਿਸੀ ਆ, ਉਹ ਜਿੱਤੇ ਨੇ ਉੱਥੋਂ ਵੋਟਾਂ ਦੇ ਨਾਲ ਜਿੱਤੇ ਨੇ, ਉਹਨਾਂ ਦੇ ਜੋ ਅਫਗਾਨਿਸਤਾਨ ਦੇ ਵਿੱਚ ਜਿਹੜੀ ਉਹਨਾਂ ਦੀ ਦੇਣ ਹੈ ਉਹਦੇ ਕਰਕੇ ਉਹਨਾਂ ਨੂੰ ਜਿਹੜਾ ਜੀ ਉਹ ਡਿਫੈਂਸ ਮਿਨਿਸਟਰ ਲਾਇਆ ਗਿਆ। ਇਹ ਤਾਂ ਦਾੜੀ ਹਿੱਲਣ ਵਾਲੀ ਗੱਲ ਹੈ ਨਾ ਕਿ ਖਾਂਦੇ ਦੀ, ਉਹਦੇ ਕਰਕੇ ਜਿਹੜੀ ਹੈ ਜੀ ਇਹ ਇਲਜ਼ਾਮਬਾਜ਼ੀ ਕੀਤੀ ਜਾ ਰਹੀ ਹੈ ਜਿਹੜੀ ਕਿ ਬੇਲੋੜੀ ਆ। ਆਫਟਰ ਆਲ ਜੇ ਕੋਈ ਬੰਦਾ ਇਸ ਜਗ੍ਹਾ ਦੇ ਉੱਤੇ ਪਹੁੰਚਿਆ, ਕਿਉਂਕਿ ਇੱਕ ਪਾਸੇ ਜਿਹੜਾ ਟਾਈਮ ਸਕੁਏਅਰ ਦੇ ਵਿੱਚ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਉੱਥੇ ਟਰਬਨ ਜਿਹੜੀ ਹੈ ਜੀ ਉਹ ਬੰਨ੍ਹ ਕੇ ਦੱਸਿਆ ਗਿਆ, ਆਈਡੈਂਟਿਟੀ ਦੀ ਜਿਹੜੀ ਹੈ ਜੀ ਉਹ ਗੱਲ ਕੀਤੀ ਗਈ ਆ। ਦੂਜੇ ਪਾਸੇ ਇਹ ਜਿਹੜੀਆਂ ਖਬਰਾਂ ਨੇ ਇਹ ਤਾਂ ਹੈ ਨਹੀਂ ਹੈ ਕਿ ਇੰਗਲਿਸ਼ ਮੀਡੀਆ ਦੇ ਵਿੱਚ ਨਹੀਂ ਇਹ ਜਾ ਰਹੀਆਂ, ਜਾਣਗੀਆਂ। ਤੇ ਜਿਹੜੇ ਲੋਕ ਜਿਹੜੇ ਡਿਸਕ੍ਰਿਮੀਨੇਸ਼ਨ ਵਾਲੇ ਪਾਸੇ ਜਾਂਦੇ ਨੇ ਉਹਨਾਂ ਨੂੰ ਸ਼ਹਿ ਜਿਹੜੀ ਹੈ ਜੀ ਉਹ ਮਿਲੂਗੀ। ਇੱਕ ਦੂਜੀ ਗੱਲ ਜਿਹੜੇ ਹੈਗੇ ਨੇ ਕੁਝ ਜਿਨ੍ਹਾਂ ਦਾ ਦੁਕਾਨਦਾਰੀਆਂ ਹੀ ਆ ਜੀ, ਕਦੀ ਕਿਸੇ ਨੂੰ ਨੋਟਿਸ ਦੇ ਦਿੱਤਾ, ਕਦੀ ਕਿਸੇ ਨੂੰ ਨੋਟਿਸ ਦੇ ਦਿੱਤਾ, ਉਹਨਾਂ ਨੂੰ ਵੀ ਜਿਹੜੀ ਹੈ ਜੀ ਉਹ ਸ਼ਹਿ ਮਿਲੂਗੀ। ਇਹ ਦੇਖਣਾ ਚਾਹੀਦਾ ਹੈ ਕਿ ਜੇ ਕੈਪਟਨ ਸਾਹਿਬ ਨੂੰ ਉਦੋਂ ਰੋਕਿਆ ਗਿਆ ਸੀਗਾ, ਕਿਹਨਾਂ ਨੇ ਜਿਹੜਾ ਜੀ ਉਹ ਰੋਕਿਆ ਗਿਆ ਸੀਗਾ। ਅੱਜ ਤਾਂ ਉਦੋਂ ਵੀ ਹੱਕ ਦੇ ਵਿੱਚ ਬਹੁਤੇ ਲੋਕ ਨਹੀਂ ਸੀਗੇ ਕਿ ਨਹੀਂ ਰੋਕਿਆ ਜਾਣਾ ਚਾਹੀਦਾ, ਉਹਨਾਂ ਨੂੰ ਆਪਣੀ ਗੱਲ ਜਿਹੜੀ ਉਹ ਕਹਿ ਲੈਣ ਦੇਣੀ ਚਾਹੀਦੀ ਸੀ। ਪਰ ਉਦੋਂ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਉਹ ਇੱਕ ਪਾਰਟੀ ਦੇ ਪ੍ਰਧਾਨ ਸਨ, ਅੱਜ ਉਹ ਪੰਜਾਬ ਦੇ ਮੁੱਖ ਮੰਤਰੀ ਨੇ। ਸੋ ਆਈ ਥਿੰਕ ਇਹ ਬੇਲੋੜਾ ਵਿਵਾਦ ਹੈ ਜਿਹੜਾ ਖੜਾ ਹੋ ਗਿਆ, ਨਹੀਂ ਸੀ ਹੋਣਾ ਚਾਹੀਦਾ। ਇਹਦੇ ਵਿੱਚ ਹਰਜੀਤ ਸਿੰਘ ਸੱਜਣ ਹੋਰਾਂ ਦਾ ਕੋਈ ਬਹੁਤਾ ਜਿਹੜਾ ਜੀ ਲਾਸ ਨਹੀਂ ਹੋਣਾ। ਮੇਰਾ ਖਿਆਲ ਲਾਸ ਜਿਹੜਾ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਹੀ ਇਸ ਮਾਮਲੇ ਦੇ ਵਿੱਚ ਹੋਣਾ। ਬਹੁਤ ਸਾਰੇ ਕਾਂਗਰਸੀ ਵੀ ਹੈਗੇ ਨੇ ਜਿਹੜੇ ਓਪਨਲੀ ਨਹੀਂ ਬੋਲ ਰਹੇ, ਦੱਬੀ ਸੁਰ ਦੇ ਵਿੱਚ ਤਾਂ ਉਹ ਇਹ ਗੱਲ ਕਹਿ ਰਹੇ ਆ ਨਾ ਜੀ ਕਿ ਨਹੀਂ ਸੀ ਹੋਣਾ ਚਾਹੀਦਾ। ਬਿਲਕੁਲ ਜੀ, ਅਗਲੀਆਂ ਵੋਟਾਂ ਦੇ ਵਿੱਚ ਵੀ ਜ਼ਰੂਰ ਇਹ ਮਾਮਲਾ ਜਿਹੜਾ ਉਹ ਭਖੂਗਾ ਜੋ ਇਹਨਾਂ ਨੇ ਕਿਹਾ ਆ। ਅੱਗੇ ਸੁਰਿੰਦਰ ਸਿੰਘ ਜੀ ਸ਼ੇਰਗਿੱਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਤੁਹਾਨੂੰ ਪੁੱਛਣਾ ਕਿ ਜਿੱਦਾਂ ਜਿਹੜੀਆਂ ਉਹ ਇੱਕ ਮੁੰਡੇ ਨੇ 2 ਬੱਸਾਂ ਪਾਈਆਂ ਸੀ ਵੀ ਉਹਨਾਂ ਨੂੰ ਹਜੇ ਵੀ ਇਹ ਸਿਕਿਉਰਿਟੀ ਨਹੀਂ ਦਿੰਦੇ, ਬਾਦਲਾਂ ਦੀਆਂ ਬੱਸਾਂ ਨੂੰ ਹਜੇ ਵੀ ਸਿਕਿਉਰਿਟੀ ਦੇਈ ਜਾਂਦੇ, ਉਹ ਮੁੰਡੇ ਦੀਆਂ ਬੱਸਾਂ ਚੱਲਣੀਆਂ, ਇਹਦੇ ਬਾਰੇ ਪਤਾ ਵੀ। ਇੱਕ ਕਹਿੰਦੇ ਜੀ ਖਹਿਰਾ ਸਾਹਿਬ ਬਹੁਤ ਸਿਫਤਾਂ ਕਰਨ ਲੱਗ ਪਿਆ ਕੈਪਟਨ ਸਾਹਿਬ ਦੀਆਂ, ਇਹਦੇ ਬਾਰੇ ਕੋਈ ਪਤਾ ਹੋਵੇ ਤਾਂ ਦੱਸਣਾ ਜੀ। ਥੈਂਕ ਯੂ। ਕੋ ਜਿਹੜੀ ਉਹ ਬੱਸ ਸਰਵਿਸ ਹੈ ਜੀ ਉਹਦੀ ਮੈਂ ਡਿਟੇਲ ਸਾਂਝੀ ਕੀਤੀ ਸੀਗੀ ਕਿ ਐਕਚੁਅਲੀ ਉਹ ਅਜੇ ਸੜਕ ਤੇ ਨਹੀਂ ਆਈਆਂ ਜੀ, 2 ਨਹੀਂ ਜੀ, ਕਾਫੀ ਬੱਸਾਂ ਨੇ ਉਹ ਜਲੰਧਰ ਤੋਂ ਦਿੱਲੀ ਤੱਕ ਜਿਹੜੀਆਂ ਜੀ ਉਹ ਚੱਲਦੀਆਂ ਨੇ। ਵੈਸੇ ਤਾਂ PRTC ਨੇ ਵੀ ਹੁਣ ਕਹਿ ਦਿੱਤਾ ਕਿ ਵੱਖ-ਵੱਖ ਸ਼ਹਿਰਾਂ ਤੋਂ ਜਿਹੜੀਆਂ ਜੀ ਉਹ ਚੱਲਣਗੀਆਂ। ਬਾਕੀ ਇੱਕ ਜਿਹੜਾ ਹੋਇਆ ਜੀ ਉਹ ਇਹ ਹੋਇਆ ਕਿ PRTC ਨੇ ਡਿਊਟੀ ਲਾਈ ਸੀ, ਇਹਦੇ ਵਿੱਚੋਂ ਤੁਸੀਂ ਲੱਭ ਲੈਣਾ ਜਵਾਬ ਇਹਦਾ ਕਿ ਜਿਹੜੇ ਪਰਮਿਟ ਗਲਤ ਚੱਲਦੇ ਨੇ ਉਹ ਲੱਭੋ। ਜਿਨ੍ਹਾਂ ਨੇ ਲੱਭੇ ਮਾਨਸਾ ਬਠਿੰਡਾ ਰੂਟ ਦੇ ਉੱਤੇ 9 ਇੰਸਪੈਕਟਰ ਉਹਨਾਂ ਦੀ ਬਦਲੀ ਕਰਤੀ ਗਈ ਹੈ ਰਾਤ, ਔਰ ਉਹਨਾਂ ਨੂੰ ਇਹ ਸੇਵਾ ਦਾ ਫਲ ਮਿਲਿਆ ਜੀ ਵੀ ਤੁਸੀਂ ਇਹ ਪਰਮਿਟਾਂ ਦੀ ਜਿਹੜੀ ਫੋਲਾ ਫਾਲੀ ਕਿਉਂ ਕੀਤੀ, ਇੱਥੋਂ ਅੰਦਾਜ਼ਾ ਜਿਹੜਾ ਜੀ ਉਹ ਤੁਸੀਂ ਲਾ ਲੈਣਾ। ਜਿੱਥੋਂ ਤੱਕ ਗੱਲ ਹੈ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਜਿਹੜੀ ਸਿਫਤ ਕਰਨ ਵਾਲੀ ਗੱਲ ਹੈ, ਦੇਖੋ ਵੱਡਾ ਜੇਰਾ ਅਪਣਾਉਣਾ ਚਾਹੀਦਾ। ਜੇ ਕੋਈ ਗੱਲ ਚੰਗੀ ਹੋ ਰਹੀ ਹੈ ਉਹਦੀ ਸਿਫਤ ਵੀ ਹੋਣੀ ਚਾਹੀਦੀ ਹੈ। ਉਹਨਾਂ ਨੇ ਜਿਹੜੇ ਥਾਣੇ ਵਗੈਰਾ ਨੇ ਜਿਵੇਂ ਹਲਕਿਆਂ ਤੋਂ ਲਾ ਕੇ ਪਹਿਲੇ ਦੇ ਤਰੀਕੇ ਦੇ ਉੱਤੇ ਲਿਆਉਂਦੀ, ਇਹ ਉਹਨਾਂ ਨੇ ਕਿਹਾ ਕਿ ਸਹੀ ਜਿਹੜੀ ਅਪਰੋਚ ਹੈ ਇਹ ਹੋਣੀ ਚਾਹੀਦੀ ਸੀ। ਇਹ ਗੱਲ ਆਮ ਆਦਮੀ ਪਾਰਟੀ ਵੀ ਕਹਿੰਦੀ ਰਹੀ ਹੈ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕਿ ਅਸੀਂ ਕਰਾਂਗੇ। ਜੇ ਸਰਕਾਰ ਉਹ ਕਰਨ ਲੱਗੀ ਆ ਤਾਂ ਉਹ ਸਹੀ ਹੈ। ਮੇਰਾ ਨਹੀਂ ਖਿਆਲ ਕਿ ਇਹਦੇ ਵਿੱਚ ਕੋਈ ਇੰਨਾ ਗਲਤ ਹੋ ਗਿਆ ਕਿ ਸਿਫਤ ਕਿਉਂ ਕਰਤੀ। ਵਿਰੋਧੀ ਧਿਰ ਦਾ ਰੋਲ ਸਿਰਫ ਇਹੀ ਨਹੀਂ ਹੋਣਾ ਚਾਹੀਦਾ ਕਿ ਉਹ ਸਿਰਫ ਭੰਡਦੀ ਰਹੇ, ਉਹ ਨਿੰਦਦੀ ਰਹੇ। ਜੇ ਕੋਈ ਚੰਗਾ ਹੋ ਰਿਹਾ ਤਾਂ ਉਹਦੇ 'ਚ ਸਹਿਯੋਗ ਵੀ ਕਰਨਾ ਚਾਹੀਦਾ ਜੀ। ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਜਿਹੜੇ ਆਪਣੇ ਹਰਜੀਤ ਸਿੰਘ ਸੱਜਣ ਆਏ ਆ ਇੰਡੀਆ ਕੈਨੇਡਾ ਦੇ ਡਿਫੈਂਸ ਮਿਨਿਸਟਰ, ਜੇ ਸਿਰਫ ਉਹਨਾਂ ਨੂੰ ਡਿਫੈਂਸ ਮਿਨਿਸਟਰ ਦਾ ਦੇਖਿਆ ਜਾਵੇ ਜੇ ਆਪਣੀ ਸਿੱਖ ਕੌਮ ਦੇ ਨਾਲ ਨਾ ਹੀ ਜੋੜਿਆ ਜਾਂਦਾ ਤੇ ਉਹਦੀ ਜਗ੍ਹਾ ਹੀ ਉਹਨੂੰ ਸਤਿਕਾਰ ਦਿੱਤਾ ਜਾਂਦਾ
ਤਾਂ ਨਾ ਕਿ ਅਸੀਂ ਆਪਣਾ ਨਿੱਜੀ ਇੱਕ ਸਿੱਖਾਂ ਦੇ ਨਾਲ ਜੋੜ ਕੇ ਹਾਸੋਹੀਣੀ ਜੀ ਨਹੀਂ ਬਣਾ ਲਈ। ਕੀ ਵਿਚਾਰਿਆ ਅਸੀਂ ਤਾਂ ਭੈਣ ਜੀ ਸੁਣ ਲੈਂਦੇ ਮਾੜਾ ਜੀ। ਨਹੀਂ, ਹਾਸੋਹੀਣੀ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਜੀ। ਉਹਨਾਂ ਦੀ ਆਈਡੈਂਟਿਟੀ ਵੀ ਜਿਹੜੀ ਹੈ ਜੀ ਉਹ ਨਾਲ ਜਾਊਗੀ। ਇਸ ਮੁਲਕ ਦੇ ਵਿੱਚ ਮੰਨ ਲਓ ਜੇ ਤੋਂ ਪੰਜਾਬ ਤੋਂ ਕੋਈ ਡਿਫੈਂਸ ਮਿਨਿਸਟਰ ਜਿਹੜਾ ਜੀ ਉਹ ਲਾਇਆ ਹੁੰਦਾ ਤੇ ਇਹ ਬਹੁਤ ਵੱਡੇ ਪੱਧਰ ਤੇ ਹੋਣੀ ਚਾਹੀਦੀ। ਇੱਕ ਸਿੱਖ ਜਿਹੜਾ ਜੀ ਉਹ ਲਾਇਆ ਗਿਆ, ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਟਾਈਮ ਵੀ ਇਹ ਗੱਲ ਚੱਲਦੀ ਰਹੀ ਕਿ ਉਹ ਸਿੱਖ ਇੱਕ ਜਿਹੜੇ ਉਹ ਲਾਏ ਗਏ ਨੇ, ਜਾਂ ਜੇ ਫੌਜ ਦੇ ਮੁਖੀ ਵੀ ਬਣੇ ਸੀ ਉਹ ਵੀ ਇਹ ਗੱਲ ਚੱਲਦੀ ਰਹੀ। ਆਈਡੈਂਟਿਟੀ ਕਿਉਂ ਨਹੀਂ ਜਿਹੜੀ ਜੀ ਉਹ ਹੋਣੀ ਚਾਹੀਦੀ? ਆਈਡੈਂਟਿਟੀ ਤਾਂ ਹੈਗੀ ਆ, ਪਰ ਵਿਵਾਦ ਜਿਹੜਾ ਜੀ ਉਹ ਬੇਲੋੜਾ ਹੈ। ਬਿਲਕੁਲ ਇਹਦੇ ਕੋਈ ਸਿਰ ਪੈਰ ਨਹੀਂ ਹੈਗਾ ਇਸ ਵਿਵਾਦ ਦਾ ਜਿਹੜਾ ਉਭਾਰਿਆ ਗਿਆ ਕਿ ਉਹ ਖਾਲਿਸਤਾਨੀ ਨੇ, ਉਹ ਖਾਲਿਸਤਾਨੀ ਮਾਈਂਡਡ ਨੇ। ਜੇ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਨੇ ਉਹ WSO ਦੇ ਜਿਹੜੇ ਮੈਂਬਰ ਰਹੇ ਨੇ। ਸਾਰੇ ਲੋਕ ਜਾਣਦੇ ਨੇ ਕਿ 1984 ਦੇ ਵਿੱਚ ਜਦੋਂ ਸਾਕਾ ਨੀਲਾ ਤਾਰਾ ਹੋਇਆ ਉਦੋਂ ਜਿਹੜੇ ਦੀ ਬਹੁਤ ਜਿਹੜਾ ਸਿੱਖ ਭਾਈਚਾਰਾ ਉਹ ਵਲੁੰਦਰਿਆ ਗਿਆ ਸੀ ਜੀ ਬਹੁਤ ਬੁਰੇ ਤਰੀਕੇ ਦੇ ਨਾਲ। ਉਦੋਂ ਜਿਹੜੀ ਬਾਗੀ ਭਾਵਨਾ ਪੈਦਾ ਹੋਈ ਸੀ ਉਸ ਟਾਈਮ ਦੇ ਉੱਤੇ ਇਹ ਜਥੇਬੰਦੀ ਜਿਹੜੀ ਉੱਭਰੀ ਸੀਗੀ। ਅੱਜ ਜਥੇਬੰਦੀ ਦਾ ਕਿੱਡਾ ਕੁ ਵੱਡਾ ਕਿਤੇ ਰੋਲ ਆ ਜੀ। ਜਿਵੇਂ ਇੱਥੇ ਕਿਹਾ ਜਾ ਰਿਹਾ ਜੀ ਕਿ ਜਸਟਿਨ ਟਰੂਡੋ ਹੋਰਾਂ ਨੇ WSO ਨੂੰ ਖੁਸ਼ ਕਰਨ ਦੇ ਵਾਸਤੇ ਹਰਜੀਤ ਸਿੰਘ ਸੱਜਣ ਹੋਰਾਂ ਨੂੰ ਡਿਫੈਂਸ ਮਿਨਿਸਟਰ ਲਿਆ। ਉਹ ਕੰਟਰੋਲ ਥੋੜੀ ਕਰਦੀ ਹੈ ਜੀ ਸਿੱਖਾਂ ਨੂੰ। WSO ਨਾਂ ਰੱਖ ਲੈਣਾ ਵਰਲਡ ਸਿੱਖ ਆਰਗੇਨਾਈਜੇਸ਼ਨ, ਉਹਦਾ ਇਹ ਮਤਲਬ ਤਾਂ ਨਹੀਂ ਕਿ ਵਿਸ਼ਵ ਦੇ ਵਿੱਚ ਬੈਠੇ ਜਿਹੜੇ ਸਿੱਖ ਨੇ ਉਹਨਾਂ ਨੂੰ ਕੰਟਰੋਲ ਉਹ ਕਰ ਰਹੀ ਹੈ ਤੇ ਜਿਹੜੀਆਂ ਮੁਲਕਾਂ ਦੀਆਂ ਸਰਕਾਰਾਂ ਨੇ ਉੱਥੋਂ ਦੀਆਂ ਉਹ ਉਹਦੇ ਤੋਂ ਪੁੱਛ ਕੇ ਜਿਹੜਾ ਜੀ ਕਰ ਰਹੀਆਂ ਨੇ। ਇਹ ਤਾਂ ਐਵੇਂ ਵਿਵਾਦ ਜਿਹੜਾ ਜੀ ਉਹ ਉਭਾਰ ਲਿਆ ਗਿਆ। ਜੇ ਉਹਨਾਂ ਦੇ ਫਾਦਰ ਸਾਹਿਬ ਇਹਦੇ ਮੈਂਬਰ ਰਹੇ ਵੀ ਨੇ ਤੇ ਫੇਰ ਕਿਹੜਾ ਜੀ ਉਹ ਕਿਸੇ ਕ੍ਰਾਈਮ ਹੋ ਗਿਆ ਤੇ ਕਿਸੇ ਕ੍ਰਾਈਮ ਦੇ ਵਿੱਚ ਉਹ ਸ਼ਾਮਲ ਹੋ ਗਏ ਜੀ। ਇੱਕ ਕ੍ਰਿਮੀਨਲ ਬੰਦੇ ਦੇ ਮੁੰਡੇ ਨੂੰ ਲਾਪਤਾ। ਉਹ ਆਪਣੇ ਪਿਤਾ ਦੀ ਠੀਕ ਹੈ ਉਹਨਾਂ ਦੇ ਵੱਲੋਂ ਦਿੱਤੀ ਹੋਈ ਵਿੱਦਿਆ ਲਿਆਕਤ ਜਿਹੜੀ ਜ਼ਰੂਰ ਕੰਮ ਕਰਦੀ ਹੈ, ਪਰ ਉਹਨਾਂ ਦੀ ਆਪਣੀ ਵੀ ਬਹੁਤ ਵੱਡੀ ਜਿਹੜੀ ਹੈ ਜੀ ਉਹ ਲਿਆਕਤ ਹੈ ਜਿਹੜਾ ਉਹਨਾਂ ਨੇ ਫੌਜ ਦੇ ਵਿੱਚ ਰਹਿੰਦਿਆਂ ਹੋਇਆ ਜਿਹੜੀ ਉਹ ਸੇਵਾ ਕੀਤੀ ਹੈ ਮੁਲਕ ਦੀ, ਜਿਹਦੇ ਕਰਕੇ ਉਹਨਾਂ ਨੂੰ ਚੋਣ ਲੜਾਈ ਗਈ ਆ। ਕੋਈ ਉੱਤੋਂ ਜ਼ਬਰਦਸਤੀ ਤਾਂ ਠੋਸਿਆ ਨਹੀਂ ਗਿਆ ਜੀ। ਚੋਣ ਜਿੱਤ ਕੇ ਉਹ ਆਏ ਨੇ, ਫਿਰ ਉਹਨਾਂ ਨੂੰ ਡਿਫੈਂਸ ਮਿਨਿਸਟਰ ਲਿਆ ਗਿਆ। ਮੇਰਾ ਨਹੀਂ ਖਿਆਲ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਿਹੜੇ ਟਰੂਡੋ ਸਾਹਿਬ ਇਹਨੂੰ ਚਲਾ ਰਹੇ ਨੇ ਅਜੇ ਤੱਕ ਤਾਂ ਉਹਨਾਂ ਦੀ ਸਿਫਤੀ ਹੋ ਰਹੀ ਹੈ ਹਰ ਪੱਖ ਤੋਂ। ਕੋਈ ਗਲਤ ਫੈਸਲਾ ਜਿਹੜਾ ਕੈਨੇਡਾ ਦੇ ਕੈਨੇਡੀਅਨ ਲੋਕਾਂ ਨੂੰ ਇਤਰਾਜ਼ ਕੋਈ ਨਹੀਂ ਹੈਗਾ ਤੇ ਤੀਜੇ ਥਾਂ ਆ ਕੇ ਇਤਰਾਜ਼ ਕਿਉਂ ਹੋਵੇ ਜੀ? ਬਿਲਕੁਲ ਜੀ, ਭਾਰਤ ਦੇ ਵਿੱਚ ਉਹ ਵੀ ਪੰਜਾਬ ਦੇ ਵਿੱਚ ਜ਼ਰੂਰ ਔਖਾ ਲੱਗ ਰਿਹਾ ਜੀ। ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਨਾਲ ਜੁੜੇ ਨੇ ਪ੍ਰਗਟ ਸਿੰਘ ਜੀ। ਹਾਂਜੀ ਭੈਣ ਜੀ, ਤੁਹਾਨੂੰ ਤੇ ਪੰਨੂ ਸਾਹਿਬ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਕਿਵੇਂ ਗਿਆ ਉਹ ਇਤਿਹਾਸ ਪੜ੍ਹ ਲੈਣ ਜੀ। ਬਦਕਿਸਮਤੀ ਹੈ ਸਿੱਖਾਂ ਦੀ। ਕੋਈ ਵੀ ਅੱਗੇ ਨਿਕਲਦਾ ਤੇ ਲੱਤਾਂ ਖਿੱਚਣ ਵਾਲੇ ਨਾਲ ਹੀ ਆ ਜਾਂਦੇ, ਆਪਣੇ ਹੀ ਮਾਰੀ ਜਾਂਦੇ, ਦੂਜਿਆਂ ਦੀ ਲੋੜ ਹੀ ਨਹੀਂ ਜੀ। ਜਿਸ ਤਰ੍ਹਾਂ ਇਹ ਤੁਸੀਂ ਦੱਸ ਰਹੇ ਵੀ ਉਹ ਡਿਫੈਂਸ ਮਿਨਿਸਟਰ ਨੇ ਲੋਕਾਂ ਚੁਣੇ ਆ ਤੇ ਇਹ ਡਿਪਟੀ ਆਪੋਜੀਸ਼ਨ ਲੀਡਰ ਸੀਗੇ ਲੋਕ ਸਭਾ ਦੇ ਜਦੋਂ ਇਹ ਆਉਣਾ ਚਾਹੁੰਦੇ ਸੀ ਕੈਨੇਡਾ ਜੀ। ਜੀ ਤੇ ਨਿਰੇ ਪਾਰਟੀ ਪ੍ਰਧਾਨ ਨਹੀਂ। ਚਲੋ ਜਦੋਂ ਸਹੁੰ ਖਾਂਦੇ ਆ ਨਾ ਜੀ ਇਹ ਸੰਵਿਧਾਨ ਦੀ ਉਦੋਂ ਕੋਈ ਧਰਮ ਨਹੀਂ ਰਹਿ ਜਾਂਦਾ, ਉਦੋਂ ਸਾਰਿਆਂ ਨੂੰ ਇੱਕ ਅੱਖ ਨਾਲ ਹੀ ਵੇਖਣਾ ਪੈਂਦਾ ਜੀ। ਤੇ ਮੇਰਾ ਸਵਾਲ ਹੈ ਕਿ ਇਹ ਸਰਕਾਰੀ ਦੌਰੇ ਤੇ ਆ ਰਹੇ ਤੇ ਇਹਨਾਂ ਨੂੰ ਸਨਮਾਨ ਦੇਣ ਤੋਂ ਕਿਉਂ ਅੱਜ ਨਹੀਂ ਕੀਤਾ ਗਿਆ ਜੀ? ਥੈਂਕ ਯੂ ਜੀ। ਉਹ ਪ੍ਰੋਟੋਕਾਲ ਦੇ ਮੁਤਾਬਕ ਇਹ ਬਣਦਾ ਸੀਗਾ ਕਿਉਂਕਿ ਬਿਲਕੁਲ ਉਹ ਸਰਕਾਰੀ ਦੌਰੇ ਤੇ ਨੇ ਜੀ, ਮੁਲਕ ਦੇ ਦੌਰੇ ਦੇ ਉੱਤੇ ਨੇ, ਕੋਈ ਪੰਜਾਬ ਦੇ ਦੌਰੇ ਦੇ ਉੱਤੇ ਨਹੀਂ ਗੇ। ਪੰਜਾਬ ਤਾਂ ਉਹ ਉਹਨਾਂ ਦਾ ਪਿੰਡ ਹੈ, ਇੱਥੇ ਉਹ ਜਾਣਾ ਚਾਹੁੰਦੇ ਨੇ, ਦਰਬਾਰ ਸਾਹਿਬ ਮੱਥਾ ਜਿਹੜਾ ਜੀ ਉਹ ਟੇਕਣਾ ਚਾਹੁੰਦੇ ਨੇ। ਅਦਰਵਾਈਜ਼ ਤਾਂ ਉਹ ਭਾਰਤ ਦੇ ਦੌਰੇ ਦੇ ਉੱਤੇ ਨੇ। ਜਿਹੜੀ ਤੁਸੀਂ ਨਾਲ ਤਸ਼ਬੀਹ ਦਿੱਤੀ ਆ ਉਹ ਬਿਲਕੁਲ ਸੱਚ ਹੈ। ਅੱਜ ਕੱਲ੍ਹ ਜਿਹੜਾ ਇਹਨੂੰ ਲੈ ਕੇ ਇੱਕ ਚੈਨਲ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਜਿਹੜਾ ਉਹ ਚੱਲ ਵੀ ਰਿਹਾ ਜੀ ਸੀਰੀਅਲ ਜਿਹੜਾ ਲੜੀਵਾਰ, ਉਹਦੇ ਵਿੱਚ ਵੀ ਹਾਲਾਂਕਿ ਇਤਿਹਾਸ ਮੈਂ ਬਹੁਤ ਜਿਹੜਾ ਜੀ ਇਹਨੂੰ ਘੋਖਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਸਿੱਖ ਇਤਿਹਾਸ ਖਾਸ ਤੌਰ ਦੇ ਉੱਤੇ, ਉਹਦੇ ਵਿੱਚ ਵੀ ਜਿਹੜਾ ਉਹਨਾਂ ਤਾਂ ਨਹੀਂ ਪਰ ਜੋ ਕੁਝ ਦਿਖਾਇਆ ਜਾ ਰਿਹਾ ਜੀ ਉਹ ਦੁੱਖ ਦੀ ਗੱਲ ਆ ਜੀ। ਉਹੀ ਪੀੜਾ ਇੱਕ ਜਿਹੜੀ ਇਹਨਾਂ ਦੀ ਉਹ ਦੇਖ ਕੇ ਉਹਨੂੰ ਵੀ ਲੱਗਦਾ ਦੁਬਾਰਾ ਜਿਹੜਾ ਉਹ ਚੇਤਾ ਸਾਰਾ ਹੋ ਜਾਂਦਾ ਕਿ ਕਿਵੇਂ ਲੱਤਾਂ ਜਿਹੜੀਆਂ ਦੀ ਉਹ ਖਿੱਚੀਆਂ ਗਈਆਂ ਕਿ ਉਹ ਤਾਂ ਆਪਣੀ ਲਿਆਕਤ ਦੇ ਨਾਲ ਉੱਥੇ ਪਹੁੰਚੇ ਮਹਾਰਾਜਾ ਰਣਜੀਤ ਸਿੰਘ ਹੋਰੀ, ਨਹੀਂ ਤਾਂ ਅਦਰਵਾਈਜ਼ ਪਹੁੰਚਣ ਦੇਣ ਵਾਲੀ ਤਾਂ ਗੱਲ ਕੋਈ ਨਹੀਂ ਸੀ ਹੈਗੀ। ਉਹੀ ਕੁਛ ਇਹ ਜਿਹੜਾ ਜੀ ਸਾਰਾ ਕੁਛ ਚੱਲ ਰਿਹਾ ਅੱਜ ਜਿਹੜਾ ਜੀ ਦੇਖਿਆ ਜਾਵੇ ਤਾਂ ਇੱਕ ਪ੍ਰਥਾ ਰਹੀ ਹੈ ਜੀ ਪਿਛਲੇ ਸਮੇਂ ਦੇ ਦੌਰਾਨ ਜਿਹੜੀ ਗੱਲ ਕਰਨੀ ਬਣਦੀ ਸੀ ਜਦੋਂ ਹਾਲਾਂਕਿ ਇਹ ਨਹੀਂ ਹੈਗਾ ਕਿ ਹੈਵ ਟੂ ਆ ਕਿ ਜਦੋਂ ਪ੍ਰਧਾਨ ਮੰਤਰੀ ਕੋਈ ਬਣਦੇ ਨੇ ਮੁਲਕ ਦੇ ਉਹ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਨੇ, ਨਹੀਂ ਆਏ ਨਰਿੰਦਰ ਮੋਦੀ ਹੋਰੀ ਮੱਥਾ ਟੇਕਣ, ਫਿਰ ਕੀ ਹੋ ਗਿਆ?
ਉਹਦਾ ਕਿੰਨਾ ਕੁ ਇਸ਼ੂ ਜਿਹੜਾ ਜੀ ਇਹਨਾਂ ਨੇ ਚੁੱਕ ਲਿਆ। ਈਵਨ ਕੈਪਟਨ ਅਮਰਿੰਦਰ ਸਿੰਘ ਹੁਰੀ ਮੁੱਖ ਮੰਤਰੀ ਬਣ ਕੇ ਦਰਬਾਰ ਸਾਹਿਬ ਮੱਥਾ ਟੇਕਣ ਨਹੀਂ ਗਏ, ਜਿਹੜਾ ਕਿ ਪਹਿਲਾਂ ਹੁਣ ਤੱਕ ਇੱਕ ਚੱਲਦਾ ਤਾਂ ਰਿਹਾ ਨਾ ਜੀ ਪ੍ਰਥਾ, ਉਹ ਵੀ ਨਹੀਂ ਜਿਹੜਾ ਜੀ ਉਹ ਗਏ। ਇਹ ਵੀ ਇਸ਼ੂ ਨਹੀਂ ਜਿਹੜਾ ਜੀ ਭਖਿਆ। ਇਹ ਬੇਲੋੜਾ ਵਿਵਾਦ ਹੈ ਜੀ, ਬਿਨਾਂ ਮਤਲਬ ਤੋਂ ਵਿਵਾਦ ਜਿਹੜਾ ਜੀ ਇਹ ਉਭਾਰ ਲਿਆ ਗਿਆ। ਇਹਦੇ ਕੋਈ ਸਿਰ ਪੈਰ ਨਹੀਂ ਹੈਗਾ ਇਸ ਵਿਵਾਦ ਦਾ, ਇਹਦੇ ਵਿੱਚੋਂ ਨਿਕਲਣ ਵਾਲਾ ਕੁਝ ਨਹੀਂ ਹੈਗਾ ਜੀ, ਕੁਝ ਕੱਢਣ ਪਾਉਣ ਨੂੰ ਨਹੀਂ ਹੈ ਜੀ। ਸੁਰਿੰਦਰ ਸਿੰਘ ਗਿੱਲ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰੀ ਸਾਰਿਆਂ ਨੂੰ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਵੀਰ ਜੀ, ਅੱਜ ਤੱਕ ਇਹੋ ਹੀ ਟੌਪਿਕ, ਕਿਉਂਕਿ ਇਸੇ ਕਰਕੇ ਇਹੋ ਜ਼ਿਆਦਾ ਸਾਰਿਆਂ ਨੂੰ ਕਹਿਣਾ ਸੁਣਨਾ ਭਾਜੀ ਹੋਣਾ ਕੋਲੋਂ ਪੈ ਰਿਹਾ, ਕਿਉਂਕਿ ਬਹੁਤ ਜ਼ਿਆਦਾ ਸਾਰਿਆਂ ਦੇ ਮਨ ਨੂੰ ਇਹਨੀ ਬਹੁਤ ਦੁੱਖ ਲਾਇਆ ਜਿੰਨੇ ਬਾਹਰ ਬੈਠੇ ਆ। ਇਸ ਕਰਕੇ ਕੈਪਟਨ ਸਾਹਿਬ ਨੇ ਕੋਈ ਆਪਣੀ ਸਿਆਣਪ ਬਿਲਕੁਲ ਨਹੀਂ ਇਹਦੇ ਚ ਦੱਸੀ, ਔਰ ਸੱਜਣ ਵੀਰ ਦਾ ਇਹਦੇ ਚ ਕੁਛ ਨਹੀਂ ਜਾਣਾ। ਔਰ ਆਉਣੇ ਵਾਲਾ ਟਾਈਮ ਵੀ ਹਮੇਸ਼ਾ ਇਹਨਾਂ ਨੂੰ ਇਹ ਜ਼ਰੂਰ ਇਸ ਚੀਜ਼ ਦੀ ਯਾਦ ਦਿਲਾਉਂਦਾ ਰਹੂਗਾ ਕਿਉਂ ਨਹੀਂ ਕਿਹੋ ਜਿਹੀ ਆਪਣੀ ਸੋਚ ਵਰਤੀ ਆ। ਇਸ ਕਰਕੇ ਸਾਡੀ ਬੇਨਤੀ ਆ ਕਿ ਇਹ ਕਿਉਂ ਇਸੇ ਤਰ੍ਹਾਂ ਦੀ ਇਹ ਸੋਚ ਉਹਨੇ ਅਪਣਾਈ ਆ ਕਿ ਜਿਹੜਾ ਸੈਂਟਰ ਦੇ ਵਿੱਚ ਉਹਨਾਂ ਨੂੰ ਏਡਾ ਆਦਰ ਮਾਨ ਸਤਿਕਾਰ ਮਿਲ ਰਿਹਾ, ਤੇ ਪੰਜਾਬ ਦੇ ਜਿੱਥੇ ਦੀ ਉਹ ਧਰਤੀ ਦੇ ਜੰਮ ਰਿਹਾ, ਉੱਥੇ ਕਿ ਛੋਟੀ ਨਿੱਜੀ ਜੀ ਗੱਲ ਦੇ ਬਦਲੇ ਹੀ ਉਹਨਾਂ ਦੇ ਨਾਲ ਏਦਾਂ ਦਾ ਵਰਤਾਅ ਕਰ ਰਹੇ ਆ। ਇਹਦੇ ਬਾਰੇ ਵੀਰ ਜੀ ਥੋੜਾ ਜਿਹਾ ਦੱਸਿਓ, ਚੰਗਾ ਜੀ, ਮਿਹਰਬਾਨੀ। ਭੈਣ ਜੀ ਕੱਟਿਓ ਨਾ ਜੀ। ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ ਜੀ। ਦੇਖੋ, ਬੀਇੰਗ ਇਹ ਨਹੀਂ ਕਿ NRI ਪ੍ਰਵਾਸੀ ਹੋਣ ਕਰਕੇ, ਮੇਰਾ ਖਿਆਲ ਜਿਹੜਾ ਕੋਈ ਵੀ ਇਨਸਾਫ ਪਸੰਦ ਵਿਅਕਤੀ ਹੈ, ਜਿਹੜਾ ਅਸੂਲਾਂ ਦੀ ਗੱਲ ਕਰਦਾ, ਉਹ ਇਹਦੇ ਚ ਇਹ ਵੀ ਨਹੀਂ ਹੈਗਾ ਜੀ ਕਿ ਉਹ ਕਿਹੜੇ ਭਾਈਚਾਰੇ ਨਾਲ ਸੰਬੰਧਿਤ ਆ, ਉਹ ਹਰਟ ਹੋਇਆ ਜੀ। ਇਹ ਸਭ ਕੁਝ ਤੋਂ ਜਿਹੜਾ ਉਹ ਹਰਟ ਹੋਇਆ। ਪਿਛਲੇ ਸਮੇਂ ਦੇ ਦੌਰਾਨ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਨੇ, ਉਹਨਾਂ ਨੇ ਇੱਕ ਪਾਰਟੀ ਦੀ ਜ਼ਿਆਦਾ ਜਿਹੜੀ ਹੈ ਜੀ ਉਹ ਸਪੋਰਟ ਕੀਤੀ ਹੈ। ਹਾਲਾਂਕਿ ਦੂਜੀਆਂ ਪਾਰਟੀਆਂ ਦੀ ਸਪੋਰਟ ਕਰਨ ਵਾਲੇ ਵੀ ਬੈਠੇ ਨੇ, ਇਹ ਨਹੀਂ ਹੈਗਾ ਕਿ ਉਹਨਾਂ ਦੇ ਨਹੀਂ ਹੈਗੇ, ਕਾਂਗਰਸ ਦੇ ਨਹੀਂ ਹੈਗੇ, ਅਕਾਲੀਆਂ ਦੇ ਨਹੀਂ ਹੈਗੇ, ਉਹ ਹੈਗੇ ਨੇ ਜੀ। ਉਹ ਵੀ ਉਹਨਾਂ ਨੇ ਵੱਖੋ ਵੱਖਰੀਆਂ ਪਾਰਟੀਆਂ ਦੀ ਸਪੋਰਟ ਕੀਤੀ, ਇੱਕ ਪਾਰਟੀ ਦੀ ਜ਼ਿਆਦਾ ਸਪੋਰਟ ਜਿਹੜੀ ਹੈ ਜੀ ਹੋਈ। ਇਹ ਸਮਾਂ ਸੀਗਾ ਜਦੋਂ ਕਿ ਜਿਹੜਾ ਪ੍ਰਵਾਸੀ ਭਾਈਚਾਰਾ ਹੈ, ਜਿਹੜਾ ਪ੍ਰਵਾਸੀ ਪੰਜਾਬੀ ਭਾਈਚਾਰਾ, ਉਹਨੂੰ ਜਿਹੜਾ ਜੀ ਆਪਣੇ ਨਾਲ ਕੀਤਾ ਜਾ ਸਕਦਾ ਸੀਗਾ। ਸਗੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਨੂੰ ਮਿਲ ਕੇ ਕਹਿੰਦੇ ਕਿ ਉਹ ਆਫੀਸ਼ੀਅਲੀ ਤੌਰ ਦੇ ਉੱਤੇ ਜਿਹੜਾ ਜੀ ਉਹ ਕੈਨੇਡਾ ਦੇ ਦੌਰੇ ਤੇ ਜਾਣਾ ਚਾਹੁੰਦੇ ਨੇ। ਇਹਦੇ ਵਿੱਚ ਬੇਸ਼ੱਕ ਮਿਲਦੀ ਨਹੀਂ ਮਿਸਾਲ, ਪਰ ਨਾਲ ਢੁਕਵੀਂ ਥੋੜੀ ਹੈਗੀ ਹੈ ਨਾ। ਹੁਣ ਅਮਰੀਕਾ ਨੇ ਵੀਜ਼ਾ ਡਿਨਾਈ ਕੀਤਾ ਸੀਗਾ ਨਰਿੰਦਰ ਮੋਦੀ ਹੋਰਾਂ ਦਾ ਜਦੋਂ ਉਹ ਪ੍ਰਧਾਨ ਮੰਤਰੀ ਨਹੀਂ ਸਨ। ਜਦੋਂ ਉਹ ਪ੍ਰਧਾਨ ਮੰਤਰੀ ਬਣੇ, ਉਹਨਾਂ ਤਾਂ ਕਿਤੇ ਨਹੀਂ ਕਿਹਾ ਕਿ ਮੈਂ ਕਿਸੇ ਅਮਰੀਕਾ ਦੇ ਲੀਡਰ ਨੂੰ ਇੱਥੇ ਵੜਨ ਨਹੀਂ ਦੇਣਾ ਜਾਂ ਮੈਂ ਨਹੀਂ ਜਾਣਾ। ਉਹ ਜਾ ਕੇ ਵੀ ਆਏ। ਉਹਨਾਂ ਦੇ ਸੰਬੰਧ ਜਿਹੜੇ ਆ ਉਹ ਜਿਹੜੇ ਪਿਛਲੇ ਸਨ ਦੀ ਪ੍ਰੈਜ਼ੀਡੈਂਟ ਓਬਾਮਾ ਸਾਹਿਬ ਦੇ ਨਾਲ ਚੰਗੇ ਉਹਨਾਂ ਦੇ ਰਹੇ। ਹੁਣ ਵਾਲਿਆਂ ਦੇ ਨਾਲ ਵੀ ਇਹ ਕਿਹਾ ਜਾ ਰਿਹਾ ਜੀ ਕਿ ਠੀਕ ਨੇ, ਉਹ ਦੁਬਾਰਾ ਦੌਰੇ ਦੇ ਉੱਤੇ ਜਿਹੜਾ ਜੀ ਉਹ ਜਾ ਰਹੇ ਨੇ। ਜਿਹੜੇ ਪੋਲੀਟੀਕਲ ਵਿਊਜ਼ ਹੁੰਦੇ ਆ, ਜਿਵੇਂ ਪੋਲੀਟੀਕਲੀ ਤੌਰ ਦੇ ਉੱਤੇ ਇਹ ਕਿਹਾ ਜਾਂਦਾ ਨਾ ਜੀ ਕਿ ਨਾ ਕੋਈ ਪੱਕਾ ਦੁਸ਼ਮਣ ਹੁੰਦਾ, ਨਾ ਕੋਈ ਪੱਕਾ ਜਿਹੜਾ ਜੀ ਉਹ ਦੋਸਤ ਹੁੰਦਾ। ਇਹਨੂੰ ਪੋਲੀਟੀਕਲ ਤੌਰ ਦੇ ਉੱਤੇ ਜਿਹੜਾ ਜੀ ਉਹ ਵੇਖਿਆ ਜਾਣਾ ਚਾਹੀਦਾ ਸੀਗਾ, ਭਾਵੇਂ ਜੋ ਮਰਜ਼ੀ ਹੋਵੇ। ਹਾਲਾਂਕਿ ਥੋੜੀ ਜਿਹੀ ਪੁਰਾਣੀ, ਜਦੋਂ ਸੁਖਬੀਰ ਸਿੰਘ ਬਾਦਲ ਹੋਰੀ ਕੈਨੇਡਾ ਆਉਣਾ ਚਾਹੁੰਦੇ ਸੀ, ਮੈਂ ਉਦੋਂ ਇਹ ਗੱਲ ਲਿਖੀ ਵੀ ਸੀਗੀ ਕਿ ਜੇ ਸੁਖਬੀਰ ਸਿੰਘ ਬਾਦਲ ਹੋਰੀ ਵੀ ਕੈਨੇਡਾ ਆਉਣਾ ਚਾਹੁੰਦੇ ਨੇ ਤੇ ਬਿਲਕੁਲ ਉਹਨਾਂ ਨੂੰ ਆਉਣ ਦੇਣਾ ਚਾਹੀਦਾ। ਉਹਨਾਂ ਦੀ ਗੱਲ ਵੀ ਸੁਣੋ, ਉਹ ਕੀ ਜਿਹੜਾ ਜੀ ਉਹ ਕਹਿੰਦੇ ਨੇ। ਉਦੋਂ ਕੁਝ ਲੋਕ ਜਿਹੜੇ ਵਿਰੋਧ ਕਰਦੇ ਸੀ, ਨਹੀਂ ਐਡੀ ਗੱਲ ਤੁਸੀਂ ਕਿਵੇਂ ਕਹਿੰਦੇ ਹੋ ਕਿ ਉਹਨਾਂ ਨੂੰ ਨਹੀਂ ਆਉਣ ਦੇਣਾ ਚਾਹੀਦਾ। ਜੇ ਪੋਲੀਟੀਕਲ ਕਿਸੇ ਦਾ ਵੱਖਰਾ ਹੈ, ਇਸੇ ਚੀਜ਼ ਦੇ ਵਾਸਤੇ ਤਾਂ ਅਸੀਂ ਲੜ ਰਹੇ ਹਾਂ ਕਿ ਹਰੇਕ ਬੰਦੇ ਨੂੰ ਆਪਣਾ ਪੋਲੀਟੀਕਲ ਵਿਊ ਜਿਹੜਾ ਉਹ ਰੱਖਣ ਦਾ ਪੂਰਾ ਅਧਿਕਾਰ ਹੈ। ਉਹ ਜਿਹੜੀ ਮਰਜ਼ੀ ਪਾਰਟੀ ਦੇ ਨਾਲ ਜਾਵੇ, ਜਿਹੜੀ ਮਰਜ਼ੀ ਉਹ ਪਾਰਟੀ ਦੀ ਜਿਹੜੀ ਹੈ ਜੀ ਉਹ ਗੱਲ ਕਰੇ। ਗੱਲ ਤਾਂ ਇਹੀ ਹੈ ਨਾ ਜੀ ਕਿ ਵੱਖਰੀ ਵੱਖਰੀ ਵਿਚਾਰਧਾਰਾ ਹੋਵੇ। ਜੇ ਵੱਖਰੀ ਵਿਚਾਰਧਾਰਾ ਹੀ ਹੈ ਨਹੀਂ ਗੀ ਤੇ ਫਿਰ ਤਾਂ ਉਹ ਭੇਡਾਂ ਬੱਕਰੀਆਂ ਹੈ ਨਾ, ਸਾਰੇ ਇੱਕ ਪਾਸੇ ਨੂੰ ਜਿਹੜਾ ਜੀ ਉਹ ਤੁਰੇ ਜਾਓ। ਇਹ ਠੋਸਣ ਦੀ ਜਿਹੜੀ ਹੈ ਨਾ ਜੀ ਉਹ ਕੋਸ਼ਿਸ਼ ਕੀਤੀ ਗਈ ਆ। ਸੋ ਮੇਰੀ ਜਾਚੇ ਜਿਹੜਾ ਨਾ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਇਹਦੇ ਵਿੱਚ ਸਿਆਣਪ ਜਿਹੜੀ ਆ ਬਹੁਤ ਘੱਟ ਨਜ਼ਰ ਆਉਂਦੀ ਆ। ਜਾਂ ਤਾਂ ਉਹਨਾਂ ਨੂੰ ਗਲਤ ਗਾਈਡ ਕੀਤਾ ਗਿਆ ਕਿਸੇ ਦੇ ਵੱਲੋਂ, ਜਾਂ ਜਿਹੜਾ ਜੀ ਉਹਨਾਂ ਨੇ ਆਪਣੇ ਸੁਭਾਅ ਦੇ ਮੁਤਾਬਕ ਜਿਹੜਾ ਜੀ ਇਹ ਐਵੇਂ ਬਿਨਾਂ ਮਤਲਬ ਤੋਂ ਜਿਹੜੀ ਹੈ ਨਾ ਜੀ ਉਹ ਭੁੰਡਾਂ ਦੀ ਖੱਕਰ ਛੇੜ ਲਈ ਹੈ। ਅੱਜ ਜੀ ਤੇ ਅੱਗੇ ਸਾਡੇ ਨਾਲ ਜੁੜੇ ਨੇ ਦਰਸ਼ਨ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਮੈਂ ਪਨੂ ਸਾਹਿਬ ਨੂੰ ਇੱਕ ਕੁਐਸਚਨ ਪੁੱਛਦਾ ਵੀ ਜਿਹੜਾ ਖਹਿਰਾ ਸਾਹਿਬ ਨੇ ਆਪਣੇ ਸੈਂਟਰ ਦੀ, ਉਹਨਾਂ ਦੀ ਆਪਣੀ ਕੇਜਰੀਵਾਲ ਦੀ ਹੈਗੀ ਆ ਲੀਡਰਸ਼ਿਪ, ਉਹਨਾਂ ਦੇ ਖਿਲਾਫ ਜਿਹੜਾ ਉਹ ਮਤਲਬ ਸੰਘਰਸ਼ ਛੇੜਿਆ ਵਾ, ਕੀ ਉਹਨਾਂ ਦਾ ਆਉਣ ਵਾਲਾ ਭਵਿੱਖ ਹੈ ਜਿਹੜਾ ਉਹ ਖਤਰੇ 'ਚ ਨਹੀਂ ਪੈ ਸਕਦਾ? ਲੱਗਦਾ ਨਹੀਂ ਗਾ ਵੀ ਉਹਨਾਂ ਨੂੰ ਲਾਂਭੇ ਕਰ ਦਿੱਤਾ ਜਾਊਗਾ। ਥੈਂਕ ਯੂ। ਜੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੀਆਂ ਗੱਲਾਂ ਜਿਹੜੀਆਂ ਨੇ ਜੀ ਉਹਨਾਂ ਦੇ ਉੱਤੇ ਗੌਰ
ਆਮ ਆਦਮੀ ਪਾਰਟੀ ਦੇ ਵੱਲੋਂ ਨਹੀਂ ਕੀਤਾ ਜਾਂਦਾ ਤੇ ਮੈਂ ਇਹਨੂੰ ਬਿਲਕੁਲ ਡਿਫਰੈਂਟ ਤਰੀਕੇ ਨਾਲ ਕਹੂੰਗਾ ਜੀ ਕਿ ਫਿਰ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਭਵਿੱਖ ਜਿਹੜਾ ਜੀ ਉਹ ਖਤਰੇ ਦੇ ਵਿੱਚ ਪੈ ਜਾਊਗਾ ਜੀ। ਤੇ ਅੱਗੇ ਜੁੜੇ ਨੇ ਸਾਡੇ ਨਾਲ ਪਰਮਿੰਦਰ ਸਿੰਘ ਜੀ ਨਿਊਯਾਰਕ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ ਜੀ, ਮੇਰਾ ਸਵਾਲ ਹੈਗਾ ਵੀ ਜੇ ਆਪਣੇ ਇਹਦਾ ਕੈਪਟਨ ਅਮਰਿੰਦਰ ਸਿੰਘ ਅੱਜ ਦੇਖੋ ਜਿਹੜੇ ਲੋਕਾਂ ਦੀਆਂ ਮੰਗਾਂ ਉੱਥੇ ਵੀ ਇਹਨੇ ਕਿਹਾ ਵੀ ਪੂਰੀਆਂ ਕਰਾਂਗੇ, ਉੱਧਰ ਵੀ ਪੂਰੀਆਂ ਨਹੀਂ ਕਰਦੇ, ਉੱਧਰ ਕੈਨੇਡਾ ਵਾਲਿਆਂ ਨਾਲ ਵੀ ਆਪਣੇ ਸਮਝ ਲਓ ਇੱਥੇ ਦੇ ਆਪਣੇ ਪੰਜਾਬੀਆਂ ਨੂੰ ਸਿੰਘਾਂ ਨੂੰ ਇੱਥੇ ਵੀ ਗੁੱਸੇ ਕਰ ਲਿਆ। ਜੇ ਕੱਲ ਨੂੰ ਉਹ ਇੱਥੇ ਆਉਂਦੇ ਕੈਨੇਡਾ ਵਗੈਰਾ ਜੇ ਉਹਨਾਂ ਦਾ ਵਿਰੋਧ ਅਕਾਲੀਆਂ ਨੂੰ ਹੋਇਆ ਤੇ ਇਹ ਕਿਹਨੂੰ ਦੋਸ਼ ਦੇਣਗੇ ਫਿਰ? ਇਹਦੇ ਬਾਰੇ ਦੱਸਿਓ ਭਾਜੀ। ਥੈਂਕ ਯੂ। ਬਿਲਕੁਲ ਜੀ, ਆਈ ਥਿੰਕ ਇਹੀ ਤਾਂ ਭਵਿੱਖ ਦੇ ਵਿੱਚ ਜਿਹੜਾ ਲੁਕਿਆ ਹੋਇਆ ਸਵਾਲ ਹੈ ਜੀ ਕਿ ਕੀ ਇਹਦੇ ਨਾਲ ਜਿਹੜੇ ਪ੍ਰਵਾਸੀ ਜਿਹੜੇ ਪਹਿਲਾਂ ਹਰਟ ਹੋਏ ਨੇ ਪਿਛਲੇ 10 ਸਾਲਾਂ ਦੀ ਸਰਕਾਰ ਦੇ ਦੌਰਾਨ, ਖਾਸ ਤੌਰ ਦੇ ਉੱਤੇ ਉਹ ਵਿਰੋਧ ਦੇ ਵਿੱਚ ਕਿਉਂ ਖੜੇ ਹੋਏ ਜੀ? ਉਹਨਾਂ ਦੀਆਂ ਇੱਥੇ ਪ੍ਰਾਪਰਟੀਜ਼ ਜਿਹੜੀਆਂ ਉਹ ਅਨਸੇਫ ਹੋ ਗਈਆਂ, ਉਹ ਆਪ ਜਿਹੜਾ ਜੀ ਉਹ ਅਨਸੇਫ ਹੋ ਗਏ, ਇਸ ਲਈ ਵਿਰੋਧ ਦੇ ਵਿੱਚ ਉੱਠ ਕੇ ਖੜੇ ਹੋਏ ਨਾ। ਇਹ ਸਮਾਂ ਹੈ, ਮੈਂ ਇਸ ਕਰਕੇ ਨਹੀਂ ਕਹਿ ਰਿਹਾ ਜੀ ਕਿ ਇੱਕ ਵਿਦੇਸ਼ੀ ਜਿਹੜਾ ਚੈਨਲ ਦੇ ਉੱਤੇ ਮੈਂ ਗੱਲ ਕਰ ਰਿਹਾ ਜਾਂ ਮੇਰਾ ਜਿਹੜਾ ਜੀ ਉਹ ਮੈਂ ਕੈਨੇਡਾ ਤੋਂ ਬਿਲੋਂਗ ਕਰਦਾ ਜੀ, ਪਰ ਆਈ ਥਿੰਕ ਜਿਹੜਾ ਪ੍ਰਵਾਸੀ ਪੰਜਾਬੀਆਂ ਤੇ ਪੰਜਾਬ ਦੇ ਵਿਚਾਲੇ ਬ੍ਰਿਜ ਟੁੱਟ ਗਿਆ ਨਾ ਪਿਛਲੇ ਸਮੇਂ ਦੇ ਦੌਰਾਨ, ਉਹਨੂੰ ਮੁੜ ਕੇ ਬਣਾਉਣ ਦੀ ਜ਼ਰੂਰਤ ਹੈ। ਪ੍ਰਵਾਸੀ ਪੰਜਾਬੀ ਪੰਜਾਬ ਨੂੰ ਨਹੀਂ ਛੱਡ ਸਕਦੇ, ਪੰਜਾਬ ਜਿਹੜਾ ਪ੍ਰਵਾਸੀ ਪੰਜਾਬੀਆਂ ਨੂੰ ਨਹੀਂ ਛੱਡ ਸਕਦਾ। ਇਹਨਾਂ ਦੋਵਾਂ ਦਾ ਇੱਕ ਦੂਜੇ ਤੋਂ ਬਿਨਾਂ ਗੁਜ਼ਾਰਾ ਹੈ ਨਹੀਂ ਗਾ। ਤਾਂ ਦੂਰ ਅੰਦੇਸ਼ੀ ਜਿਹੜੀ ਹੈ ਜੀ ਉਹ ਅਪਣਾਉਂਦਿਆਂ ਹੋਇਆ ਮੈਂ ਇਹ ਗੱਲ ਬੜੀ ਵਾਰੀ ਬੜੇ ਸਾਲਾਂ ਤੋਂ ਉਭਾਰੀ ਹੈ ਜੀ ਕਿ ਜਿੰਨੀ ਦੇਰ ਤੱਕ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਬਣਨ ਵਾਲੀ ਕੋਈ ਵੀ ਸਰਕਾਰ 500 ਕਰੋੜ ਰੁਪਏ ਦੇ 1000 ਕਰੋੜ ਰੁਪਏ ਦੇ ਪ੍ਰੋਜੈਕਟਾਂ ਵੱਲ ਵੇਖਦੀ ਰਹੂਗੀ, ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਪੰਜਾਬ ਸਰਕਾਰ ਨੂੰ ਜਿਹੜੀ ਸਮਾਲ ਸਕੇਲ ਇੰਡਸਟਰੀ ਆ 2 ਕਰੋੜ 4 ਕਰੋੜ 5 ਕਰੋੜ ਵਾਲੀ ਉਹਨੂੰ ਉਭਾਰਨਾ ਪਊਗਾ ਜਿਹੜੀ ਕਿਸਾਨੀ ਨਾਲ ਸੰਬੰਧਿਤ ਹੈ। ਤੇ ਪੰਜਾਬ ਤੋਂ ਬਾਹਰ ਜਾਂ ਭਾਰਤ ਤੋਂ ਬਾਹਰ ਕਿੰਨੇ ਇਹੋ ਜਿਹੇ ਪ੍ਰਵਾਸੀ ਬੈਠੇ ਨੇ ਜਿਹੜੇ ਕਮ ਸੇ ਕਮ ਇਹ ਤਾਂ ਸੋਚਦੇ ਨੇ ਕਿ ਚਲੋ ਅਸੀਂ ਜਦੋਂ ਬੁਢਾਪੇ ਵੱਲ ਨੂੰ ਤੁਰ ਪਏ ਅਸੀਂ ਛੋਟਾ ਮੋਟਾ ਇੱਥੇ ਆ ਕੇ ਕਾਰੋਬਾਰ ਆਪਣਾ ਜਿਹੜਾ ਦੀ ਉਹ ਖੋਲ ਲਈਏ, ਜਾਂ ਜੇ ਕੋਈ 100 ਰੁਪਈਆ ਲਾ ਕੇ ਉਹਨੂੰ ਲੱਗਦਾ ਕਿ 500 ਰੁਪਈਆ ਇਹਦੇ ਵਿੱਚ ਫਾਇਦਾ ਹੋ ਸਕਦਾ, ਬਿਜ਼ਨਸ ਵੀ ਇੱਥੇ ਚੱਲ ਸਕਦਾ, ਤੇ 2-2 ਕਰੋੜ 4-4 ਕਰੋੜ ਰੁਪਈਏ ਵਾਲੇ ਪ੍ਰੋਜੈਕਟ ਜਿਹੜੇ ਨੇ ਉਹ ਕੌਣ ਨਹੀਂ ਲਾਉਣਾ ਚਾਹੂਗਾ ਆਪਣੇ ਪਿੰਡਾਂ ਦੇ ਵਿੱਚ ਆ ਕੇ? ਪਰ ਉਹਦੇ ਵਾਸਤੇ ਤੁਹਾਨੂੰ ਇੱਕ ਮਾਹੌਲ ਜਿਹੜਾ ਜੀ ਉਹ ਕ੍ਰੀਏਟ ਕਰਨਾ ਪਊਗਾ, ਉਹ ਮਾਹੌਲ ਦੇਣਾ ਪਊਗਾ। ਇਹ ਜਿਹੜਾ ਹਰਜੀਤ ਸਿੰਘ ਸੱਜਣ ਹੋਰਾਂ ਦਾ ਜਿਹੜਾ ਵਿਰੋਧ ਹੈ ਨਾ ਜੀ, ਇਹਦੇ ਨਾਲ ਇਨਸਿਕਿਉਰਿਟੀ ਜਿਹੜੀ ਆ ਉਹ ਪ੍ਰਵਾਸੀ ਪੰਜਾਬੀਆਂ ਦੇ ਵਿੱਚ ਹੋਰ ਵਧੀ ਆ। ਮੇਰੀ ਜਾਤੇ ਜਿਹੜਾ ਦੀ ਉਹ ਹੋਰ ਵਧੀ ਆ ਕਿ ਇੱਕ ਡਿਫੈਂਸ ਮਿਨਿਸਟਰ ਤੱਕ ਨੂੰ ਏਦਾਂ ਕਿਹਾ ਜਾ ਰਿਹਾ, ਤਾਂ ਨਿਰਸੰਦੇਹ ਇਹ ਇੱਕ ਕਿਸਮ ਦੇ ਨਾਲ ਅਸਿੱਧੇ ਰੂਪ ਦੇ ਵਿੱਚ ਜਿਹੜਾ ਜੀ ਉਹ ਜਿਹੜਾ ਇੱਥੇ ਲੈਂਡ ਮਾਫੀਆ ਉਹਨੂੰ ਇਸ਼ਾਰਾ ਨਾ ਹੋਵੇ ਪ੍ਰਵਾਸੀ ਪੰਜਾਬੀਆਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹਦੇ ਵੱਲ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਇਹੋ ਜਿਹੀ ਐਕਸਪੈਕਟੇਸ਼ਨ ਤਾਂ ਨਹੀਂ ਕੀਤੀ ਜਾ ਸਕਦੀ ਪਿਛਲੀ ਉਹਨਾਂ ਦੀ ਜਿਹੜੀ 5 ਸਾਲ ਦੀ ਸਰਕਾਰ ਸੀ ਉਹਦੇ ਦੌਰਾਨ ਜੇਕਰ ਕਰੀਏ। ਪਰ ਇਹੋ ਹੁੰਦਾ ਕਿ ਇੱਕ ਉਹ ਉਰਦੂ ਦਾ ਸ਼ੇਰ ਆ ਬੜਾ ਜਿਹੜਾ ਦੀ ਕਮਾਲ ਦਾ, ਵਕਤ वो गुजरा समय की घड़ियों ने देखा लम्हों में खता की सदियों में सजा पाई। ਕਈ ਵਾਰੀ ਕੋਈ ਗੱਲ ਜਿਹੜੀ ਉਹ ਕਹਿ ਦਿੱਤੀ ਜਾਂਦੀ ਆ ਉਹਦਾ ਚਰੋਕਣਾ ਜਿਹੜਾ ਅਸਰ ਕੀ ਪਊਗਾ ਸਾਲਾਂ ਤੱਕ ਜਿਹੜਾ ਦੀ ਉਹ ਭੁਗਤਣਾ ਪੈਂਦਾ। ਇਹਨੂੰ ਉਸ ਸੰਦਰਭ ਦੇ ਵਿੱਚ ਮੈਂ ਦੇਖਦਾ ਜੀ। ਸਰਬਜੀਤ ਸਿੰਘ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਕਹਿੰਦੇ ਸੀਗੇ ਕਿ ਮਤਲਬ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਬਹੁਤ ਮਾੜੀ ਗੱਲ ਹੈ। ਚਲੋ ਅਸੀਂ ਵੀ ਮੈਂ ਵੀ ਮਾਤਾ ਬਹੁਤ ਮਾੜੀ ਗੱਲ ਹੈ, ਜਿਹੜਾ ਵੀ ਕਰਦਾ ਉਹਨੂੰ ਇਹ ਕਰਨਾ ਨਹੀਂ ਚਾਹੀਦਾ ਪੰਜਾਬ ਦੇ ਵਿੱਚ ਜੋ ਕੁਝ ਵੀ ਹੋ ਰਿਹਾ। ਤੇ ਪੰਨੂ ਸਾਹਿਬ ਮੈਨੂੰ ਇੱਕ ਗੱਲ ਦੱਸਿਓ ਕਿ ਪਿਛਲੇ ਵੀਕ ਦੀ ਗੱਲ ਆ ਕਿ ਇੱਥੇ ਨਿਊਯਾਰਕ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਧਰਮ ਚੌਧਰ ਬਣਨ ਦੇ ਲਈ ਇੱਕ ਲੜਾਈ ਹੁੰਦੀ ਆ। ਉਹਦੇ ਵਿੱਚ ਸਹਿਬ ਗੁਰੂ ਗ੍ਰੰਥ ਸਾਹਿਬ ਦੀ ਟੇਬਲ ਵਿੱਚ ਬੈਠ ਕੇ ਤਾਂ ਏਦਾਂ ਲੜਾਈਆਂ ਹੁੰਦੀਆਂ ਤੇ ਉਹਨਾਂ ਨੂੰ ਕਿਸ ਸੰਦਰਭ ਦੇ ਵਿੱਚ ਇਹਨਾਂ ਦੇ ਕੋਲੋਂ ਮਤਲਬ ਪੁੱਛਿਆ ਜਾਵੇ, ਕਿਸ ਸੰਦਰਭ ਦੇ ਵਿੱਚ ਇਹਨਾਂ ਦੇ ਕੋਲੋਂ ਉਹਨਾਂ ਨੂੰ ਗੱਲ ਪੁੱਛੀ ਜਾਵੇ ਕਿ ਮਤਲਬ ਤੁਸੀਂ ਇੱਕ ਧਰਮ ਚੌਧਰੀ ਬਣਨਾ ਚਾਹੁੰਦੇ ਆ ਕਿ ਇੱਕ ਗੁਰੂ ਗ੍ਰੰਥ ਸਾਹਿਬ ਦੀ ਕੋਈ ਸੇਵਾ ਕਰਨਾ? ਥੈਂਕ ਯੂ। ਦੇਖੋ ਇਹ ਬਿਲਕੁਲ ਇਹ ਵੀਡੀਓਜ਼ ਜਿਹੜੀ ਆ ਐਕਚੁਅਲੀ ਜਿਹੜੀ ਮੈਂ ਗੱਲ ਕੀਤੀ ਕਿ ਟਾਈਮ ਸਕੁਏਅਰ ਦੀ ਉਹ ਖਬਰ ਜਿਹੜੀ ਸੀ ਨਾ ਜੀ ਉਹਨੂੰ ਇਹਨੇ ਮੱਠਿਆਂ ਪਾਤਾ ਜੀ। ਉਹ ਬਹੁਤ ਵੱਡੀ ਖਬਰ ਸੀਗੀ ਟਾਈਮ ਸਕੁਏਅਰ ਵਾਲੀ। 2 ਵੀਡੀਓ, ਇੱਕ ਤਾਂ ਜਿਹੜੀਆਂ ਦੀ ਇਹ ਨਿਊਯਾਰਕ ਦੀ ਜਿਹੜੀ ਉਹ ਰਿਚਮੰਡ ਦੀ ਸ਼ਾਇਦ ਦੱਸੀ ਜਾਂਦੀ ਹੈ ਜਿੱਥੇ ਇਹ ਲੜਾਈ ਹੋਈ ਆ, ਇੱਕ ਜਿਹੜੀ ਕੈਲਗਰੀ ਦੀ ਕੋਈ ਜਿਹੜੀ ਆ ਜੀ ਉਹ ਚੱਲ ਰਹੀ ਹੈ। 2 ਵੀਡੀਓਜ਼ ਜਿਹੜੀਆਂ ਨੇ ਇਹਨੇ ਸਿਰ ਜਿਹੜਾ ਜੀ ਉਹ ਨੀਵਾਂ ਕੀਤਾ ਸਾਰਿਆਂ ਦਾ ਕਿ ਇਹ ਕਿਸ ਚੀਜ਼ ਦੇ ਵਾਸਤੇ ਜਿਹੜਾ ਜੀ ਇਹ ਲੋਕ ਲੜ ਰਹੇ ਨੇ। ਕਦੀ ਇਹ ਨਹੀਂ ਜਿਹੜਾ ਜੀ ਸੋਚਦੇ ਕਿ ਇਹਨਾਂ ਮਾਫ ਕਰਨਾ ਜਿਹੜੀਆਂ ਇਹਨਾਂ ਦੀਆਂ ਕਾਰਵਾਈਆਂ
ਨੇ ਉਹਦੇ ਨਾਲ ਜਿਹੜਾ ਜੀ ਉਹ ਸਮੁੱਚੀ ਕਮਿਊਨਿਟੀ ਦੇ ਉੱਤੇ ਜਿਹੜਾ ਉਹ ਕੀ ਅਸਰ ਪੈਂਦਾ। ਜਿਹੜੇ ਨੈਗੇਟਿਵ ਚੁੱਕਣ ਵਾਲੇ ਨੇ ਉਹਨਾਂ ਨੇ ਟਾਈਮ ਸਕੇਅਰ ਵਾਲੀ ਥੋੜੀ ਚੁੱਕਣੀ ਹੈ ਜੀ, ਉਹਨਾਂ ਨੇ ਤਾਂ ਇਹ ਵੀਡੀਓ ਜਿਹੜੀ ਆ ਇਹਦੀ ਗੱਲ ਜਿਹੜੀ ਆ ਉਹ ਕਰਨੀ ਆ। ਪਤਾ ਨਹੀਂ ਇਹ ਕਿਹੜੀ ਸੇਵਾ ਆ ਜਿਹੜੀ ਇੱਕ ਪਾਸੇ ਤਾਂ ਦੇਖੋ ਜਥੇਬੰਦੀਆਂ ਦੀ ਤਾਰੀਫ ਕਰਨੀ ਚਾਹੀਦੀ ਆ, ਟਾਈਮ ਸਕੇਅਰ ਦੇ ਉੱਤੇ ਐਡਾ ਵੱਡਾ ਜਿਹੜਾ ਜੀ ਉਹ ਆਯੋਜਨ ਕਰ ਲੈਣਾ ਕੋਈ ਛੋਟੀ ਮੋਟੀ ਗੱਲ ਥੋੜੀ ਆ, ਕਿੰਨੇ ਜਿਹੜੀਆਂ ਜੀ ਉੱਥੇ ਪੱਗਾਂ ਬੰਨ ਕੇ ਇਹ ਦੱਸਣਾ। ਪਰ ਦੂਜੇ ਪਾਸੇ ਇਹਨਾਂ ਲੋਕਾਂ ਨੇ ਪੱਗਾਂ ਲਾਉਣ ਦੀ ਜਿਹੜੀ ਹੈ ਜੀ ਉਹ ਵੀਡੀਓ ਸਾਹਮਣੇ ਲਿਆ ਕੇ ਉਹਨਾਂ ਦੀ ਕੀਤੀ ਕਰਾਈ ਜਿਹੜੀ ਹੈ ਜੀ ਉਹ ਖੂਹ 'ਚ ਪਾਉਣ ਦੇ ਯਤਨ ਜਿਹੜੇ ਕੀਤੇ ਨੇ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਜੀ ਇਹ ਬੜਾ ਕੁਝ ਚੱਲਦਾ ਰਿਹਾ। ਮੈਂ ਇੱਕ ਕਿਸੇ ਨੇ ਫੇਸਬੁੱਕ ਦੇ ਉੱਤੇ ਸੁਝਾਅ ਦਿੱਤਾ ਸੀ, ਮੈਂ ਇੱਕ ਸਟੇਟਸ ਵੀ ਪਾਇਆ ਸੀਗਾ, ਉਹਦੇ ਉੱਤੇ ਉਹ ਕਾਫੀ ਹੱਦ ਤੱਕ ਵਿਚਾਰਨਯੋਗ ਹੈ ਕਿ ਕਿਸੇ ਵੀ ਜਿਹਦੀ ਉਮਰ 45 ਤੋਂ ਉੱਪਰ ਹੋ ਗਈ ਆ ਉਹਨੂੰ ਕਮੇਟੀ ਦੇ ਵਿੱਚ ਨਾ ਲਿਆ ਜਾਵੇ। ਮੇਰਾ ਆਪਣਾ ਇਹ ਮੰਨਣਾ ਹੈ ਜੀ ਕਿ ਕੁਝ ਜਿਹੜੇ ਵਡੇਰੀ ਉਮਰ ਦੇ ਹੋ ਗਏ ਆ ਨਾ ਜੀ ਉਹ ਜੱਟ ਜੱਫਾ ਛੱਡਣਾ ਨਹੀਂ ਚਾਹੁੰਦੇ, ਇਸ ਕਰਕੇ ਜਿਹੜੀ ਨਵੀਂ ਪੀੜ੍ਹੀ ਆ ਨਾ ਜੀ ਉਹਨੂੰ ਇਹ ਪ੍ਰਬੰਧ ਜਿਹੜਾ ਉਹ ਦੇ ਕੇ ਦੇਖੋ, ਹੋ ਸਕਦਾ ਕਿ ਉਹ ਪੱਗਾਂ ਪੁੱਗਾਂ ਲਾਉਣ ਤੋਂ ਗੁਰੇਜ਼ ਕਰੇ ਤੇ ਬਿਹਤਰ ਢੰਗ ਦੇ ਨਾਲ ਜਿਹੜਾ ਜੀ ਉਹ ਚਲਾ ਲੇ। ਨਹੀਂ ਤਾਂ ਅਜੇ ਤੱਕ ਵਿਦੇਸ਼ਾਂ ਵਿਚਲੇ ਗੁਰਦੁਆਰਿਆਂ ਦੇ ਉੱਤੇ ਹੁੰਦੇ ਕਬਜ਼ਿਆਂ ਨੂੰ ਲੈ ਕੇ ਜਿਹੜੀ ਲੜਾਈ ਆ ਜੀ ਉਹਦੇ ਵਿੱਚੋਂ ਕੁਛ ਨਹੀਂ ਖੱਟਿਆ ਜੀ ਸਿਵਾਏ ਬਦਨਾਮੀ ਤੋਂ। ਕਈਆਂ ਥਾਵਾਂ ਦੇ ਉੱਤੇ ਤਾਂ ਹੈਲੀਕਾਪਟਰ ਲਿਆ ਕੇ ਵੀ ਲੜਾਈ ਜਿਹੜੀ ਉਹ ਕੰਟਰੋਲ ਕਰਨੀ ਪੈਂਦੀ ਰਹੀ ਆ। ਪਿਛਲੇ ਸਮੇਂ ਦੇ ਦੌਰਾਨ ਬਥੇਰੀਆਂ ਖਬਰਾਂ ਜਿਹੜੀਆਂ ਜੀ ਉਹ ਆਉਂਦੀਆਂ ਰਹੀਆਂ ਨੇ। ਇਹ ਤਾਂ ਸਮੁੱਚੇ ਭਾਈਚਾਰੇ ਨੂੰ ਜਿਹੜਾ ਜੀ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਜ਼ਰੂਰਤ ਹੈ ਕਿ ਇਹ ਉਹੋ ਹੀ ਜਿਹੜੇ ਲੜਾਈਬਾਜ਼ ਨੇ, ਜਿਹੜੇ ਪੰਗੇਬਾਜ਼ ਨੇ, ਸਾਰੇ ਗੁਰਦੁਆਰਿਆਂ ਦੇ ਉੱਤੇ ਦਹਾਕਿਆਂ ਤੋਂ ਇਹ ਕਿਵੇਂ ਕਾਬਜ਼ ਨੇ। ਜਿਵੇਂ ਛੋਟੇ ਹੁੰਦੇ ਅਸੀਂ ਇੱਕੋ ਹੀ ਲਫ਼ਜ਼ ਸੁਣੀ ਆਉਂਦੇ ਆ, ਬਾਦਲ ਸਾਹਿਬ। ਅੱਜ ਵੀ ਅਸੀਂ ਵੀ ਬੁਢੇਪੇ ਵੱਲ ਨੂੰ ਤੁਰ ਪਏ, ਅਜੇ ਵੀ ਉਹੀ ਸੁਣੀ ਜਾਂਦੇ ਆ ਕਿ ਉਹੋ ਹੀ ਇਹ ਪੰਗੇਬਾਜ਼ ਜਿਹੜੇ ਪੱਗਾਂ ਲਾਉਣ ਵਾਲੇ ਨੇ ਇਹ ਗੁਰਦੁਆਰਿਆਂ ਦੇ ਉੱਤੇ ਕਾਬਜ਼ ਕਿਉਂ ਨੇ ਜੀ। ਕੋਈ ਜਿਹੜੇ ਚੰਗੇ ਵਿਅਕਤੀ ਨੇ ਉਹ ਇਹਨਾਂ ਸੇਵਾ ਪ੍ਰਬੰਧ ਦੇ ਵਾਸਤੇ ਕਿਉਂ ਨਹੀਂ ਸਾਹਮਣੇ ਆਉਣਾ ਚਾਹੁੰਦੇ ਜੀ, ਖਾਸ ਤੌਰ ਦੇ ਉੱਤੇ ਨਵੀਂ ਜਨਰੇਸ਼ਨ ਕਿਉਂ ਨਹੀਂ ਆਉਣਾ ਚਾਹੁੰਦੀ। ਸੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਇਹ ਸਵਾਲ ਆ ਜੀ ਕਿ ਜੋ ਡਿਫੈਂਸ ਮਿਨਿਸਟਰ ਕੈਨੇਡਾ ਦੇ ਆ ਰਹੇ ਆਪਣੇ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਨੇ ਜੋ ਸਟੈਂਡ ਲਿਆ ਆ, ਇਸ ਦਾ ਇਫੈਕਟ ਉਹ ਪੰਜਾਬੀ ਸਿੱਖ ਵੀਰ ਜਿਨ੍ਹਾਂ ਨੇ ਕੈਪਟਨ ਹੋਣਾ ਨੂੰ ਇਸ ਵੇਲੇ ਸੀਟ ਤੇ ਬਿਠਾ ਲਿਆ ਆ, ਉਹਨਾਂ ਤੇ ਕਿੰਨਾ ਕੁ ਅਸਰ ਪਊਗਾ ਕਿ ਉਹ ਉਹਨਾਂ ਨਾਲੋਂ ਟੁੱਟ ਕੇ ਉਹ ਸੰਸਥਾਵਾਂ ਜਿਹੜੀਆਂ ਕਿ ਖਾਲਿਸਤਾਨ ਨੂੰ ਦੇ ਵਿੱਚ ਲਿਆਉਣ ਲਈ ਕੋਸ਼ਿਸ਼ ਕਰਦੀਆਂ ਹਨ ਡੈਮੋਕ੍ਰੈਟਿਕ ਵੇ ਦੇ ਨਾਲ, ਕੀ ਉਹ ਉਹਨਾਂ ਨਾਲ ਜੁੜਨਗੀਆਂ ਜਾਂ ਇਹ ਹੁਣ ਜਿਸ ਤਰ੍ਹਾਂ ਗੱਲਬਾਤ ਚੱਲ ਰਹੀ ਆ ਕੁਝ ਸਮੇਂ ਆਉਣ ਤੋਂ ਬਾਅਦ ਫਿਰ ਠੰਡੀ ਹੋ ਜਾਊ। ਇੱਕ ਵਾਰੀ ਫਿਰ ਮੈਂ ਇਹ ਗੱਲ ਕਹਿਣਾ ਆ ਕਿ ਇਸ ਦੌਰੇ ਤੇ ਕੈਪਟਨ ਸਾਹਿਬ ਦੇ ਸਟੈਂਡ ਦਾ ਉਹਨਾਂ ਸਿੱਖ ਵੀਰਾਂ ਤੇ ਕੀ ਅਸਰ ਪਵੇਗਾ, ਕੀ ਉਹ ਇਸੇ ਤਰ੍ਹਾਂ ਹੀ ਰਹਿਣਗੇ ਜਾਂ ਉਹ ਕਾਂਗਰਸ ਨੂੰ ਛੱਡ ਕੇ ਉਹਨਾਂ ਵੀਰਾਂ ਦੀ ਮਦਦ ਕਰਨਗੇ ਜਿਹੜੇ ਕਿ ਡੈਮੋਕ੍ਰੈਟਿਕ ਵੇ ਦੇ ਨਾਲ ਆਪਣੀ ਹੋਂਦ ਨੂੰ ਬਰਕਰਾਰ ਪੰਜਾਬ ਦੇ ਵਿੱਚ ਰੱਖਣਾ ਚਾਹੁੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ, ਐਕਚੁਅਲੀ ਇਹ ਹੈ ਕਿ ਸਵਾਲ ਤੁਹਾਡਾ ਦੇਖਿਆ ਜਾਵੇ ਤਾਂ ਬਹੁਤ ਵੱਡਾ, ਸ਼ਾਇਦ ਸਮੇਂ ਦੇ ਅਗਲੇ ਭਵਿੱਖ ਦਾ ਜਿਹੜਾ ਜੀ ਉਹ ਸਵਾਲ ਹੈ। ਦੇਖੋ ਪੰਜਾਬ ਨੇ, ਪੰਜਾਬੀਆਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ, ਕਾਂਗਰਸ ਨੂੰ ਜਿਹੜੀ ਹੈ ਜੀ ਉਹ ਸਰਕਾਰ ਦਿੱਤੀ ਆ ਵੋਟਾਂ ਪਾ ਕੇ ਡੈਮੋਕ੍ਰੇਟਿਕ ਵੇ ਦੇ ਨਾਲ। 77 ਸੀਟਾਂ ਉਹਨਾਂ ਨੂੰ ਜਿਹੜੀਆਂ ਦੀ ਉਹ ਆਈਆਂ ਨੇ ਔਰ ਇਹ ਚੀਜ਼ ਐਕਸੈਪਟ ਕਰਨੀ ਬਣਦੀ ਹੈ ਕਿ ਪੰਜਾਬ ਦੇ ਲੋਕਾਂ ਦਾ ਫਤਵਾ ਆ, ਤੁਸੀਂ ਉਹਨੂੰ ਮਨਜ਼ੂਰ ਕਰੋ, ਉਹਦੇ ਉੱਤੇ ਕੋਈ ਕਿੰਤੂ ਪਰੰਤੂ ਜਿਹੜਾ ਉਹ ਹੈ ਨੀ ਗਾ। ਜਿੱਥੋਂ ਤੱਕ ਇਹ ਮੇਰਾ ਖਿਆਲ ਕੈਪਟਨ ਸਾਹਿਬ ਦਾ ਇਹ ਕਹਿ ਸਕਦੇ ਹਾਂ ਕਿ ਇਹ ਉਹਨਾਂ ਦਾ ਵਿਚਾਰ ਹੈ, ਨਾ ਤਾਂ ਸਾਰੇ ਜਿਹੜੇ ਦੀ ਪੰਜਾਬੀ, ਨਾ ਜਿਹੜੇ ਦੀ ਉਹ ਪੰਜਾਬ 'ਚ ਰਹਿਣ ਵਾਲੇ ਸਿੱਖਾਂ ਦਾ ਜਿਹੜਾ ਇਹ ਵਿਚਾਰ ਹੈ। ਹੋ ਸਕਦਾ ਕਿਸੇ ਨੂੰ ਕੌੜੀ ਕਸੈੜੀ ਲੱਗੇ, ਪਰ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਇਸ਼ੂ ਜਿਹੜਾ ਜੀ ਉਹ ਕੋਈ ਇਸ਼ੂ ਨਹੀਂ ਹੈਗਾ। ਇਹ ਰਿਐਲਿਟੀ ਦੇ ਵਿੱਚ ਜਿੰਨੇ ਕੁ ਕੁਝ ਜਥੇਬੰਦੀਆਂ ਜਿਹੜੀਆਂ ਉਹ ਫਿਰਦੀਆਂ ਨੇ ਉਹ ਆਪੋ ਆਪਣੀ ਜਗ੍ਹਾ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਦੀਆਂ ਨੇ। ਉਹ ਤਾਂ ਦਿੱਲੀ ਦੇ ਵਿੱਚ ਹੁਣ ਗੁਰਦੁਆਰਾ ਚੋਣਾਂ ਹੋ ਕੇ ਗਈਆਂ ਨੇ, ਉਹਦੇ ਉੱਤੇ 4 ਸੀਟਾਂ ਦਾ ਸਮਝੌਤਾ ਨਹੀਂ ਕਰ ਸਕਦੇ 4 ਜਣੇ ਜਿਹੜੇ ਬਹਿ ਕੇ, ਤੇ ਨਾ ਕੋਈ ਇਹੋ ਜਿਹੀਆਂ ਐਕਸਪੈਕਟੇਸ਼ਨਸ ਨੇ ਕਿ ਉਹ ਕਿਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆ ਜਾਣੀਆਂ ਨੇ ਆਉਂਦੇ ਸਮੇਂ ਦੇ ਦੌਰਾਨ, ਇਹੀ ਲੋਕ ਜਿੱਤਣਗੇ ਜੀ ਫਿਰ ਦੁਬਾਰਾ। ਤੁਸੀਂ ਦੇਖ ਲੈਣਾ ਇੱਥੇ ਕਿਸੇ ਜਗ੍ਹਾ ਦੇ ਉੱਤੇ ਕੋਈ ਸਮਝੌਤਾ ਜਿਹੜਾ ਜੀ ਉਹ ਹੋਣਾ ਨਹੀਂ ਗਾ। ਉਹ 4 ਜਣੇ ਜੁੜ ਕੇ ਜਿਹੜਾ ਜੀ ਉਹ ਨਹੀਂ ਬਹਿ ਸਕਦੇ। ਜੇ ਕੈਪਟਨ ਸਾਹਿਬ ਨੂੰ ਇੰਨੀ ਜਿਹੜੀ ਹੈ ਜੀ ਉਹ ਨਫ਼ਰਤ ਹੈ ਇਹਨਾਂ ਵਿਚਾਰਧਾਰਾ ਵਾਲਿਆਂ ਤੋਂ, ਤਾਂ ਪਹਿਲਾਂ ਆਪਣੇ ਨੇੜਲੇ ਰਿਸ਼ਤੇਦਾਰਾਂ ਤੋਂ ਕਿੰਨਾ ਕੁ ਨਾਤਾ ਉਹਨਾਂ ਨੇ ਜਿਹੜਾ ਜੀ ਉਹ ਤੋੜਿਆ। ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਇਸ ਬਿਆਨ ਦੇ ਨਾਲ, ਜਿਵੇਂ ਤੁਸੀਂ ਕਿਹਾ ਕਿ ਡੈਮੋਕ੍ਰੇਟਿਕ ਵੇ ਦੇ ਨਾਲ ਜਿਹੜੇ ਲੋਕ ਖਾਲਿਸਤਾਨ ਦੀ ਮੰਗ ਕਰਦੇ ਨੇ, ਕਿ ਉਹਨਾਂ ਨਾਲ ਜੁੜ ਜਾਣਗੇ। ਨਹੀਂ, ਐਡਾ ਕੋਈ ਅਸਰ ਜਿਹੜਾ ਜੀ ਉਹ ਨਹੀਂ ਪੈਣ ਲੱਗਿਆ।
ਹਰਜੀਤ ਸਿੰਘ ਸੱਜਣ ਹੋਰਾਂ ਦੀ ਫੇਰੀ ਤੱਕ ਇਹ ਖਬਰਾਂ ਨੇ ਜੀ। ਉਸ ਤੋਂ ਬਾਅਦ ਇਹ ਖਬਰਾਂ ਨਹੀਂ ਰਹਿਣੀਆਂ। ਬਿਲਕੁਲ ਜੀ, ਨੈਕਸਟ ਵੀਕ ਹੀ ਨਹੀਂ ਰਹਿਣੀਆਂ ਜੀ। ਜਸਵੰਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਇਹ ਆਪ ਦਾ ਕੱਟੜ ਇਹ ਖਾਲਿਸਤਾਨੀ ਆ। ਤੁਸੀਂ ਇੱਕ ਇਹਦੀ ਫੇਸਬੁੱਕ ਤੇ ਫੋਟੋ ਆਈ ਸੀ ਕੱਲ ਪਰਸੋਂ, ਮੈਨੂੰ ਅੱਗੇ ਵੀ ਪਤਾ ਆ। ਖੱਬੇ ਪਾਸੇ ਆਪ ਖੜਾ ਆ ਫੋਟੋ ਤੇ, ਨਾਲ ਸਰਜੀਤ ਸਿੰਘ ਬਰਨਾਲਾ ਖੜਾ ਆ, ਨਾਲ ਟੌੜਾ ਸਾਹਿਬ ਖੜੇ ਆ, ਬਾਦਲ ਸਾਹਿਬ ਖੜੇ ਆ, ਚੰਦੂ ਮਾਜਰਾ ਖੜਾ, ਤਲਵੰਡੀ ਖੜਾ ਆ। ਦੂਸਰੀ ਗੱਲ, ਇਹਦੇ ਸਾਧੂ ਸਾਹਿਬ ਪੱਕੇ ਸਮਰਥਕ ਖਾਲਿਸਤਾਨੀ ਆ। ਸਿਮਰਜੀਤ ਸਿੰਘ ਮਾਨ ਇਹਦੇ ਸਹੁਰੇ ਅਲਾਵਲਪੁਰ ਦੋਹਾ ਦੇ ਉਹ ਪੱਕੇ ਖਾਲਿਸਤਾਨੀ ਆ ਤੇ ਸੱਜਣ ਸਿੰਘ ਦੇ ਨਾਲ ਦੀ ਮੁਖਾਲਫਤ ਕਰਦਾ ਹੈਗਾ। ਇਸ ਕਰਕੇ ਬਹੁਤ ਇਹ ਮਾੜੀ ਗੱਲ ਕਰ ਰਹੇ ਆ ਕੈਪਟਨ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਜੀ ਜੀ। ਬਿਲਕੁਲ ਵੋਟਾਂ ਪੱਕੀਆਂ ਕੀਤੀਆਂ ਜੀ ਉਹਨੇ ਤੇ। ਹਾਂਜੀ, ਤੇ ਅੱਗੇ ਗੁਰਦੀਪ ਸਿੰਘ ਜੀ। ਹਾਂਜੀ ਪੰਨੂ ਸਾਹਿਬ, ਮੇਰਾ ਸਵਾਲ ਇਹ ਹੈ, ਜਿਹੜੇ ਪੰਜਾਬ ਜਿਹੜੇ ਇੰਟਰਨੈਸ਼ਨਲ ਏਅਰਪੋਰਟ ਹੈ, ਇਹਨਾਂ ਨੂੰ ਸਾਂਭੋ ਸੰਭਾਲ ਤੇ ਜਿੱਦਾਂ ਇਹਨਾਂ ਦੇ ਉੱਤੇ ਅਮਲਾ ਆ ਕੰਮ ਕਰਦਾ, ਉਹਦਾ ਖਰਚਾ ਰਾਜ ਸਰਕਾਰ ਦਿੰਦੀ ਆ ਜਾਂ ਕੇਂਦਰ ਸਰਕਾਰ ਦਿੰਦੀ ਆ? ਜੇ ਰਾਜ ਸਰਕਾਰ ਦਿੰਦੀ ਆ ਤਾਂ ਕੀ ਉਹ ਸੈਂਟਰ ਗੌਰਮੈਂਟ ਤੇ ਇਹ ਆਪਣਾ ਦਬਾਅ ਪਾ ਸਕਦੀ ਹੈ ਕਿ ਸਾਨੂੰ ਇੰਟਰਨੈਸ਼ਨਲ ਫਲਾਈਟਾਂ ਦਿਓ ਤਾਂ ਕਿ ਅਸੀਂ ਜਿਹੜਾ ਆ ਇਹਦਾ ਖਰਚਾ ਚਲਾ ਸਕੀਏ ਜੀ? ਥੈਂਕ ਯੂ ਜੀ। ਰਾਜ ਸਰਕਾਰ ਨੂੰ ਦੇਣਾ ਪੈਂਦਾ ਜੀ। ਜਿਹੜੇ ਇਹ ਅਥਾਰਟੀ ਆ ਬਣਾਉਂਦੀ ਜਿਹੜੀ ਆ ਜੀ, ਉਹ ਐਵੀਏਸ਼ਨ ਮਿਨਿਸਟਰੀ ਜਿਹੜੀ ਆ ਉਹ ਬਣਾਉਂਦੀ ਆ। ਉਹਦੇ ਪਰਮਿਸ਼ਨ ਉੱਥੋਂ ਲੈਣੀ ਪੈਂਦੀ ਆ। ਬਣਾਉਂਦੀ ਜਿਹੜੀ ਉਹ ਰਾਜ ਸਰਕਾਰ ਆ ਜੀ। ਉਹਦੇ ਰੱਖ ਰਖਾਵ ਦਾ ਖਰਚਾ ਜਿਹੜਾ ਉਹ ਵੀ ਸਰਕਾਰ ਨੂੰ ਹੀ ਦੇਣਾ ਪੈਂਦਾ। ਜਦੋਂ ਏਅਰਲਾਈਨ ਲੱਗਦੀਆਂ ਨੇ ਫਿਰ ਜਿਹੜਾ ਉਹਨਾਂ ਤੋਂ ਜਿਹੜਾ ਰੈਵਨਿਊ ਆਉਂਦਾ ਉਹਦੇ ਵਿੱਚ ਜਿਹੜਾ ਜੀ ਉਹ ਸੂਬੇ ਦਾ ਸ਼ੇਅਰ ਹੁੰਦਾ। ਉਹ ਰੈਵਨਿਊ ਜਿਹੜਾ ਜੀ ਉਹ ਜਨਰੇਟ ਹੁੰਦਾ ਸੂਬੇ ਨੂੰ। ਬਿਲਕੁਲ ਦਬਾਓ ਪਾ ਸਕਦੀ ਹੈ ਜੀ। 100% ਦਬਾਓ ਜਿਹੜਾ ਜੀ ਉਹ ਪਾ ਸਕਦੀ ਹੈ। ਦਬਾਓ ਪਾਉਣ ਵਾਲੇ ਹੋਣ ਨਾ ਤੇ ਤਾਂ ਜਿਹੜਾ ਜੀ ਦਬਾਓ ਪੈਂਦਾ। ਪਿਛਲੀ ਸਰਕਾਰ ਤੋਂ ਤੁਸੀਂ ਦਬਾਓ ਕਿਹੜਾ ਐਕਸਪੈਕਟ ਕਰ ਸਕਦੇ ਸੀ? ਜਿਨ੍ਹਾਂ ਦੀਆਂ ਬੱਸਾਂ 10-10 ਮਿੰਟ ਤੇ ਜਲੰਧਰ ਤੋਂ ਲੈ ਕੇ ਦਿੱਲੀ ਤੱਕ ਜਿਹੜਾ ਜੀ ਉਹ ਸਵਾਰੀਆਂ ਢੋਂਦੀਆਂ, ਫਿਰ ਦਿੱਲੀ ਤੋਂ ਆਉਂਦੀਆਂ ਜਲੰਧਰ ਨੂੰ, ਕਰੋੜਾਂ ਰੁਪਈਏ ਦੀ ਜਿਹੜੀ ਆ ਜੀ ਉਹ ਉਹਨਾਂ ਦੀ ਕਮਾਈ ਸੀਗੀ। ਉਹ ਕਿਵੇਂ ਕਹਿ ਸਕਦੇ ਆ ਏਅਰਲਾਈਨ ਜਿਹੜੀਆਂ ਜੀ ਉਹ ਇੱਥੇ ਆਉਣ? ਸੂਨਰ ਔਰ ਲੇਟਰ ਏਅਰਲਾਈਨ ਜਿਹੜੀਆਂ ਜੀ ਉਹ ਇੱਧਰ ਨੂੰ ਆਉਣਗੀਆਂ ਹੀ, ਆਉਣਾ ਹੀ ਜਿਹੜਾ ਜੀ ਉਹ ਪਊਗਾ। ਮੈਕਸੀਮਮ ਤਾਂ ਜਿਹੜਾ ਜੀ ਜਿਹੜਾ ਪੈਸੰਜਰ ਆ ਉਹ ਪੰਜਾਬ ਦਾ ਹੈ। ਉਮੀਦ ਤਾਂ ਹੈਗੀ ਆ ਜੀ ਹੁਣ ਜਿਸ ਕਿਸਮ ਦੀ ਹਿਲਜੁਲ ਦੀ ਹੋਈ ਆ। ਪਰ ਮੈਂ ਕੱਲ ਰਿਪੋਰਟ ਪੜ੍ਹ ਰਿਹਾ ਸੀਗਾ, ਉਹ ਇਹ ਕਹਿੰਦੀ ਆ ਕਿ ਚੰਡੀਗੜ੍ਹ ਦਾ ਜਿਹੜਾ ਹੈਗਾ ਜੀ ਰਨਵੇ ਇਹ ਚੌੜਾ ਹੋ ਰਿਹਾ ਤੇ ਉਹਦੇ ਕਰਕੇ 6 ਮਹੀਨੇ ਲਈ ਏਅਰਪੋਰਟ ਜਿਹੜਾ ਜੀ ਉਹ ਬੰਦ ਕਰਨਾ ਪਊਗਾ। ਏਅਰਲਾਈਨਾਂ ਕਹਿੰਦੀਆਂ ਕਿ ਸਵੇਰੇ 7 ਤੋਂ ਸ਼ਾਮ 7 ਤੱਕ ਪਰਮਿਸ਼ਨ ਜਿਹੜੀ ਆ ਜੀ ਉਹ ਉਡਾਨਾਂ ਚੜ੍ਹਨ ਉਤਰਨ ਦੀ ਦੇ ਦਿਓ, ਤੁਸੀਂ ਰਾਤ ਨੂੰ ਕੰਮ ਕਰ ਲਓ। ਜਿਹੜੀ ਅਥਾਰਟੀ ਆ ਉਹ ਅਜੇ ਮੰਨ ਨਹੀਂ ਰਹੀ। ਜੇ ਹੁਣ ਚੱਲਣ ਲੱਗਾ ਸੀਗਾ ਏਅਰਪੋਰਟ, ਸਿੰਗਾਪੁਰ ਨੂੰ ਫਲਾਈਟ ਸ਼ੁਰੂ ਹੋ ਗਈ, ਦੁਬਈ ਨੂੰ 2 ਫਲਾਈਟਾਂ ਸ਼ੁਰੂ ਹੋ ਗਈਆਂ ਤੇ ਆਹ ਚੱਕਰ ਜਿਹੜਾ ਜੀ ਉਹ ਪਾ ਕੇ ਬਹਿ ਗਏ। ਇਹ ਸਾਜ਼ਿਸ਼ਾਂ ਹੀ ਨੇ ਜੀ। ਅਜੇ ਕੱਲ ਬਣਿਆ ਏਅਰਪੋਰਟ ਆ, ਅਜੇ ਉਹਦਾ ਉਦਘਾਟਨ ਪ੍ਰਧਾਨ ਮੰਤਰੀ ਕਰਕੇ ਗਏ ਨੇ ਤੇ ਅਜੇ ਨਾਮ ਦਾ ਰੌਲਾ ਪਈ ਜਾਂਦਾ ਜੀ। ਮਤਲਬ ਕਿ ਵੀ ਨਵੇਂ ਏਅਰਪੋਰਟ ਦਾ ਨਾਮ ਜਿਹੜਾ ਉਹ ਕੀ ਰੱਖਣਾ ਤੇ ਉਹਦਾ ਰਨਵੇ ਚੌੜਾ ਕਰਨ ਦੀ ਜਿਹੜੀ ਉਹ ਕੰਸਟਰਕਸ਼ਨ ਸਟਾਰਟ ਹੋ ਗਈ। ਇਹ ਕੰਮ ਪਹਿਲਾਂ ਕਿਉਂ ਨਹੀਂ ਕੀਤਾ ਗਿਆ ਜੀ? ਇਹ ਸਮਝ ਨਹੀਂ ਜਿਹੜੀ ਦੀ ਆਉਂਦੀ ਕਿ ਇਹ ਸਾਜ਼ਿਸ਼ਾਂ ਨੇ ਐਕਚੁਅਲੀ ਜਿਹੜੀਆਂ ਉਹ ਹੁੰਦੀਆਂ ਨੇ ਉੱਤੋਂ ਜਿਹੜੀਆਂ ਹੁੰਦੀਆਂ ਨੇ ਕਿ ਜੇ ਚੱਲਣ ਲੱਗੀਆਂ ਨੇ 4 ਫਲਾਈਟਾਂ ਤੇ ਹੁਣ ਆਹ ਹੈਗਾ ਜੀ 6 ਮਹੀਨੇ ਲਈ ਬੰਦ ਕਰ ਦਿਓ, ਲੋਕੀ ਫੇਰ ਟੁੱਟ ਜਿਹੜਾ ਜੀ ਉਹ ਜਾਣਗੇ। ਸੋ ਇਹ ਜਿੰਨੀ ਦੇਰ ਤੱਕ ਸਾਜ਼ਿਸ਼ਾਂ ਡੱਕੀਆਂ ਨਹੀਂ ਜਾਂਦੀਆਂ, ਜਿਹੜੀ ਸਰਕਾਰ ਹੈ ਉਹ ਜ਼ੋਰਦਾਰ ਤਰੀਕੇ ਦੇ ਨਾਲ ਐਵੀਏਸ਼ਨ ਮਿਨਿਸਟਰ ਤੱਕ ਆਪਣਾ ਜਿਹੜਾ ਜੀ ਉਹ ਵਿਦ ਡਾਟਾ ਕਿਉਂ ਨਹੀਂ ਜਾਂਦੀ ਕਿ ਕਿੰਨੇ ਲੋਕ ਜਿਹੜੇ ਨੇ ਇੱਥੋਂ ਜਾਂਦੇ ਨੇ, ਉਹਦੇ ਕਰਕੇ ਜਿਹੜਾ ਜੀ ਇਹ ਇੰਟਰਨੈਸ਼ਨਲ ਫਲਾਈਟ ਸ਼ੁਰੂ ਹੋਣ। ਜਿੱਥੋਂ ਤੱਕ ਹੈਗੀਆਂ ਨੇ ਡੋਮੈਸਟਿਕ ਫਲਾਈਟ ਦੀ ਗੱਲ, ਡੋਮੈਸਟਿਕ ਫਲਾਈਟਸ ਕਾਫੀ ਹੈਗੀਆਂ ਜੀ ਚੰਡੀਗੜ੍ਹ ਤੋਂ, ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਵਾਲਾ ਵੀ ਜਿਹੜਾ ਜੀ ਉਹ ਪੱਬਾਂ ਭਾਰ ਆਪਣੇ ਪੈਰਾਂ ਸਿਰ ਜਿਹੜਾ ਜੀ ਉਹ ਹੋ ਜਾਣਾ ਏਅਰਪੋਰਟ ਜਿੰਨੀਆਂ ਹੁਣ ਫਲਾਈਟ ਨਵੀਆਂ ਸ਼ੁਰੂ ਹੋਈਆਂ ਨੇ, ਭਾਵ ਕਿ ਉਹਦਾ ਖਰਚਾ ਕਮ ਸੇ ਕਮ ਜੇਬ ਤੋਂ ਨਹੀਂ ਜਾਊਗਾ। ਚੰਡੀਗੜ੍ਹ ਵਾਲੇ ਦਾ ਜਿਹੜਾ ਖਰਚਾ ਨਹੀਂ ਪੈ ਰਿਹਾ ਜੀ, ਕਿਉਂਕਿ ਚੰਡੀਗੜ੍ਹ ਤੋਂ ਬਹੁਤ ਫਲਾਈਟਸ ਨੇ, ਤਕਰੀਬਨ 63-64 ਫਲਾਈਟਸ ਜਿਹੜੀਆਂ ਆਉਂਦੀਆਂ ਜਾਂਦੀਆਂ ਨੇ ਡੇਲੀ, ਜਿਹੜੀਆਂ ਡੋਮੈਸਟਿਕ ਨੇ ਜ਼ਿਆਦਾ, ਕੁਝ ਜਿਹੜੀਆਂ ਦੀ ਉਹ ਇੰਟਰਨੈਸ਼ਨਲ ਨੇ। ਜਿਹੜੇ ਡੋਮੈਸਟਿਕ ਏਅਰਪੋਰਟ ਬਣਾਏ ਨੇ ਉਹਨਾਂ ਦੇ ਵਿੱਚ 2-3 ਜਿਹੜੇ ਹੈਗੇ ਨੇ ਉਹ ਆਉਂਦੇ ਦਿਨਾਂ ਦੇ ਦੌਰਾਨ ਐਕਟਿਵ ਹੋ ਸਕਦੇ ਨੇ। ਜਿਹੜੀ 2500 ਰੁਪਏ ਵਾਲੀ ਜਿਹੜੀ ਸਕੀਮ ਆ ਰਹੀ ਹੈ ਕਿ ਡੋਮੈਸਟਿਕ ਜਿੱਥੇ 1 ਘੰਟੇ ਤੋਂ ਸਮਾਂ ਘੱਟ ਲੱਗਦਾ, ਉਹ 2500 ਰੁਪਏ ਦੀ ਟਿਕਟ ਜਿਹੜੀ ਆ ਜੀ ਉਹ ਆਉਣੀ ਹੈ। ਇਹਦੇ ਵਿੱਚ ਲੁਧਿਆਣੇ ਵਾਲਾ ਵੀ ਚੱਲ ਸਕਦਾ, ਇਹਦੇ ਵਿੱਚ ਬਠਿੰਡੇ ਵਾਲਾ ਵੀ ਚੱਲ ਸਕਦਾ ਤੇ ਇਹਦੇ ਵਿੱਚ ਪਠਾਨਕੋਟ ਵਾਲਾ ਵੀ ਜਿਹੜਾ ਜੀ ਉਹ ਹੈਗਾ ਇਹਨਾਂ ਦੇ ਵਿੱਚ। ਦਿੱਲੀ ਤੱਕ ਕਿਉਂਕਿ ਘੰਟੇ ਤੋਂ ਘੱਟ ਦਾ ਸਮਾਂ ਲੱਗਦਾ ਤਾਂ ਇੱਥੋਂ ਫਲਾਈਟਾਂ ਜਿਹੜੀਆਂ ਦੀ ਉਹ ਸਟਾਰਟ ਹੋ ਸਕਦੀਆਂ ਨੇ। ਪਰ ਕੀ ਉਹਨਾਂ ਦੇ ਨਾਲ ਰੱਖ ਰਖਾਓ ਦੇ ਪੈਸੇ ਪੂਰੇ ਹੋ ਜਾਣਗੇ, ਇਹ ਅਜੇ ਦੂਜੀ ਗੱਲ ਹੈ। ਇੰਦਰਜੀਤ ਸਿੰਘ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਭੈਣ ਜੀ, ਮੈਂ ਇੰਦਰਜੀਤ ਸਿੰਘ ਬੇਨਤੀ ਕਰਦਾ ਜੀ ਬਾਈ ਜੀ ਹੁਣਾਂ ਨੂੰ ਵੀ ਸਤਿ ਸ੍ਰੀ ਅਕਾਲ। ਤੇ ਛੋਟੀ ਜਿਹੀ ਇਹ ਗੱਲ ਕਰਨੀ ਸੀ ਕਿ ਬਾਈ ਜੀ ਵੀ ਹੁਣ ਆਮ ਆਦਮੀ ਪਾਰਟੀ ਦਾ ਲੱਗਦਾ ਵੀ ਜਿਵੇਂ ਇਕੱਠੇ ਨਹੀਂ ਹੁੰਦੇ ਗਏ ਅੱਡ ਤੁਰੇ ਫਿਰਦੇ ਆ, ਵੀ ਹੁਣ ਜਿਹੜੇ ਬੰਦੇ MLA ਜਿੱਤੇ ਪਏ ਆ ਵੀ ਕੋਈ ਨਾ ਕੋਈ ਉਹ ਆਪਦਾ ਕੋਈ ਇਹ ਜਿਹਾ ਬਣਾ ਲੈਣ, ਕੋਈ ਵੀ ਆਉਣ ਵਾਲਾ ਟਾਈਮ ਆ ਵੀ ਉਹ ਆਪਦਾ ਅੱਡ ਪਾਰਟੀ ਬਣਾ ਲੈਣ, ਜਾਂ ਫਿਰ ਇਹਨਾਂ ਨੂੰ ਕਹੇ ਵੀ ਆਪ ਬੰਦੇ ਬਣ ਕੇ ਵੀ ਥੋੜਾ ਜਿਹਾ ਕੰਮ ਕਰੋ, ਸਾਰੇ ਟੀਮ ਵਰਕ ਕਰੋ, ਨਹੀਂ ਤਾਂ ਫਿਰ ਬਾਈ ਆਪੋ ਆਪਣਾ ਕਰ ਲਓ ਜਿਵੇਂ ਹੁੰਦਾ। ਤੇ ਇਹਦੇ ਬਾਰੇ ਤੁਹਾਡੀ ਕੀ ਅਪਡੇਟ? ਨਵੇਂ ਜਿਹੜੀ ਲੜਾਈ ਹੋਈ ਹੈ ਨਿਊਯਾਰਕ, ਹਜੇ ਜਿਵੇਂ ਥੋੜੀ ਉਹਦੀ ਅਪਡੇਟ ਦੇ ਦੇ ਭਾਜੀ। ਨਿਊਯਾਰਕ ਵਾਲੀ ਲੜਾਈ ਦੀ ਅਪਡੇਟ ਤਾਂ ਭੈਣ ਜੀ ਹੋਰੀ ਦੇ ਦੇਣਗੇ, ਉੱਥੇ ਬੈਠੇ ਨੇ। ਮੈਂ ਇੱਥੋਂ ਬਿਲਕੁਲ ਜੀ ਦੇ ਦਿੱਤੀ ਸੀ, 4 ਤੋਂ 5:30 ਦੇ ਵਿੱਚ ਦਿੱਤੀ ਸੀਗੀ। ਤੁਸੀਂ ਇੰਡੀਆ ਬੈਠੇ ਉਹਦੀ ਕੀ ਦਓਗੇ ਅਪਡੇਟ? ਪਤਾ ਸਾਰਿਆਂ ਨੂੰ ਅੱਜ ਸਵੇਰ ਦੀ ਇਹੀ ਉਤਾਵਲੇ ਹੈਗੇ ਆ ਕਿ ਉਸ ਲੜਾਈ ਦੀ ਅਪਡੇਟ ਜ਼ਰੂਰ ਚਾਹੀਦੀ ਆ, ਦੇ ਦਿੱਤੀ ਅੱਜ ਸਾਰਾ ਦਿਨ ਜੀ। ਤੇ ਜਿਹੜੀ ਤੁਸੀਂ ਦੂਜੀ ਗੱਲ ਜਿਹੜੀ ਪੁੱਛੀ ਆ, ਆਈ ਥਿੰਕ ਇਹ ਤਾਂ ਲੀਡਰਸ਼ਿਪ ਦੇ ਉੱਤੇ ਜਿਹੜਾ ਜੀ ਉਹ ਡਿਪੈਂਡ ਹੈ। ਹੁਣ HS ਫੂਲਕਾ ਹੋਰਾਂ ਦੇ ਉੱਤੇ ਬਹੁਤ ਇਹ ਡਿਪੈਂਡ ਹੈ ਜੀ। ਉਹ MLA ਜਿਹੜੇ ਨੇ ਉਹਨਾਂ ਨੂੰ ਯੂਨਾਈਟ ਕਿਵੇਂ ਰੱਖਦੇ ਨੇ ਤੇ ਉਹਨਾਂ ਨੂੰ ਬਿਜ਼ੀ ਜਿਹੜਾ ਜੀ ਉਹ ਕਿਵੇਂ ਰੱਖਦੇ ਨੇ, ਔਰ ਖਾਸ ਤੌਰ ਦੇ ਉੱਤੇ ਕਿ ਉਹਨਾਂ ਨੇ ਆਪੋ ਆਪਣੇ ਹਲਕਿਆਂ ਦੇ ਵਿੱਚ ਜਿਹੜਾ ਜੀ ਉਹ ਕਿਵੇਂ ਕੰਮ ਕਰਨਾ, ਇਹ ਸਾਰਾ ਜਿਹੜਾ ਜੀ ਦਾਰੋਮਦਾਰ ਫੂਲਕਾ ਸਾਹਿਬ ਦੇ ਉੱਤੇ ਹੈ। ਵੈਸੇ ਕਨਸੋਆਂ ਜਿਹੜੀਆਂ ਜੀ ਉਹ ਆਈ ਜਾਂਦੀਆਂ ਨੇ ਕੁਝ MLAs ਦੀਆਂ, ਜਿਹੜੇ ਕਹਿੰਦੇ ਸਾਡੇ ਉੱਤੇ ਦਬਾਅ ਪੈ ਰਿਹਾ ਕਿ ਆਪੋ ਆਪਣੇ ਹਲਕਿਆਂ ਦੇ ਵਿੱਚ ਜਿਹੜਾ ਜੀ ਉਹ ਕੰਮ ਕਰਾਓ। ਕੱਲ ਇੱਕ ਕਥਿਤ ਰੂਪ ਦੇ ਵਿੱਚ ਹੋਈ ਜਿਹੜੀ ਮੀਟਿੰਗ ਹੈ ਉਹ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇੱਧਰ ਮਾਲਵੇ ਵਾਲੇ ਖੇਤਰ ਦੇ ਵਿੱਚੋਂ। ਲੈਟਸ ਸੀ ਕਿਹੋ ਜਿਹੀਆਂ ਖਬਰਾਂ ਜਿਹੜੀਆਂ ਜੀ ਉਹ ਨਿਕਲਦੀਆਂ ਨੇ। ਜੇ ਕੁਝ ਜਿਹੜੇ ਨੇ MLA ਇਕੱਠੇ ਹੋ ਕੇ ਕਾਂਗਰਸ ਵੱਲ ਨੂੰ ਤੁਰ ਗਏ ਤੇ ਫਿਰ ਆਪੋਜੀਸ਼ਨ ਨਹੀਂ ਰਹੂਗੀ ਜੀ, ਕਿਉਂਕਿ ਆਫੀਸ਼ੀਅਲ ਫਿਰ ਆਪੋਜੀਸ਼ਨ ਨਹੀਂ ਰਹਿਣੀ ਜੇ ਇਹਨਾਂ ਖਬਰਾਂ ਦੇ ਵਿੱਚ ਕੋਈ ਸੱਚਾਈ ਹੋਈ ਤਾਂ, ਕਿਉਂਕਿ ਅਜੇ ਕੱਚੀਆਂ ਖਬਰਾਂ ਨੇ, ਅਸਪਸ਼ਟ ਖਬਰਾਂ ਨੇ, ਇਸ ਕਰਕੇ ਮੈਂ ਉਹਦਾ ਬਹੁਤਾ ਕੋਈ ਜ਼ਿਕਰ ਨਹੀਂ ਕਰਨਾ ਚਾਹੁੰਦਾ ਜੀ। ਸਖਚੈਨ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਮੇਰਾ ਕੁਐਸਚਨ ਹੈਗਾ ਜੀ ਕਿ ਪੰਜਾਬ ਦੇ ਵਿੱਚ ਲਗਾ ਲਓ ਜਾਂ ਇੰਡੀਆ ਦੇ ਵਿੱਚ ਲਗਾ ਲਓ ਕਿ ਵੀ ਜਿਹੜੀ ਪੱਤਰਕਾਰਤਾ ਹੈ ਉਹਦਾ ਸਟੈਂਡਰਡ ਕੀ ਹੈ, ਮਨਿਆਰ ਕੀ ਹੈ ਭਾਈ, ਉਹ ਕਿਸ ਹਿਸਾਬ ਨਾਲ ਮਤਲਬ ਕਿ ਉੱਥੇ ਲੋਕ ਇਸ ਪ੍ਰੋਫੈਸ਼ਨ ਦੇ ਵਿੱਚ ਪੈਂਦੇ ਆ। ਮੈਂ ਹੁਣ ਪਿੱਛੇ ਜੇ ਇੰਡੀਆ ਗਿਆ ਤੇ ਜਿਹੜਾ ਫੋਟੋਗ੍ਰਾਫਰ ਹੈ ਉਹ ਵੀ ਆਪਣੇ ਆਪ ਨੂੰ ਪੱਤਰਕਾਰ ਕਹਿੰਦਾ, ਜਿਹੜਾ ਫੋਟੋ ਸਟੇਟ ਕਾਪੀ ਦੀ ਸ਼ੌਪ ਖੋਲ ਕੇ ਬੈਠਾ ਛੋਟੀ ਜੀ ਉਹ ਵੀ ਆਪਣੇ ਆਪ ਨੂੰ ਪੱਤਰਕਾਰ ਕਹਿੰਦਾ। ਆ ਕੀ ਹੈਗਾ ਉੱਥੇ? ਕੋਈ ਇਹਨਾਂ ਦਾ ਕੋਈ ਰੂਲਸ ਰੈਗੂਲੇਸ਼ਨ ਨਹੀਂ ਹੈਗਾ ਕਿ ਜਾਂ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ ਤੁਹਾਡੀ ਕਿ ਜਿਹੜੇ ਪੱਤਰਕਾਰਤਾ ਦੇ ਟ੍ਰੇਡ ਦੇ ਵਿੱਚ ਤੁਸੀਂ ਵੀ ਜੇ ਜਾਣਾ ਤੇ ਤੁਸੀਂ ਕੋਈ ਕੁਆਲੀਫਾਈਡ ਹੋਣੇ ਚਾਹੀਦੇ ਹੋ? ਉੱਥੇ ਜਿਹਨੂੰ ਦੇਖੋ ਉਹੀ ਆਪਣੇ ਆਪ ਨੂੰ ਪੱਤਰਕਾਰ ਕਹਿੰਦਾ। ਇਹਦੇ ਬਾਰੇ ਦੱਸਿਓ ਥੋੜਾ ਜਿਹਾ ਕਿ ਵੀ ਇਹ ਪੱਤਰਕਾਰਤਾ ਜਾ ਕਿੱਧਰ ਰਹੀ ਹੈ ਆਪਣੇ ਇੰਡੀਆ ਦੇ ਵਿੱਚ, ਕਿ ਵੀ ਨਿਊਜ਼ ਪੇਪਰ ਲਈ ਕੋਈ ਕੰਮ ਕਰ ਰਿਹਾ ਜਾਂ ਕੋਈ ਮੀਡੀਆ ਲਈ ਕੰਮ ਕਰ ਰਿਹਾ, ਕਿਸੇ ਵੀ ਤਰ੍ਹਾਂ ਦੇ ਮੀਡੀਆ ਲਈ ਕੰਮ ਕਰ ਰਿਹਾ, ਵੀ ਇਹ ਹੈ ਕਿ ਸਟੈਂਡਰਡ ਕੀ ਹੈ ਪੱਤਰਕਾਰਤਾ ਦਾ? ਥੈਂਕ ਯੂ। ਜਿਹੜੇ ਪੱਤਰਕਾਰ ਨੇ, ਜਿਹੜੇ ਪੱਤਰਕਾਰਤਾ ਦੇ ਵਿੱਚ ਨੇ, ਉਹ ਨਾਮ ਤੁਸੀਂ ਪੰਜਾਬ ਦੇ ਵਿੱਚੋਂ ਕਿੰਨੇ ਜਿਹੜੇ ਉਹ ਗਿਣ ਸਕਦੇ ਹੋ? ਜਿਹੜੇ ਫੋਟੋ ਸਟੇਟ ਵਾਲੇ ਦੀ ਤੁਸੀਂ ਗੱਲ ਕਰਦੇ ਹੋ ਜਾਂ ਫੋਟੋਗ੍ਰਾਫਰ ਦੀ ਗੱਲ ਜਿਹੜੀ ਕਰਦੇ ਹੋ, ਉਹਨਾਂ ਨੂੰ ਜਾਣਦਾ ਵੀ ਫਿਰ ਕੌਣ ਆ ਜੀ? ਉਹ ਅਖਬਾਰਾਂ ਦੇ ਤੁਸੀਂ ਕਹਿ ਲਓ ਕਿ ਇੱਕ ਰੱਖੇ ਹੋਏ ਕਰਿੰਦੇ ਟਾਈਪ ਜਿਹੜਾ ਜੀ ਉਹ ਹੈਗੇ ਨੇ ਕਿ ਕੋਈ ਵੀ ਜਿਹੜੀ ਅਖਬਾਰ ਹੈ, ਬਹੁਤੀਆਂ ਜਿਹੜੀਆਂ ਕੁਛ ਇੱਕ ਛੱਡ ਕੇ ਉਹਨਾਂ ਨੇ ਇੱਕ ਪਿੰਡ ਦੇ ਵਿੱਚ ਜਿਹੜਾ ਜੀ ਉਹ 4-4 5-5 ਪੱਤਰਕਾਰ ਜਿਹੜੇ ਉਹਨਾਂ ਤੋਂ ਪੈਸੇ ਲਏ, ਇੱਕ ID ਜਿਹੜੀ ਹੈ ਜੀ ਉਹ ਬਣਾ ਕੇ ਦਿੱਤੀ ਤੇ ਕਰੋ ਜਿਹੜੀ ਜੀ ਪੱਤਰਕਾਰਤਾ। ਉਹਨਾਂ ਨੇ ਕਿਹੜਾ ਤਨਖਾਹ ਦੇਣੀ ਹੁੰਦੀ ਹੈ? ਜਿਹੜੇ ਹੁਣ ਬਿਨਾਂ ਤਨਖਾਹ ਤੋਂ ਕੰਮ ਕਰਦੇ ਨੇ, ਇਹੋ ਜਿਹੇ ਸਟਿੰਗਰ ਉਹਨਾਂ ਨੂੰ ਜਿਹੜਾ ਜੀ ਉਹ ਕਹਿ ਦਿੰਦੇ ਨੇ, ਜਿਹੜਾ ਬਿਨਾਂ ਤਨਖਾਹ ਤੋਂ ਕਿਸੇ ਅਖਬਾਰ ਦੇ ਵਾਸਤੇ ਜਾਂ ਕਿਸੇ ਅਦਾਰੇ ਦੇ ਵਾਸਤੇ ਜਿਹੜਾ ਉਹ ਕੰਮ ਕਰ ਰਿਹਾ, ਫਿਰ ਉਹਦਾ ਰੋਜ਼ੀ ਰੋਟੀ ਦਾ ਜ਼ਰੀਆ ਜਿਹੜਾ ਜੀ ਉਹ ਕੀ ਹੋਊਗਾ? ਉਹ ਕਿਸੇ ਨਾ ਕਿਸੇ ਜਗ੍ਹਾ ਤੋਂ ਤਾਂ ਬਣਾਊਗਾ ਨਾ। ਫਿਰ ਬਣਾਊਗਾ ਤਾਂ ਉਹ ਕਰੂਗਾ ਕਿ ਉਹ ਬਲੈਕਮੇਲਿੰਗ ਜਿਹੜੀ ਹੈ ਜੀ ਉਹ ਸਟਾਰਟ ਕਰੂਗਾ, ਜਿਹੜੀ ਕਿ ਪੱਤਰਕਾਰਤਾ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈ ਜੀ ਉਹ ਭਾਰੂ ਹੋ ਗਈ ਹੈ। ਮੈਂ ਇੱਕ ਵਾਰੀ ਲਿਖਿਆ ਵੀ ਸੀਗਾ ਕਿ ਜਿਹੜਾ ਮੋਢੇ ਦੇ ਉੱਤੇ ਪਿਆ ਹੋਇਆ ਜਿਹੜਾ ਕੈਮਰਾ ਨਾ ਕੁਝ ਪੱਤਰਕਾਰਾਂ ਦਾ, ਉਹ AK-47 ਬਣਾ ਕੇ ਉਹਨੂੰ ਯੂਜ਼ ਜਿਹੜਾ ਜੀ ਉਹ ਕਰਦੇ ਆ ਕਿ ਮੂਹਰੇ ਜਿਹੜਾ ਜੀ ਲਾ ਕੇ ਕਿਸੇ ਦੀ ਕੋਈ ਵੀਡੀਓ ਜਿਹੜੀ ਆ ਉਹ ਬਣਾਈ, ਮੁੜ ਕੇ ਤੁਰ ਪਏ ਜਿਹੜਾ ਜੀ ਉਹਨੂੰ ਦਿਖਾਉਣ ਕਿ ਆਹ ਵੀਡੀਓ ਤੇਰੀ ਅਸੀਂ ਜਿਹੜੀ ਆ ਬਣਾ ਲਈ ਆ, ਹੁਣ ਦੱਸ ਤੂੰ ਇਹਦਾ ਕੀ ਭਾਅ ਦਿੰਦਾ? ਜੇ ਤਾਂ ਸੌਦਾ ਸਿਰੇ ਚੜ੍ਹਦਾ ਤਾਂ ਠੀਕ ਆ, ਨਹੀਂ ਤਾਂ ਕਹਿੰਦੇ ਫਿਰ ਜੇ ਨਹੀਂ ਤੂੰ ਦਿੰਦਾ ਤਾਂ ਫਿਰ ਅਸੀਂ ਚੈਨਲ ਨੂੰ ਭੇਜਾਂਗੇ। ਫਿਰ ਪੱਤਰਕਾਰਤਾ ਤਾਂ ਉੱਥੇ ਨਹੀਂ ਨਾ ਹੈਗੀ, ਉਹ ਤਾਂ ਬਲੈਕਮੇਲਰ ਨੇ ਜੀ। ਬਹੁਤੇ ਜਿਹੜੇ ਉਹ ਬਲੈਕਮੇਲਰ ਇਕੱਠੇ ਹੋਏ ਨੇ। ਇਹ ਵੀ ਨਹੀਂ ਹੈਗਾ ਕਿ ਪੱਤਰਕਾਰਤਾ ਹੈ ਨਹੀਂ ਗੀ, ਹੈਗੇ ਨੇ ਬਥੇਰੇ ਜਿਹੜੇ ਪੰਜਾਬ ਦੇ ਵਿੱਚ ਪੱਤਰਕਾਰਤਾ ਜਿਨ੍ਹਾਂ ਦੀ ਰੜਕਦੀ ਵੀ ਆ, ਜਿਹੜੇ ਝੁਕਦੇ ਨਹੀਂ ਗੇ, ਜਿਹੜੇ ਡਰਦੇ ਨਹੀਂ ਗੇ। ਝੱਲਣੀਆਂ ਵੀ ਪਈਆਂ ਨੇ, ਝੱਲਣੀਆਂ ਪੈ ਵੀ ਸਕਦੀਆਂ ਨੇ, ਇਹ ਨਹੀਂ ਹੈਗੀਆਂ ਕਿ ਉਹ ਲਾਸਟ ਨੇ, ਗਾਹ ਵੀ ਜਿਹੜੀਆਂ ਉਹ ਝੱਲਣੀਆਂ ਪੈ ਸਕਦੀਆਂ ਨੇ। ਉਹਨਾਂ ਲੋਕਾਂ ਦੀਆਂ ਖਬਰਾਂ ਦੀ, ਸਟੋਰੀਜ਼ ਦੀ ਲੋਕ ਜਿਹੜਾ ਜੀ ਉਹ ਉਡੀਕ ਵੀ ਕਰਦੇ ਨੇ, ਉਹਨਾਂ ਦੇ ਉੱਤੇ ਯਕੀਨ ਵੀ ਕਰਦੇ ਨੇ। ਜਿਹੜੀ ਡਿੱਗ ਕਰਕੇ ਜਿਹੜੀ ਪੱਤਰਕਾਰੀ ਹੈ, ਕਿਉਂਕਿ ਦੋ ਤਰ੍ਹਾਂ ਦੇ ਪੱਤਰਕਾਰ ਨੇ ਜੀ, ਇੱਕ ਤਾਂ ਸਟੋਰੀ ਜਿਹੜੀ ਉਹ ਕੱਢਣੀ ਡਿੱਗ ਕਰਕੇ, ਦੂਸਰੀ ਜਿਹੜੀ ਹੈ ਜੀ ਪ੍ਰੈਸ ਰਿਲੀਜ਼ ਵਾਲੇ ਪੱਤਰਕਾਰ।
ਤੁਸੀਂ ਪ੍ਰੈਸ ਕਾਨਫਰੰਸ ਇੱਥੇ ਕਰ ਲਓ, ਉਹਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਅੱਧਾ ਘੰਟਾ ਪੌਣਾ ਘੰਟਾ ਜਿੰਨਾ ਚਿਰ ਮਰਜ਼ੀ ਤੁਸੀਂ ਲਾ ਕੇ ਸਾਰੀ ਡਿਟੇਲ ਦੱਸ ਦਿਓ ਕਿਉਂ ਤੁਸੀਂ ਇਹ ਪ੍ਰੈਸ ਕਾਨਫਰੰਸ ਕੀਤੀ ਆ। ਤੇ ਤੁਰਨ ਲੱਗਿਆ ਜਿਹੜੇ ਪੱਤਰਕਾਰਾਂ ਦੀ ਤੁਸੀਂ ਗੱਲ ਕੀਤੀ ਆ ਜੀ, ਉਹ ਫਿਰ ਨੇੜੇ ਆ ਕੇ ਕਹਿੰਦਾ ਜੀ ਪ੍ਰੈਸ ਰਿਲੀਜ਼ ਦਿਓ। ਜੇ ਪ੍ਰੈਸ ਰਿਲੀਜ਼ ਬਣਾ ਕੇ ਦੇਣੀ ਸੀ ਤਾਂ ਫਿਰ ਘੰਟਾ ਮਗਜ ਖਪਾਈ ਉਹ ਬੰਦਾ ਕਿਉਂ ਕਰਦਾ ਰਿਹਾ ਕੈਮਰਿਆਂ ਦੇ ਮੂਹਰੇ, ਭਾਵ ਕਿ ਜੋ ਉਹਦੇ ਵਿੱਚ ਲਿਖਿਆ ਕੋਈ ਟਾਈਮ ਹੁੰਦਾ ਸੀਗਾ ਤੁਸੀਂ 4 ਅਖਬਾਰਾਂ ਚੁੱਕੀਆਂ 5 ਅਖਬਾਰਾਂ ਚੁੱਕੀਆਂ, ਉਹਨਾਂ ਦੇ ਵਿੱਚ ਖਬਰ ਉਹੀ ਸੀ, ਫਲੇਵਰ ਡਿਫਰੈਂਟ ਹੁੰਦਾ ਸੀਗਾ, ਉਹਨਾਂ ਦੇ ਹੈਡਲਾਈਨ ਜਿਹੜੀ ਡਿਫਰੈਂਟ ਹੁੰਦੀ ਸੀ। ਹੁਣ ਤੁਸੀਂ ਅਖਬਾਰਾਂ ਜਿਹੜੀਆਂ ਜੀ ਉਹ ਚੁੱਕ ਲਓ ਕਿਉਂਕਿ ਪ੍ਰੈਸ ਰਿਲੀਜ਼ ਬਣਾ ਕੇ ਦਿੱਤੀ ਆ, ਸਾਰੀਆਂ ਅਖਬਾਰਾਂ ਦੀ ਇੱਕੋ ਜੀ ਆ ਜੀ। ਜੇ ਪੋਰਟਲ ਤੇ ਆ ਜਾਓ ਤੁਸੀਂ ਜਿਹੜੇ ਆਨਲਾਈਨ ਨੇ, ਉਹਦੇ ਵਿੱਚ ਜੇ ਔਂਕੜ ਦਲੈਂਕੜੇ ਦੀ ਪ੍ਰੈਸ ਰਿਲੀਜ਼ ਦੇ ਵਿੱਚ ਗਲਤੀ ਆ ਤੇ ਉਹ ਚੁੱਕ ਕੇ ਚੇਪੀ ਹੁੰਦੀ ਹੈ ਸਾਰੀ ਦੀ ਸਾਰੀ ਸਾਰਿਆਂ ਦੇ ਉੱਤੇ ਇੱਕੋ ਜੀ। ਹੁਣ ਪੱਤਰਕਾਰਤਾ ਕੀ ਆ ਐਕਚੁਅਲੀ, ਇਹ ਤਾਂ ਜਿਹੜੇ ਲੋਕ ਬਾਹਰ ਬੈਠੇ ਨੇ ਜਿਹੜੇ ਸੁਣਦੇ ਨੇ ਜਾਂ ਜਿਹੜਾ ਉਹ ਪੜ੍ਹਦੇ ਨੇ ਉਹ ਕੋਈ ਕਵੜੇ ਤਾਂ ਹੈ ਨਹੀਂ ਗੇ ਜੀ, ਉਹ ਵੀ ਜਾਣਦੇ ਨੇ। ਜਿਹੜੇ ਸੁਣਨ ਵਾਲੇ ਨੇ, ਰੇਡੀਓ ਦੇ ਲਿਸਨਰ ਨੇ, ਵਿਊਅਰ ਨੇ ਜੀ, ਟੀਵੀ ਦੇ ਅਖਬਾਰਾਂ ਦੇ ਜਿਹੜੇ ਰੀਡਰ ਨੇ, ਉਹ ਵੀ ਭਾਂਪ ਲੈਂਦੇ ਨੇ ਕਿ ਆਹ ਜਿਹੜੀ ਖਬਰ ਹੈ ਇਹ ਕਿੱਥੋਂ ਨਿਕਲੀ ਹੋਈ ਹੈ, ਕਿਹੜੇ ਤਰੀਕੇ ਦੇ ਨਾਲ ਜਿਹੜੀ ਹੈ ਜੀ ਉਹ ਬਣਾਈ ਆ। ਇਸੇ ਕਰਕੇ ਲੋਕਾਂ ਨੂੰ ਮੂਰਖ ਬਣਾਇਆ ਤਾਂ ਨਹੀਂ ਜਾ ਸਕਦਾ, ਪਰ ਬਹੁਤੇ ਅਖਬਾਰਾਂ ਵਾਲੇ ਇੱਥੇ ਜਿਹੜਾ ਜੀ ਉਹ ਸਮਝਦੇ ਆ ਕਿ ਲੋਕਾਂ ਨੂੰ ਕਿਹੜਾ ਪਤਾ ਲੱਗਣਾ, ਇਸ ਕਰਕੇ ਉਹਨਾਂ ਨੇ ਉਹ ਸਟਿੰਗਰ ਜਿਹੜੇ ਨੇ 5-5 10-10 ਹਜ਼ਾਰ ਰੁਪਇਆ ਲੈ ਕੇ ਉਹਨਾਂ ਨੂੰ ਆਈਡੀਆਂ ਜਿਹੜੀਆਂ ਦਿੱਤੀਆਂ ਹੋਈਆਂ ਨੇ ਜੀ। ਅੱਗੇ ਸਾਡੇ ਨਾਲ ਸੁਰਿੰਦਰ ਕੌਰ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਿੰਦਰ ਭੈਣ ਜੀ, ਪੰਨੂ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਵੇਖਦੀ ਹਾਂ ਕਿ ਜਿਸ ਤਰ੍ਹਾਂ ਅੰਟਾਰੀਓ ਦੇ ਵਿੱਚ ਸਿੱਖ ਨਸਲਕੁਸ਼ੀ ਦਾ ਮਤਾ ਪਾਸ ਹੋ ਗਿਆ ਆ, ਅਸੀਂ ਇੱਥੇ ਆਪਣੀ ਕੈਲੀਫੋਰਨੀਆ ਸਟੇਟ ਵਿੱਚ ਕੁਝ ਕਾਉਂਟੀਆਂ ਤੋਂ ਕਰਵਾਏ ਆ ਤੇ ਉੱਥੇ ਪੰਨੂ ਸਾਹਿਬ ਕੋਈ ਇਦਾਂ ਦਾ ਹੋ ਨਹੀਂ ਰਿਹਾ ਕਿ ਪੰਜਾਬ ਦੀ ਸਟੇਟ ਅਸੈਂਬਲੀ ਵਿੱਚੋਂ ਇਹ ਮਤਾ ਪਾਸ ਕਰਵਾਇਆ ਜਾ ਸਕੇ ਜਾਂ ਹੋਰ ਲੋਕਲ ਲੈਵਲ ਤੇ। ਦੂਸਰੀ ਗੱਲ ਮੇਰੀ ਕੈਪਟਨ ਅਮਰਿੰਦਰ ਸਿੰਘ ਦੀ ਆ, ਮੇਰੇ ਕੋਲ ਡਾਕੂਮੈਂਟਸ ਪਏ ਵਾ ਅੰਮ੍ਰਿਤਸਰ ਐਲਾਨਨਾਮੇ ਦੇ, ਜਿਹਦੇ ਤੇ ਉਹਨਾਂ ਨੇ ਦਸਤਖਤ ਕੀਤੇ ਆ ਕਿ ਖਾਲਿਸਤਾਨ ਬਣਨਾ ਚਾਹੀਦਾ ਆ। ਉਹਦੇ ਵਾਸਤੇ ਉਹਨਾਂ ਨੂੰ ਕੋਈ ਕਲੈਰੀਫਿਕੇਸ਼ਨ ਪੁੱਛ ਨਹੀਂ ਰਿਹਾ, ਉਹਦਾ ਉਹ ਕੀ ਜਵਾਬ ਦਿੰਦੇ ਆ। ਆਹ ਦੋ ਗੱਲਾਂ ਸੀ ਮੇਰੀਆਂ। ਥੈਂਕ ਯੂ ਜੀ। ਤੇ ਕਾਫੀ ਜਿਹੜਾ ਜੀ ਇਹ ਫੋਟੋਆਂ ਉਹਨਾਂ ਦੀਆਂ ਤੇ ਜਿਹੜਾ ਇਹ ਸਵਾਲ ਨੇ ਉਹ ਚੱਲੀ ਜਾ ਰਹੀਆਂ ਨੇ, ਜਵਾਬ ਅਜੇ ਤੱਕ ਕੋਈ ਨਹੀਂ ਆਇਆ। ਜਿੱਥੋਂ ਤੱਕ ਤੁਸੀਂ ਗੱਲ ਕਹੀ ਹੈ ਕਿ ਵਿਧਾਨ ਸਭਾ ਦੇ ਵਿੱਚ ਜਿਹੜਾ ਸਿੱਖ ਜੈਨੋਸਾਈਡ ਜਿਹੜਾ ਕਤਲੇਆਮ ਸੀਗਾ ਇਹਦੇ ਬਾਰੇ ਪਾਇਆ ਜਾਵੇ, ਦੇਖੋ ਜੀ ਇਹ ਤਾਂ ਸੋ ਕਾਲਡ ਪੰਥਕ ਸਰਕਾਰ ਤਾਂ ਚਲੇਗੀ 10 ਜਿਹੜੀ ਜੀ ਲਾ ਕੇ, ਹੁਣ ਉਹ ਚਲੇਗੀ ਜੀ। ਅਸੀਂ ਕਿਹਨੂੰ ਕਹੀਏ ਕਿ ਮਤਾ ਜਿਹੜਾ ਜੀ ਪਾਓ, ਕਾਂਗਰਸ ਥੋੜੀ ਪਾਊਗੀ। ਕਾਂਗਰਸ ਕਿਵੇਂ ਪਾਊਗੀ ਜਿਹਦੇ ਨੇਤਾਵਾਂ ਦਾ ਨਾਮ 1984 ਦੇ ਵਿੱਚ ਆਉਂਦਾ ਜੀ। ਜੀ ਜੀ ਜੀ। ਅਤੇ ਸਾਡੇ ਲਾਸਟ ਕਾਲਰ ਨੇ ਅਵਤਾਰ ਸਿੰਘ ਜੀ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ ਮੇਰੇ 2 ਕੁਐਸਚਨ ਨੇ ਛੋਟੇ ਛੋਟੇ। ਜੇਕਰ ਆਪਾਂ ਇਹ ਮੰਨ ਕੇ ਚੱਲੀਏ ਕਿ ਆਪਣੇ ਜਿਹੜੇ ਕੈਨੇਡਾ ਦੇ ਡਿਫੈਂਸ ਮਿਨਿਸਟਰ ਨੇ, ਜੇਕਰ ਉਹ ਖਾਲਿਸਤਾਨੀ ਨੇ ਤੇ ਜਿਹੜੇ ਮੋਦੀ ਨੇ ਉਹ ਖਾਲਿਸਤਾਨ ਦੇ ਬਿਲਕੁਲ ਵਿਰੁੱਧ ਨੇ, ਉਹ ਉਹਨਾਂ ਨੂੰ ਵੈਲਕਮ ਵੀ ਕਰ ਰਹੇ ਨੇ, ਵੈਲ ਡਨ ਵੀ ਕਹਿ ਰਹੇ ਨੇ, ਇਹਦੇ ਵਿੱਚ ਕੈਪਟਨ ਦੀ ਕੋਈ ਵੀ ਔਕਾਤ ਨਹੀਂ ਰਹਿ ਜਾਂਦੀ ਕਿ ਉਹਨਾਂ ਨੇ ਉਹਨਾਂ ਨੂੰ ਬੁਲਾਉਣਾ ਹੈ ਕਿ ਨਹੀਂ ਬੁਲਾਉਣਾ। ਤੇ ਮੇਰਾ ਦੂਜਾ ਕੁਐਸਚਨ ਹੈ ਭੈਣ ਜੀ ਵੀ ਅਮਰੀਕਾ ਵਿੱਚ ਵੀ ਤੇ ਕੈਨੇਡਾ ਵਿੱਚ ਵੀ ਬਾਦਲ ਦਲੀਏ ਤੇ ਕਾਂਗਰਸ ਦਲੀਏ ਇਸ ਦੇ ਬਾਰੇ ਵਿੱਚ ਕੁਝ ਵੀ ਨਹੀਂ ਬੋਲ ਰਹੇ ਹੁਣ, ਨਾ ਤੇ ਉਹਨਾਂ ਦੀ ਕੋਈ ਸਟੇਟਮੈਂਟ ਆਈ, ਨਾ ਕੋਈ ਫੇਸਬੁੱਕ ਤੇ ਆਈ। ਇਹਦੇ ਬਾਰੇ ਪਲੀਜ਼ ਜ਼ਰੂਰ ਦੱਸਣਾ ਪਲੀਜ਼। ਥੈਂਕ ਯੂ। ਤੁਸੀਂ ਜਿਹੜਾ ਜੀ ਜਾਂਦੇ ਜਾਂਦੇ ਭੈਣ ਜੀ ਨੇ ਕਿਹਾ ਕਿ ਲਾਸਟ ਇਹ ਕੁਐਸਚਨ ਆ ਜੀ, 100 ਹੱਥ ਰੱਸਾ ਸਿਰੇ ਤੇ ਗੰਢ ਜਿਹੜੀ ਜੀ ਉਹ ਤੁਸੀਂ ਦੇ ਗਏ ਹੋ। ਇਹਦਾ ਤਾਂ ਜਵਾਬ ਜਿਹੜਾ ਜੀ ਉਹ ਦੇਣ ਜਿਹੜੇ ਇੱਥੇ ਮਾੜੀ ਜੀ ਗੱਲ ਜਿਹੜੀ ਕੋਈ ਕੀਤੀ ਤੇ ਉਹ ਏਦਾਂ ਜਿਹੜਾ ਜੀ ਹੁੱਬ ਪੈਂਦੇ ਨੇ ਵੀ ਤੂੰ ਗੱਲ ਮੂੰਹ ਚੋਂ ਕੱਢ, ਤੈਨੂੰ ਅਸੀਂ ਪਿੰਡੋਂ ਕੱਢਾਂਗੇ। ਹੁਣ ਕਿਉਂ ਨਹੀਂ ਬੋਲ ਰਹੇ ਇਹਨਾਂ ਇਸ਼ੂਜ਼ ਦੇ ਉੱਤੇ ਜੀ, ਇਸ ਇਸ਼ੂ ਦੇ ਉੱਤੇ ਕਿਉਂ ਨਹੀਂ ਜਿਹੜਾ ਜੀ ਉਹ ਗੱਲ ਕਰ ਰਹੇ ਕਿ ਕਿਉਂ ਜਿਹੜਾ ਜੀ ਇਹ ਕੀਤਾ ਗਿਆ। ਦੇਖੋ ਮੈਂ ਪਹਿਲਾਂ ਵੀ ਲਾਸਟ ਦੇ ਵਿੱਚ ਵੀ ਉੱਥੇ ਜਿਹੜਾ ਜੀ ਇਹ ਨਿਬੇੜਾਂਗੇ, ਇਹ ਇਸ਼ੂ ਹੀ ਨਹੀਂ ਹੈਗਾ ਜੀ ਕਿ ਉਹ ਖਾਲਿਸਤਾਨੀ ਹੈਗੇ ਨੇ ਜਾਂ ਨਹੀਂ ਹੈਗੇ, ਨਾ ਇਹਦੇ ਉੱਤੇ ਜਿਹੜਾ ਜੀ ਉਹ ਬਹਿਸ ਕਰਨ ਦੀ ਜਿਹੜੀ ਇਹ ਜ਼ਰੂਰਤ ਆ। ਰੀਜ਼ਨ ਇਹਦੇ ਪਿੱਛੇ ਜਿਹੜਾ ਸਭ ਨੂੰ ਪਤਾ ਹੈ ਕਿ ਇਹ ਇਸ਼ੂ ਜਿਹੜਾ ਜੀ ਕਿਉਂ ਉਭਾਰਿਆ ਗਿਆ। ਮੈਂ ਫਿਰ ਇੱਥੇ ਹੀ ਜਿਹੜਾ ਜੀ ਲਾਸਟ ਦੇ ਵਿੱਚ ਕਹੂੰਗਾ, ਇਹਦੇ ਨਾਲ ਹਰਜੀਤ ਸਿੰਘ ਸੱਜਣ ਹੋਰਾਂ ਨੂੰ ਕੋਈ ਜਿਹੜਾ ਜੀ ਉਹ ਇਫੈਕਟ ਨਹੀਂ ਪੈਣਾ ਜੀ। ਉਹਨਾਂ ਦੀ ਪਰਸਨੈਲਿਟੀ ਦੇ ਉੱਤੇ, ਜਿਸ ਉਹ ਅਹੁਦੇ ਦੇ ਉੱਤੇ ਬੈਠੇ ਨੇ ਉੱਥੇ ਕੋਈ ਜਿਹੜਾ ਜੀ ਕਿਸੇ ਕਿਸਮ ਦਾ ਕੋਈ ਅਸਰ ਉਹਨਾਂ ਦੇ ਉੱਤੇ ਨਹੀਂ ਪੈਣਾ। ਜਿਨ੍ਹਾਂ ਤੇ ਅਸਰ ਪੈਣਾ ਉਹ ਸਾਰਿਆਂ ਨੂੰ ਜਿਹੜਾ ਜੀ ਉਹ ਪਤਾ। ਕਮ ਸੇ ਕਮ ਇੰਨਾ ਜ਼ਰੂਰ ਹੈ ਜੀ ਕਿ ਇਸ ਇਸ਼ੂ ਦੇ ਉੱਤੇ ਸਾਰਿਆਂ ਨੂੰ ਜਿਹੜੀ ਜੀ ਉਹ ਇਕਜੁੱਟਤਾ ਇੰਨੀ ਕੁ ਜਿਹੜੀ ਆ ਉਹ ਜ਼ਰੂਰ ਦਿਖਾਉਣੀ ਚਾਹੀਦੀ ਆ। ਇਸ ਲੈਵਲ ਤੱਕ ਆਪਾਂ ਬਹੁਤ ਸਖਤ ਲਫ਼ਜ਼ ਨਾ ਵਰਤੀਏ ਜਿਹੜੇ ਜੀ ਔਕਾਤ ਵਾਲੇ ਜਾਂ ਦੂਜੇ ਤੀਜੇ, ਏਦਾਂ ਨਹੀਂ। ਜਿਹੜਾ ਜੀ ਇਹਦਾ ਵਿਰੋਧ ਜਿਹੜਾ ਜ਼ਰੂਰ ਹੋਣਾ ਚਾਹੀਦਾ ਕਿ ਇਹ ਗਲਤ ਹੈ, ਔਰ ਤਰੀਕੇ ਸਲੀਕੇ ਦੇ ਨਾਲ ਕਿ ਏਦਾਂ ਜਿਹੜਾ ਜੀ ਵਿਰੋਧ ਨਹੀਂ ਸੀ ਕਰਨਾ ਚਾਹੀਦਾ। ਕਿਉਂਕਿ ਮੈਂ ਫਿਰ ਕਹੂੰਗਾ ਜਾਂਦੇ ਜਾਂਦੇ ਕਿ ਕੈਪਟਨ ਅਮਰਿੰਦਰ ਸਿੰਘ ਹੁਰੀ ਕਿਸੇ ਇੱਕ ਪਾਰਟੀ ਨੂੰ ਰਿਪਰੈਜ਼ੈਂਟ ਨਹੀਂ ਕਰ ਰਹੇ। ਹੁਣ ਉਹ ਮੁੱਖ ਮੰਤਰੀ ਨੇ ਤੇ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਪੰਜਾਬੀਆਂ ਨੂੰ ਜਿਹੜਾ ਜੀ ਉਹ ਰਿਪਰੈਜ਼ੈਂਟ ਕਰ ਰਹੇ ਨੇ। ਤੇ ਜਿਹੜਾ ਏਦਾਂ ਸਮੁੱਚੇ ਸੂਬੇ ਨੂੰ ਜਾਂ ਲੋਕਾਂ ਨੂੰ ਰਿਪਰੈਜ਼ੈਂਟ
ਕਰ ਰਿਹਾ ਹੁੰਦਾ ਜੀ, ਉਹਦੇ ਵਿੱਚ ਸਾਰਿਆਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਜੀ। ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਕਿ ਉੱਥੇ ਕੀ ਕੁਛ ਹੋ ਰਿਹਾ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।